देह शिवावर मोह है शुभ कर्मन ते कबहू न टरो। न टरो और सो जब जाए लरो निश्चय कर अपनी जीत करो। अगस्त महीने की 18 तरीक है जी, दिन सोमवार, वरा 2025। मैं आप जी का होस्ट मनवीर सिंह दिल ਦੀਆਂ ਗਹਿਰਾਈਆਂ ਤੋਂ प्रोग्राम दिल ਦੀਆਂ ਗੱਲਾਂ ਦੇ ਵਿੱਚ आप सब जी का स्वागत करता होया आप ਨੂੰ ਫਤਿਹ अर्ज करदा जी। वाहेगुरु जी का खालसा, वाहेगुरु जी की फतेह। ਇਹ ਵੀਕਐਂਡ ਬੜਾ ਅਹਿਮ ਹੋ ਗੁਜ਼ਰਿਆ ਜਦੋਂ ਜਿਵੇਂ ਆਪ ਸਭ ਨੂੰ ਪਤਾ ਕਿ ਬੀਤੇ ਸ਼ੁੱਕਰਵਾਰ ਜਿਹੜਾ ਉਹ ਸੋ ਕਾਲਡ ਆਜ਼ਾਦੀ ਦਾ ਦਿਨ ਸੀ ਉਸ ਖਿੱਤੇ ਦੇ ਵਿੱਚ ਜਿਹਨੂੰ ਇੰਡੀਆ ਕਿਹਾ ਜਾਂਦਾ ਹੈ। 573 ਜਾਂ 543 ਰਿਆਸਤਾਂ ਦਾ ਕਤਲ ਕਰਕੇ ਬਣਾਇਆ ਹੋਇਆ ਇੱਕ ਫੈਬਰੀਕੇਟਡ ਮੁਲਕ ਅੱਜ ਕਿੰਨਾ ਕੁ ਸੁਖੀ ਆ, ਉਹ 15 ਅਗਸਤ ਦੇ ਜਿਹੜੇ ਵੱਖ-ਵੱਖ ਪ੍ਰੋਗਰਾਮ ਹੋਏ ਉਹਨਾਂ ਤੋਂ ਪਤਾ ਲੱਗਦਾ, ਜਿੱਥੇ ਸਰਕਾਰੀ ਤੰਤਰ ਨੇ ਪੂਰਾ ਜ਼ੋਰ ਲਾਇਆ ਕਿ ਅਸੀਂ ਇਸ ਫੈਬਰੀਕੇਟਡ ਖਿੱਤੇ ਨੂੰ ਇੱਕ ਨੈਸ਼ਨਲਿਜ਼ਮ ਦਾ ਨਾਂ ਦੇ ਦਈਏ, ਪਰ ਇਸ ਦੇ ਉਲਟ ਜਿਹੜੀਆਂ ਤਨਜ਼ੀਮਾਂ, ਜਿਹੜੀਆਂ ਕੌਮਾਂ ਆਪਣੀ ਆਪਣੀ ਆਜ਼ਾਦੀ ਦੇ ਲਈ ਤਤਪਰ ਨੇ, ਉਹਨਾਂ ਵੱਲੋਂ ਵੀ ਵੱਡੇ ਪੱਧਰ ਦੇ ਉੱਤੇ ਇਕੱਲਾ ਉਸ ਖਿੱਤੇ ਦੇ ਵਿੱਚ ਹੀ ਨਹੀਂ ਬਲਕਿ ਦੁਨੀਆ ਪੱਧਰ ਤੇ ਬਹੁਤ ਵੱਡੇ ਵੱਡੇ ਰੋਸ ਮਾਰਚ ਕਰਕੇ ਤੇ ਰੈਲੀਆਂ ਕਰਕੇ ਦੱਸਿਆ ਕਿ ਅਸੀਂ ਉਸ ਬਣਾਉਟੀ ਮੁਲਕ ਦੇ ਵਿੱਚ ਖੁਸ਼ ਨਹੀਂ ਤੇ ਸਾਨੂੰ ਸਾਡੇ ਜਿਹੜੇ ਆਪਣੇ ਆਜ਼ਾਦ ਖਿੱਤੇ ਆ ਉਹ ਦਿੱਤੇ ਜਾਣ, ਤੇ ਜਾਂ ਇੰਟਰਨੈਸ਼ਨਲ ਭਾਈਚਾਰੇ ਦੇ ਵਿੱਚ ਇਹ ਜਿਹੜੀ ਇਹ ਗੱਲ ਰੱਖੀ ਗਈ ਕਿ ਸਾਨੂੰ ਵਿੱਚ ਪੈ ਕੇ ਸਾਡੇ ਬਿਨਾਂ ਕਤਲੋਗਾਰਤ ਤੋਂ ਉਸ ਖਿੱਤੇ ਦੇ ਵਿੱਚ ਜਿਹੜੀਆਂ ਵੀ ਕੌਮਾਂ ਆਪਣੀ ਆਜ਼ਾਦੀ ਲਈ ਜੂਝ ਰਹੀਆਂ ਨੇ ਉਹਨਾਂ ਕੌਮਾਂ ਦੇ ਜਿਹੜੇ ਹੱਕ ਨੇ ਆਜ਼ਾਦ ਰਹਿਣ ਦੇ, ਹਿਊਮਨ ਰਾਈਟਸ ਜਿਹਨਾਂ ਨੂੰ ਪ੍ਰੋਟੈਕਟ ਕੀਤਾ ਜਾਵੇ। ਤੇ ਜਿਹਦੇ ਚੱਲਦੇ ਆ 15 ਅਗਸਤ ਨੂੰ ਜਿੱਥੇ ਬਹੁਤ ਸਾਰੀਆਂ ਜਿਹੜੀਆਂ ਤਕਰੀਬਨ ਸਾਰੀਆਂ ਹੀ ਉਹ ਇੰਗਲੈਂਡ ਹੋਵੇ, ਨਿਊਜ਼ੀਲੈਂਡ ਹੋਵੇ, ਆਸਟ੍ਰੇਲੀਆ ਹੋਵੇ, ਅਮਰੀਕਾ ਹੋਵੇ ਜਾਂ ਕੈਨੇਡਾ ਹੋਵੇ ਜਾਂ ਹੋਰ ਵੀ ਯੂਰਪ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਵਿੱਚ ਜਿਹੜੇ ਆ ਵੱਡੀਆਂ ਰੈਲੀਆਂ ਕੀਤੀਆਂ ਗਈਆਂ ਆਜ਼ਾਦੀ ਨੂੰ ਲੈ ਕੇ, ਸਿੱਖਾਂ ਵੱਲੋਂ, ਕਸ਼ਮੀਰੀਆਂ ਵੱਲੋਂ, ਨਾਗਿਆਂ ਵੱਲੋਂ। ਔਰ ਉੱਥੇ ਹੀ ਜਿਹੜਾ ਬੀਤੀ ਕੱਲ 17 ਅਗਸਤ ਨੂੰ ਵਾਸ਼ਿੰਗਟਨ ਡੀਸੀ ਅਮਰੀਕਾ ਦੀ ਰਾਜਧਾਨੀ, ਜਿੱਥੋਂ ਕਿਹਾ ਜਾਂਦਾ ਸਮਝਿਆ ਜਾਂਦਾ ਕਿ ਸਾਰੇ ਜਿਹੜੀ ਆ ਇੰਟਰਨੈਸ਼ਨਲ ਸਿਆਸਤ ਆ ਜਿਹੜੀ ਉੱਥੋਂ ਚੱਲਦੀ ਆ, ਉੱਥੇ ਸਿੱਖਸ ਫॉर ਜਸਟਿਸ ਵੱਲੋਂ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ, ਰੈਫਰੈਂਡਮ ਉਹਦਾ ਜਿਹੜਾ ਵੋਟਾਂ ਦਾ ਪੜਾਅ ਵਾਸ਼ਿੰਗਟਨ ਡੀਸੀ ਦੇ ਵਿੱਚ ਲਾਇਆ ਗਿਆ। ਔਰ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਕਿ ਇਹ ਜਿਹੜਾ ਵੋਟਾਂ ਦਾ ਪੜਾਅ ਉੱਥੇ ਲਾਇਆ ਗਿਆ ਇਹ ਕਿਸੇ ਹੋਰ ਜਗ੍ਹਾ ਤੇ ਨਹੀਂ ਬਲਕਿ ਅਮਰੀਕਨ ਕਾਂਗਰਸ ਦੀ ਜਿਹੜੀ ਬਿਲਡਿੰਗ ਆ, ਅਮਰੀਕਨ ਕਾਂਗਰਸ ਹਾਊਸ, ਉਸ ਦੇ ਗਲਿਆਰਾਂ ਦੇ ਵਿੱਚ ਲਾਇਆ ਗਿਆ। ਉਸੇ ਹੀ ਗਲਿਆਰੇ ਦੇ ਵਿੱਚ ਜਿਹੜਾ ਹੈਗਾ ਉਹ ਵਾਈਟ ਹਾਊਸ ਹੈ, ਜਿਹੜਾ ਬਿਲਡਿੰਗ ਆਫ ਦਾ ਇੰਟਰਨੈਸ਼ਨਲ ਪੋਲਿਟਿਕਸ ਸਮਝਿਆ ਜਾਂਦਾ। ਔਰ ਉੱਥੇ 16,500 ਜਿਹੜਾ ਸਿੱਖਾਂ ਨੇ ਆਪਣੀਆਂ ਵੋਟਾਂ ਦਾ ਇਸਤੇਮਾਲ ਕੀਤਾ। ਸਵਾਲ ਉੱਥੇ ਇੱਕ ਸੀ ਤੇ ਜਵਾਬ ਹਾਂ ਜਾਂ ਨਾ ਸੀ। ਸਵਾਲ ਇਹ ਸੀ ਕਿ ਕੀ ਤੁਸੀਂ ਪੰਜਾਬ ਨੂੰ ਭਾਰਤੀ ਖਿੱਤੇ ਚੋਂ ਆਜ਼ਾਦ ਵੇਖਣਾ ਚਾਹੁੰਦੇ ਹੋ? ਜਵਾਬ ਦੇਣਾ ਸੀ ਹਾਂ ਜਾਂ ਨਾ। ਸੋ ਇਹ ਜਦੋਂ ਵੋਟਾਂ ਖੁੱਲਣਗੀਆਂ ਪਤਾ ਲੱਗ ਜਾਏਗਾ। ਪਰ ਸਿੱਖਾਂ ਦੇ ਵਿੱਚ ਜਿਹੜਾ ਰੋਹ, ਜਿਹੜਾ ਉਤਸ਼ਾਹ, ਜਿਹੜਾ ਜਜ਼ਬਾ ਸੀ ਆਜ਼ਾਦੀ ਨੂੰ ਲੈ ਕੇ, ਉਹ ਦੱਸ ਰਿਹਾ ਸੀ ਕਿ ਇਹ ਵੋਟਾਂ ਜਿਹੜੀਆਂ ਹਾਂ ਦੇ ਵਿੱਚ ਹੀ ਪੈ ਰਹੀਆਂ ਨੇ। ਇੰਨਾ ਕੁ ਅਸੀਂ ਜਿਹੜਾ ਗੈਦਰਿੰਗ ਤੋਂ ਲੈ ਕੇ ਜਿਹੜੀਆਂ ਵੀ ਅਸੀਂ ਇਸ ਪ੍ਰੋਗਰਾਮ ਦੇ ਨਾਲ ਸੰਬੰਧਿਤ ਵੀਡੀਓਜ਼ ਦੇਖੀਆਂ ਨੇ, ਲਾਈਵ ਟੈਲੀਕਾਸਟ ਦੇਖੇ ਨੇ ਜਾਂ ਪੋਸਟ ਪੜ੍ਹੀਆਂ ਨੇ, ਤੇ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ 95% ਤੋਂ ਵੱਧ ਵੋਟਾਂ ਜਿਹੜੀਆਂ ਇਹ ਹਾਂ ਦੇ ਵਿੱਚ ਹੀ ਪਈਆਂ ਹੋਣਗੀਆਂ। ਸੋ ਸਿੱਖ ਕੌਮ ਨੂੰ ਔਰ ਸਿੱਖਸ ਫॉर ਜਸਟਿਸ ਨੂੰ ਇਸ ਵੱਡੇ ਪ੍ਰੋਗਰਾਮ ਦਾ ਜਿਹੜਾ ਉਹਨਾਂ ਨੇ ਆਗਾਜ਼ ਕੀਤਾ ਉਹਦੇ ਲਈ ਬਹੁਤ-ਬਹੁਤ ਵਧਾਈਆਂ। ਬੁਲੰਦੀਆਂ ਨੂੰ ਸ਼ੂਰਿਆ ਇਹ ਪ੍ਰੋਗਰਾਮ ਆ। ਔਰ ਹੋਰ ਵੀ ਜਿਹੜੀਆਂ ਲਾਈਕ ਮਾਈਂਡਡ ਜਥੇਬੰਦੀਆਂ ਨੇ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਜਾਂ ਵਿਦੇਸ਼ਾਂ ਦੇ ਵਿੱਚ, ਸਾਰਿਆਂ ਨੇ ਹੀ ਇਸ ਮੁਹਿੰਮ ਦੇ ਵਿੱਚ ਜਿਹੜਾ ਐਸਐਫਜੇ ਦਾ ਸਾਥ ਦਿੱਤਾ। ਸੋ ਪੰਜਾਬ ਦੇ ਹਵਾਲੇ ਦੇ ਨਾਲ ਜਿਹੜੀਆਂ ਧਿਰਾਂ ਸਾਡੀਆਂ ਉਸ ਗਰਾਊਂਡ ਜ਼ੀਰੋ ਤੇ ਸਰਗਰਮ ਨੇ, ਉੱਥੇ ਕੀ ਕੀ ਹੋਇਆ ਉਹਦੇ ਬਾਰੇ ਜਾਣਨ ਦੇ ਲਈ ਅੱਜ ਸਾਡੇ ਨਾਲ ਵਿਸ਼ੇਸ਼ ਮਹਿਮਾਨ ਜੁੜੇ ਨੇ। ਨੌਜਵਾਨ ਆਗੂ ਨੇ ਦਲ ਖਾਲਸਾ ਦੇ, ਸਰਦਾਰ ਮਾਨ ਸਿੰਘ ਨੌਜਵਾਨ ਆਗੂ ਨੇ, ਦਲ ਖਾਲਸਾ ਦੇ ਨਾਲ ਕੰਮ ਕਰ ਰਹੇ ਨੇ ਔਰ ਪੰਜਾਬ ਦੀ ਧਰਾਤਲ ਤੇ ਰਹਿੰਦੇ ਆਜ਼ਾਦੀ ਲਈ ਯਤਨਸ਼ੀਲ ਨੇ। ਸੋ ਇਹਨਾਂ ਕੋਲੋਂ ਆਪਾਂ ਜਾਣਦੇ ਹਾਂ ਪ੍ਰੋਗਰਾਮ ਦਾ ਜਿਹੜੀ ਗੱਲਬਾਤ ਆ, ਮੁੱਢਲੇ ਤੌਰ ਤੇ ਅਸੀਂ ਜਾਣਕਾਰੀ ਲਵਾਂਗੇ ਕਿ ਉਸ ਖਿੱਤੇ ਦੇ ਵਿੱਚ ਕਿਹੜੀਆਂ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਇਹਨਾਂ ਦਿਨਾਂ ਦੇ ਵਿੱਚ, ਔਰ ਓਵਰਆਲ 1947 ਦੀ ਸੋ-ਕਾਲ ਜਿਹੜੀ ਟ੍ਰਾਂਸਫਰ ਆਫ ਪਾਵਰ ਆ, ਉਸ ਤੋਂ ਬਾਅਦ ਦੇ ਜਿਹੜੇ ਪ੍ਰਭਾਵ ਨੇ ਉਸ ਖਿੱਤੇ ਦੇ ਵਿੱਚ ਉਹ ਕੀ ਹੋ ਰਹੇ ਨੇ। ਕੀ 78 ਸਾਲਾਂ ਦੇ ਵਿੱਚ ਉੱਥੇ ਕੋਈ ਸੁੱਖ ਦਾ ਸਾਹ ਕਿਸੇ ਨੂੰ ਆ ਸਕਿਆ ਜਾਂ ਫਿਰ ਉਸੇ ਤਰ੍ਹਾਂ ਉਹ ਚਾਹੇ ਭਾਰਤੀ ਜਿਹੜੀ ਰਾਜਨੀਤੀ ਹੋਵੇ,
ਭਾਰਤੀ ਫੇਵਰੀਕੇਟਡ ਨੇਸ਼ਨ ਦੀ ਰਾਜਨੀਤੀ ਹੋਵੇ ਜਾਂ ਫਿਰ ਜਿਹੜੀ ਸਾਡੀ ਆਪਣੀ ਸਿੱਖਾਂ ਦੀ ਪੰਜਾਬ ਦੀ ਰਾਜਨੀਤੀ ਹੋਵੇ, ਅਸੀਂ ਕਿੱਥੇ ਖੜੇ ਆ। ਤੇ ਪੰਜਾਬ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਆ, ਜਿਹੜੇ ਉੱਥੇ ਝੂਠੇ ਮੁਕਾਬਲੇ ਹੋ ਰਹੇ ਨੇ ਉਹਨਾਂ ਬਾਰੇ, ਤੇ ਪੰਜਾਬ ਦੀ ਜ਼ਮੀਨ ਨੂੰ ਕਿਵੇਂ ਹਥਿਆਉਣ ਦੇ ਜਿਹੜੇ ਨਵੇਂ ਹਥਕੰਡੇ ਅਪਣਾਏ ਜਾ ਰਹੇ ਨੇ, ਸੋ ਸਾਰਾ ਜਿਹੜਾ ਓਵਰਆਲ ਇਹ ਤਬਸਰਾ ਜਿਹੜਾ ਅਸੀਂ ਕਰਨ ਜਾ ਰਹੇ ਹਾਂ। ਔਰ ਇਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਆਪ ਨੂੰ ਦੱਸ ਦਈਏ ਕਿ ਇਸ ਪ੍ਰੋਗਰਾਮ ਦੇ ਜਿਹੜੇ ਸਪਾਂਸਰ ਨੇ ਉਹ ਨੇ ਅਕਾਲ ਇੰਟਰਪ੍ਰੀਟਰ ਸਰਵਿਸਿਜ਼। ਤੁਸੀਂ ਕੈਨੇਡਾ ਭਰ ਦੇ ਵਿੱਚ ਕਿਤੇ ਵੀ ਆਪਣਾ ਜਿਹੜਾ ਪੋਲੀਟੀਕਲ ਅਸਾਈਲਮ ਦਾ ਕੇਸ ਫਾਈਲ ਕਰਾਉਣਾ ਚਾਹੁੰਦੇ ਹੋ, ਉਹਦੇ 'ਚ ਤੁਹਾਨੂੰ ਇੰਟਰਪ੍ਰੀਟੇਸ਼ਨ ਦੀ ਜਿਹੜੀ ਲੋੜ ਆ ਉਹ ਚਾਹੀਦੀ ਆ, ਵਕੀਲਾਂ ਦੀ ਲੋੜ ਆ ਤੁਹਾਨੂੰ ਉਹ ਚਾਹੀਦੀ ਆ, ਉਹ ਅਸੀਂ ਤੁਹਾਡੇ ਲਈ ਕੰਮ ਜਿਹੜਾ ਕਰ ਸਕਦੇ ਆ। ਨੰਬਰ ਨੇ 514 770 74 65। ਅਸੀਂ ਲਾਫਿਨਟੀ ਐਡਵੋਕੇਟਸ ਦੇ ਨਾਲ ਕੰਮ ਕਰਦੇ ਹਾਂ। ਉਸ ਤੋਂ ਇਲਾਵਾ ਮੌਂਟਰੀਅਲ ਦੀਆਂ ਵੀ ਜਿਹੜੀਆਂ ਵੱਡੀਆਂ 2 ਫਰਮਾਂ ਨੇ ਜਿਹੜੀਆਂ ਪੋਲੀਟੀਕਲ ਅਸਾਈਲਮ ਦੇ ਕੇਸ ਕਰਦੀਆਂ ਨੇ, ਲਗਾਤਾਰ 38 ਸਾਲ ਦਾ ਇਹਨਾਂ ਦਾ ਟਰੈਕ ਰੈਕਟ ਹੈਗਾ, ਉਹਨਾਂ ਦੇ ਨਾਲ ਵੀ ਅਸੀਂ ਕੰਮ ਕਰਦੇ ਹਾਂ। ਸੋ ਸਾਨੂੰ ਸੰਪਰਕ ਕਰਨ ਦੇ ਲਈ 514 770 74 65 ਅਕਾਲ services@hotmail.com ਤੇ ਜਿਹੜਾ ਕਿਸੇ ਵੀ ਜਿਹੜਾ ਤੁਹਾਡਾ ਕੋਈ ਪੇਪਰ ਵਰਕ ਹੈ ਇਮੀਗ੍ਰੇਸ਼ਨ ਦਾ ਉਹ ਫਿਲ ਅਪ ਕਰਨ ਦੇ ਲਈ ਤੁਹਾਨੂੰ ਮਦਦ ਚਾਹੀਦੀ ਹੈ ਤਾਂ ਉਹ ਮਦਦ ਜਿਹੜੀ ਆ ਤੁਹਾਨੂੰ ਪ੍ਰੋਵਾਈਡ ਕਰ ਸਕਦੇ ਆ। ਸੋ ਹੁਣ ਸਮਾਂ ਹੋ ਗਿਆ ਜੀ, ਅਸੀਂ ਅੱਜ ਦੇ ਮਹਿਮਾਨ ਨੂੰ ਇੰਟਰੋਡਿਊਸ ਕਰੀਏ, ਉਹਨਾਂ ਨੂੰ ਜੀ ਆਇਆਂ ਆਖੀਏ। ਔਰ ਸਟੂਡੀਓ ਦੀਆਂ ਘੜੀਆਂ ਦੇ ਮੁਤਾਬਕ 12:07 ਨਿਊਯਾਰਕ ਦੇ ਸਮੇਂ ਅਨੁਸਾਰ ਔਰ 9:37 ਰਾਤ ਦੇ ਜਿਹੜੇ ਖਾਲਿਸਤਾਨ ਦੇ ਸਮੇਂ ਅਨੁਸਾਰ ਹੋਏ ਨੇ। ਤਕਰੀਬਨ 1 ਘੰਟਾ ਆਪਣੀ ਜਿਹੜੀ ਸਾਂਝ ਆ ਇਹ ਗੱਲਾਂ ਬਾਤਾਂ ਦੇ ਨਾਲ ਚੱਲਦੀ ਰਹੇਗੀ। ਤੁਸੀਂ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ YouTube ਤੇ ਵੀ ਮੈਸੇਜ ਕਰ ਸਕਦੇ ਹੋ, YouTube ਤੇ ਵੀ ਪ੍ਰੋਗਰਾਮ। ਔਰ ਪਿਛਲੇ ਹਫਤੇ ਮੈਂ ਥੋੜਾ ਜਿਹਾ 1 ਅੱਧਾ ਮਿੰਟ ਸੌਰੀ ਮੈਂ ਮਹਿਮਾਨ ਤੋਂ ਮਾਫੀ ਚਾਹੁੰਦਾ ਵੀ ਲਾਉਂਗਾ ਕਿ TV 84 ਨੇ ਬਰੈਂਪਟਨ ਦੇ ਵਿੱਚ ਇੱਕ ਜਿਹੜਾ ਗੋਰਮੈਡੋ ਕਮਿਊਨਿਟੀ ਸੈਂਟਰ ਆ, ਸਰਕਾਰੀ ਬਿਲਡਿੰਗ ਆ, ਉੱਥੇ ਇੱਕ ਆਪਣਾ ਸੈਮੀਨਾਰ ਕੀਤਾ ਜਿੱਥੇ TV 84 ਦੀਆਂ ਨਵੀਆਂ ਐਪਸ iOS ਤੇ ਐਂਡਰੋਇਡ ਦੀਆਂ ਇਹ ਦੋਨੇ ਐਪਸ ਲਾਂਚ ਕੀਤੀਆਂ। ਔਰ ਨਵੀਂ ਵੈਬਸਾਈਟ ਆ ਜਿਹੜੀ tv84.com ਇਹ ਵੀ ਲਾਂਚ ਕੀਤੀ ਆ। ਸੋ ਉਹਨਾਂ ਮਾਧਿਅਮਾਂ ਰਾਹੀਂ ਵੀ ਸਾਡੇ ਨਾਲ ਜੁੜ ਸਕਦੇ ਹੋ। ਔਰ ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ 514 476 84 84 20 ਮਿੰਟ ਪਹਿਲੇ ਸਾਨੂੰ ਦੇ ਦਿਓ। ਉਸ ਤੋਂ ਬਾਅਦ ਜੇ ਕੋਈ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤੇ ਜਰੂਰ ਤੁਹਾਡੀ ਕਾਲ ਆ ਉਹ ਲੈ ਜਾਏਗੀ ਤੇ ਤੁਹਾਡੇ ਜਿਹੜੇ ਮੈਸੇजेस ਨੇ YouTube ਦੇ ਉੱਤੇ ਉਹ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ। ਹੁਣ ਅਸੀਂ ਸਵਾਗਤ ਕਰਦੇ ਹਾਂ ਜੀ ਆਪਣੇ ਮਹਿਮਾਨ ਦਾ, ਸਰਦਾਰ ਮਾਨ ਸਿੰਘ ਜੀ। ਬਹੁਤ ਬਹੁਤ ਸਵਾਗਤ ਹੈ ਜੀ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਸਰਦਾਰ ਮਾਨ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਸਾਨੂੰ ਦੱਸੋ ਕਿ ਪੰਜਾਬ ਦੇ ਵਿੱਚ ਦਲ ਖਾਲਸਾ ਵੱਲੋਂ ਕਿਹੜੇ ਪ੍ਰੋਗਰਾਮ ਇਸ ਵਾਰ ਜਿਹੜਾ ਉਹ ਸੋ ਕਾਲਡ ਆਜ਼ਾਦੀ ਜਿਹਨੂੰ ਸਿੱਖ ਕਾਲੇ ਦਿਨ ਵਜੋਂ ਯਾਦ ਕਰਦੇ ਆ, ਔਰ ਦਲ ਖਾਲਸਾ ਦਾ ਬੜੀ ਦੇਰ ਦਾ ਇਹ ਸਟੈਂਡ ਆ ਕਿ ਅਸੀਂ ਜਿਹੜਾ ਇਸ ਮੁਲਕ ਦੀ ਹਸਤੀ ਨੂੰ ਨਹੀਂ ਮੰਨਦੇ, ਅਸੀਂ ਆਪਣੀ ਆਜ਼ਾਦੀ ਲਈ ਤਤਪਰ ਆ। ਸੋ ਇਸ ਸੰਬੰਧ ਦੇ ਵਿੱਚ ਕਿਹੜੇ ਪ੍ਰੋਗਰਾਮ ਨੇ ਇਸ ਵਾਰ ਜਿਹੜੇ 15 ਜਾਂ 14 ਅਗਸਤ ਨੂੰ ਕੀਤੇ ਗਏ ਜੀ? ਹਾਂਜੀ, ਇਸ ਵਾਰ ਸਾਡਾ ਇੱਕ ਫਿਰੋਜ਼ਪੁਰ ਵਿਖੇ ਤੇ ਪਟਿਆਲੇ ਅਤੇ ਜਲੰਧਰ ਵਿਖੇ ਅਸੀਂ 3 ਜ਼ੋਨ ਬਣਾਏ ਸਨ, ਮਾਲਵਾ, ਮਾਝਾ ਤੇ ਦੁਆਬਾ। ਤੇ ਬਹੁਤ ਭਰਵਾਂ ਹੁੰਗਾਰਾ ਸੰਗਤ ਵੱਲੋਂ ਲੋਕਾਂ ਵੱਲੋਂ ਮਿਲਿਆ। ਤੇ ਦਲ ਖਾਲਸਾ ਦਾ ਹਮੇਸ਼ਾ ਤੋਂ ਇਹ ਰਿਹਾ ਕਿ ਜਿਸ ਦੇਸ਼ ਨੇ ਸਾਨੂੰ ਗੁਲਾਮ ਕੀਤਾ ਹੋਵੇ, ਜਿਸ ਦੇਸ਼ ਨੇ ਸਾਡੇ ਉੱਤੇ ਅਤਿਆਚਾਰ ਕੀਤੇ ਹੋਣ, ਜਿਸ ਤਿਰੰਗੇ ਦੀ ਆੜ ਹੇਠ ਇੰਨਾ ਕੁਛ ਵਾਪਰਿਆ ਹੋਵੇ, ਅਸੀਂ ਉਸ ਦੇ ਜਸ਼ਨਾਂ ਦੇ ਵਿੱਚ ਸ਼ਾਮਲ ਹੋਣ ਦੀ ਬਜਾਏ ਅਸੀਂ ਇਹ ਆਪਣੇ ਵੱਲੋਂ ਮੈਸੇਜ ਆਪਣੇ ਲੋਕਾਂ ਨੂੰ ਅਤੇ ਦੁਨੀਆ ਭਰ ਦੇ ਵਿੱਚ ਦਿੰਦੇ ਰਹੀਏ ਕਿ ਇਹ ਜਿਹੜਾ ਦੇਸ਼ ਹੈ ਇਹ ਫਰੇਬੀ ਦੇਸ਼ ਆ। ਤੇ ਇਹਨਾਂ ਦੇ ਸੰਬੰਧਾਂ ਦੇ ਵਿੱਚ ਅਸੀਂ 14 ਤਰੀਕ ਨੂੰ 3 ਪ੍ਰੋਗਰਾਮ ਜਿਹੜੇ ਅਸੀਂ ਕੀਤੇ ਆ, ਇੱਕ ਪਟਿਆਲਾ ਵਿਖੇ, ਇੱਕ ਫਿਰੋਜ਼ਪੁਰ ਤੇ ਸ਼ਾਮ ਦਾ ਅਸੀਂ ਜਲੰਧਰ ਵਿਖੇ ਕੀਤਾ। ਤਿੰਨੇ ਜਗ੍ਹਾ ਸਾਨੂੰ ਬਹੁਤ ਭਰਵਾਂ ਹੁੰਗਾਰਾ ਸੰਗਤ ਵੱਲੋਂ ਮਿਲਿਆ ਤੇ ਦੁਨੀਆ ਨੂੰ ਇਹ ਮੈਸੇਜ ਗਿਆ ਕਿ ਪੰਜਾਬ ਦੇ ਵਿੱਚ ਸਿੱਖ ਹੈ ਜਿਹੜੇ ਆਜ਼ਾਦੀ ਚਾਹੁੰਦੇ ਆ, ਪੰਜਾਬ ਦੇ ਜਿਹੜੇ ਲੋਕ ਆ ਉਹ ਆਜ਼ਾਦੀ ਚਾਹੁੰਦੇ ਆ। ਤੇ ਇਕੱਲੇ ਬਾਹਰ ਹੀ ਨਹੀਂ, ਪੰਜਾਬ ਦੇ ਵਿੱਚ ਵੀ ਜਿਹੜੇ ਲੋਕ ਆ ਉਹ ਇਸ ਸੰਘਰਸ਼ ਦੇ ਵਿੱਚ ਸ਼ਾਮਲ ਨੇ ਜੀ। ਸੋ ਸਰਦਾਰ ਮਾਨ ਸਿੰਘ ਜੀ, ਤੁਸੀਂ ਇਹ ਵੀ ਸਾਨੂੰ ਦੱਸੋ ਕਿ ਕਿਹੜੀਆਂ ਲਾਈਕ ਮਾਈਂਡਡ ਜਥੇਬੰਦੀਆਂ ਨੇ ਜਿਹੜੀਆਂ ਤੁਹਾਡੇ ਨਾਲ ਇਸ ਖੁੱਲੀ ਜੰਗ ਦੇ ਵਿੱਚ ਜਿਹੜਾ ਖੁੱਲ ਕੇ ਸਾਥ ਦੇ ਰਹੀਆਂ ਨੇ? ਸਾਡਾ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਅਤੇ ਦਲ ਖਾਲਸਾ ਵੱਲੋਂ ਤੇ ਬਾਕੀ ਕੁਝ ਜਥੇਬੰਦੀਆਂ ਜਿਹੜੀਆਂ ਖੁੱਲ ਕੇ ਨਹੀਂ ਸਾਹਮਣੇ ਆਉਣੀਆਂ ਚਾਹੁੰਦੀਆਂ,
ਉਹ ਵੀ ਸਾਡੇ ਨਾਲ ਇਹਨਾਂ ਪ੍ਰੋਗਰਾਮਾਂ ਦਾ ਹਿੱਸਾ ਬਣਦੀਆਂ ਨੇ, ਪਰ ਉਹ ਅਫੀਸ਼ੀਅਲੀ ਨਹੀਂ ਇਹ ਦੱਸਣਾ ਚਾਹੁੰਦੇ ਉਹ। ਪਰ ਸਪੋਰਟ ਜਿਹੜੀ ਹੁੰਦੀ ਆ ਇੱਕ ਲਕੀਰ ਖਿੱਚੀ ਹੋਈ ਹੁੰਦੀ ਆ ਕਿ ਅਸੀਂ ਕਿਹੜੇ ਪਾਸੇ ਖਲੋਣਾ, ਕਿਹੜੇ ਪਾਸੇ ਅਸੀਂ ਨਹੀਂ ਖਲੋਣਾ। ਉਸ ਨੂੰ ਲਕੀਰ ਨੂੰ ਟੱਪ ਕੇ ਖਲੋਣਾ ਜਿਹੜਾ ਸਿਧਾਂਤਕ ਤੌਰ ਤੇ ਜਿਹੜੀ ਜਥੇਬੰਦੀ ਦੀ ਜਾਂ ਜਿਹੜੇ ਲੋਕਾਂ ਦੀ ਸਮਝ ਹੋਵੇ ਉਹੀ ਖਲੋ ਪਾਉਂਦੇ ਨੇ। ਬਾਕੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਜੇ ਕੋਈ ਵੋਟਾਂ ਦਾ ਰਸਤਾ ਹੋਵੇ, ਜਿਸ ਤਰ੍ਹਾਂ ਰੈਫਰੈਂਡਮ ਹੋ ਰਹੇ ਆ, ਜਾਂ ਜਿਸ ਤਰ੍ਹਾਂ ਕੋਈ ਹੋਰ ਰਸਤਾ ਹੋਵੇ, ਪੀਸ ਦਾ ਰਸਤਾ ਹੋਵੇ, ਕਿਉਂਕਿ ਹਰੇਕ ਬੰਦੇ ਦਾ ਜਿਹੜਾ ਟੈਂਪਰਾਮੈਂਟ ਆ ਉਹ ਸੰਘਰਸ਼ ਨਹੀਂ ਹੁੰਦਾ। ਕਈ ਲੋਕ ਬਹੁਤ ਲੋਕ ਹੁੰਦੇ ਆ ਜਿਹੜੇ ਇਹਨਾਂ ਗੱਲਾਂ ਤੋਂ ਡਰਦੇ ਹੁੰਦੇ ਆ, ਜੋ ਖੁੱਲ ਕੇ ਸਾਡੇ ਨਾਲ ਜਿਹੜੀਆਂ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਹੋਰ ਕਈ ਜਥੇਬੰਦੀਆਂ ਜਿਹੜੀਆਂ ਇੱਥੇ ਕੰਮ ਕਰ ਰਹੀਆਂ, ਉਹ ਸਾਡੇ ਨਾਲ ਖੁੱਲ ਕੇ ਸਾਹਮਣੇ ਆਉਂਦੀਆਂ। ਪਰ ਜਿਹੜੇ ਇਹ ਸਾਡੇ ਪ੍ਰੋਗਰਾਮ ਸਨ, ਇਹਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਦਲ ਖਾਲਸਾ ਵੱਲੋਂ ਇਹ ਪ੍ਰੋਗਰਾਮ ਰੱਖੇ ਗਏ ਸਨ ਤੇ ਬਹੁਤ ਵਧੀਆ ਰਿਸਪੌਂਸ ਰਿਹਾ ਜੀ। ਔਰ ਸਰਦਾਰ ਮਾਨ ਸਿੰਘ ਜੀ, ਜੇ ਇਸ ਗੱਲ ਨੂੰ ਆਪਾਂ ਹੋਰ ਘੋਖਣਾ ਹੋਵੇ ਤਾਂ ਤੁਹਾਨੂੰ ਕੀ ਲੱਗਦਾ ਵੀ ਉਹ ਕੀ ਕਾਰਨ ਹੋ ਸਕਦੇ ਨੇ ਕਿ 78 ਸਾਲਾਂ ਦੇ ਵਿੱਚ, ਪਿਛਲੇ 78 ਸਾਲਾਂ ਦੇ ਵਿੱਚ, ਜਿਹਦੇ ਬਾਰੇ ਵਿਸਤਾਰ ਵਿੱਚ ਵੀ ਤੁਹਾਨੂੰ ਪੁੱਛਾਂਗੇ ਕਿ ਤੁਸੀਂ ਉਹਦੇ ਬਾਰੇ ਕੀ ਸਮਝਦੇ ਹੋ, ਇੰਨਾ ਕੁਝ ਹੋਣ ਦੇ ਬਾਵਜੂਦ ਵੀ ਖੁੱਲ ਕੇ ਜਿਹੜੀਆਂ ਜਥੇਬੰਦੀਆਂ ਇਹ ਦਾਅਵਾ ਵੀ ਕਰਦੀਆਂ ਨੇ ਕਿ ਅਸੀਂ ਪੰਥ ਦੇ ਲਈ ਕੰਮ ਕਰ ਰਹੇ ਹਾਂ ਜਾਂ ਪੰਥ ਦੀ ਬਿਹਤਰੀ ਲਈ ਕੰਮ ਕਰ ਰਹੇ ਹਾਂ, ਉਹ ਖੁੱਲ ਕੇ ਆਉਣ ਦੇ ਵਿੱਚ ਹਜੇ ਵੀ ਕਿਉਂ ਦਿੱਕਤ ਮਹਿਸੂਸ ਹੋ ਰਹੀ ਹੈ ਜੀ? ਹਾਂਜੀ, ਇਹਦੇ ਬਾਰੇ ਆਪਾਂ ਨੂੰ ਥੋੜਾ ਜਿਹਾ ਪਿੱਛੇ ਜਾਣਾ ਪੈਣਾ ਜੀ, ਕਿਉਂਕਿ ਜਿਹੜੀ ਇਹ ਸਾਡੀ ਲੜਾਈ ਆ ਇਹ ਕੋਈ 1984 ਜਾਂ 1947 ਨੂੰ ਨਹੀਂ ਚੱਲੀ ਜੀ। ਸਾਡਾ ਦੋ ਬਾਹਮਣਵਾਦ ਅਤੇ ਸਿੱਖ ਮਤ ਦਾ ਬਾਬੇ ਕਾ ਤੇ ਬਾਬਰ ਕਾ ਇਨ ਦਾ ਸੈਂਸ ਵੀ ਜਿਹੜਾ ਵੀ ਉੱਥੇ ਪਾਵਰ ਦੇ ਵਿੱਚ ਹੈਗਾ, ਉਹਨਾਂ ਨਾਲ ਹਮੇਸ਼ਾ ਹੀ ਸਿੱਖ ਕੌਮ ਦੇ ਜਿਹੜੇ ਡਿਫਰੈਂਸਸ ਆ ਰਹੇ ਹੈ ਕਿ ਜਦੋਂ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਹੋਣ ਲੱਗੀ, ਜਦੋਂ ਪੰਜਵੇਂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨ ਲੱਗੇ, ਉਦੋਂ ਤੋਂ ਜਿਹੜੇ ਹਕੂਮਤ ਦੇ ਵਿੱਚ ਲੋਕ ਸਨ ਜਾਂ ਹਕੂਮਤ ਦੇ ਵਿੱਚ ਸਲਾਹਕਾਰ ਲੋਕ ਸਨ, ਚੰਦੂ ਵਰਗੇ, ਉਹਨਾਂ ਲੋਕਾਂ ਨੇ ਮੌਕੇ ਦੀ ਹਕੂਮਤ ਦੇ ਵਿੱਚ ਸਿੱਖਾਂ ਖਿਲਾਫ ਜਾਂ ਇੱਕ ਨਵੇਂ ਰਚੇ ਜਾ ਰਹੇ ਗ੍ਰੰਥ ਖਿਲਾਫ ਰੱਜ ਕੇ ਉੱਥੇ ਆਪਣੇ ਜਿਹੜੇ ਵਿਚਾਰ ਦਿੱਤੇ, ਆਪਣੀ ਜਿਹੜੀ ਨਫ਼ਰਤ ਦਾ ਬੀਜ ਉੱਥੇ ਬੋਇਆ, ਤੇ ਜਿਸ ਦਾ ਕਰਕੇ ਇਹ ਜਿਹੜੀ ਫਿੱਟ ਆ ਉਦੋਂ ਤੋਂ ਸ਼ੁਰੂ ਹੋਈ ਤੇ ਇਹ ਚਲਦੀ ਅੱਜ ਬਹੁਤ ਅੱਗੇ ਤੱਕ ਵੱਧ ਗਈ ਕਿ ਪੰਜਵੇਂ ਪਾਤਸ਼ਾਹ ਤੋਂ ਬਾਅਦ ਤਕਰੀਬਨ 9.5 ਲੱਖ ਸ਼ਹਾਦਤਾਂ ਸਿੱਖ ਕੌਮ ਦੇ ਵਿੱਚ ਹੋ ਚੁੱਕੀਆਂ। ਤੇ ਜਿਹੜੇ ਅਸੀਂ 78 ਸਾਲਾਂ ਦੀ ਗੱਲ ਕਰ ਰਹੇ ਹਾਂ, 1978 ਤੋਂ ਲੈ ਕੇ ਹੁਣ ਤੱਕ ਤਕਰੀਬਨ 40,000 ਦੇ ਕਰੀਬ ਸਿੰਘ ਸਿੰਘਣੀਆਂ ਇਸ ਸੰਘਰਸ਼ ਦੀ ਭੇਟ ਚੜ ਚੁੱਕੇ ਹਨ, ਜਾਂ ਕਹਿ ਲਈਏ ਕਿ ਗੁਰੂ ਨੂੰ ਪ੍ਰਵਾਨ 40,000 ਦੇ ਕਰੀਬ ਸਿੰਘ ਸਿੰਘਣੀਆਂ ਜਿਹੜੇ ਅਫੀਸ਼ੀਅਲ ਡਾਟਾ ਉਹਦੇ ਮੁਤਾਬਕ ਹੋ ਚੁੱਕੇ ਨੇ। ਤੋ ਇਹ ਜਿਹੜਾ ਪਵਿੱਤਰ ਕਾਰਜ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਸ਼ੁਰੂ ਕੀਤਾ, ਜਿਹੜਾ ਜਿਸ ਨੂੰ ਲਾਗੂ ਕਰਵਾਉਣਾ, ਜੇ ਆਪਾਂ ਮੰਨਦੇ ਹਾਂ ਕਿ ਖਾਲਸਾ ਅਕਾਲ ਪੁਰਖ ਕੀ ਫੌਜ ਆ, ਤੇ ਜਿਹੜੀ ਅਕਾਲ ਪੁਰਖ ਕੀ ਫੌਜ ਆ ਉਹਨੇ ਅਕਾਲ ਦਾ ਵਿਧਾਨ ਹੈ ਜਿਹੜਾ ਉਹ ਲਾਗੂ ਕਰਵਾਉਣਾ ਹੁੰਦਾ, ਉਹ ਅਕਾਲ ਦਾ ਵਿਧਾਨ ਲਾਗੂ ਕਰਵਾਉਣ ਹਿੱਤ ਇਹ ਜਿਹੜਾ ਸੰਘਰਸ਼ ਹੈ ਉਹ ਚੱਲਿਆ ਹੋਇਆ ਤੇ ਨਿਰੰਤਰ ਜਾਰੀ ਆ। ਤੇ ਇਸ ਸੰਘਰਸ਼ ਦੇ ਵਿੱਚ ਆਉਣ ਲਈ, ਇਸ ਸੰਘਰਸ਼ ਦੇ ਵਿੱਚ ਕੁੱਦਣ ਲਈ ਗੁਰੂ ਮਹਾਰਾਜ ਦਾ ਥਾਪੜਾ ਤੇ ਗੁਰੂ ਵੱਲੋਂ ਬਖਸ਼ੀ ਹੋਈ ਦ੍ਰਿੜਤਾ ਇਹ ਬਹੁਤ ਜ਼ਰੂਰੀ ਆ। ਜੇ ਇਹ ਦ੍ਰਿੜਤਾ ਨਾ ਹੋਵੇ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਿਧਾਂਤ ਦਾ ਪਤਾ ਨਾ ਹੋਵੇ ਤਾਂ ਕਈ ਵਾਰੀ ਬੰਦੇ ਦੇ ਜਿਹੜੇ ਪੈਰ ਆ ਉਹ ਥਿੜਕ ਜਾਂਦੇ ਆ। ਤੋ ਅੱਜ ਜਿਹੜੀ ਅਸੀਂ 1947 ਦੀ ਗੱਲ ਕਰ ਰਹੇ ਹਾਂ, ਜਿਹੜੀ ਮੌਕੇ ਦੀ ਆਪਾਂ ਨਜ਼ਾਕਤ ਦੀ ਗੱਲ ਕਰ ਰਹੀਏ, ਤਾਂ ਸਿੱਖਾਂ ਨੇ ਜਿਸ ਦੇਸ਼ ਦੇ ਨਾਲ ਆਪਣੀ ਕਿਸਮਤ ਨੂੰ ਜੋੜਿਆ ਜਾਂ ਧੋਖੇ ਨਾਲ ਜੜਵਾਇਆ ਗਿਆ, ਉਸ ਦੇ ਕਈ ਪੜਾਅ ਆਏ। ਅਸੀਂ ਇੱਥੇ ਜਿਹੜੇ ਉਹ ਲੋਕ ਸਨ ਜਿਨ੍ਹਾਂ ਨੂੰ ਲੱਗਦਾ ਸੀ ਵੀ ਕਾਨੂੰਨ ਸਾਡੇ ਲਈ ਕੁਛ ਕਰ ਸਕਦਾ ਆ ਜਾਂ ਸਾਡੇ ਬੰਦੇ ਜੇ ਪਾਵਰ ਦੇ ਵਿੱਚ ਜਾ ਕੇ ਕੁਛ ਕਰ ਸਕਦੇ ਆ, ਉਹਨਾਂ ਲੋਕਾਂ ਨੇ ਵੀ ਇੱਥੇ ਬਹੁਤ ਸਮਾਂ, ਬਹੁਤ ਪਲਾਨ ਹੰਡਾਏ। ਸਿੱਖਾਂ ਨੇ ਆਪਣਾ ਸੋ ਗਾਲ ਜੋ ਕਹਿ ਲਈਏ ਵੀ ਇਹ ਵੀ ਦੇਖ ਲਿਆ ਵੀ ਜੇ ਸਿੱਖ ਪ੍ਰਧਾਨ ਮੰਤਰੀ ਅਸੀਂ ਬਣਾ ਦਈਏ ਤਾਂ ਉਹ ਵੀ ਸਿੱਖਾਂ ਲਈ ਕੀ ਕਰ ਸਕਦਾ, ਉਹ ਵੀ ਉਸੇ ਹੀ ਪਾਸੇ ਭੁਗਤੇਗਾ।
ਸੋ ਅਸੀਂ ਜਿਸ ਸਥਿਤੀ ਦੇ ਵਿੱਚ ਆ ਕੇ ਖਲੋ ਗਏ ਆ, ਉੱਥੇ ਇਹ ਕਦੇ ਵੀ ਨਹੀਂ ਹੋ ਸਕਦਾ ਕਿ ਅਸੀਂ ਦਿੱਲੀ ਦੀ ਇੱਕ ਅਧੀਨਗੀ ਦੇ ਰਹਿੰਦੇ ਹੋਏ, ਦਿੱਲੀ ਦੇ ਅਧੀਨ ਰਹਿੰਦੇ ਹੋਏ ਪੰਥ ਦਾ, ਪੰਜਾਬ ਦਾ ਕੋਈ ਭਲਾ ਕਰ ਸਕਾਂਗੇ। ਇਹ ਕਦੇ ਨਹੀਂ ਹੋ ਸਕਦਾ। ਸੋ ਸਾਨੂੰ ਇਸ ਗੱਲ ਲਈ ਗੁਰੂ ਸਿਧਾਂਤ ਨੂੰ ਸਮਝਣਾ ਪਏਗਾ, ਜਾਂ ਗੁਰੂ ਸਿਧਾਂਤ ਨੂੰ ਸਮਝ ਕੇ ਹੀ ਅਸੀਂ ਕੋਈ ਫੈਸਲਾ ਲੈ ਸਕਦੇ ਹਾਂ। ਪਰ ਸਾਡੀ ਪ੍ਰੋਬਲਮ ਇਹ ਆ, ਅਸੀਂ ਗੁਰ ਸਿਧਾਂਤ ਨੂੰ ਨਹੀਂ ਸਮਝਦੇ, ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਚਾਰਧਾਰਾ ਨੂੰ ਨਹੀਂ ਸਮਝਦੇ, ਅਸੀਂ ਆਪਣੇ ਤੇ ਉਹਨਾਂ ਵਿਚਲੇ ਜਿਹੜੇ ਫਰਕ ਆ ਅਸੀਂ ਉਹ ਨਹੀਂ ਸਮਝ ਪਾਉਂਦੇ। ਤਾਂ ਕਰਕੇ ਅਸੀਂ ਇਸ ਕਹਿ ਲਈਏ ਮਿਸਅੰਡਰਸਟੈਂਡਿੰਗ ਜਾਂ ਇਸ ਚੀਜ਼ ਦਾ ਸ਼ਿਕਾਰ ਹੋ ਰਹੇ ਹਾਂ ਕਿ ਅਸੀਂ ਅਜੇ ਵੀ ਇਹਨਾਂ ਲੋਕਾਂ ਤੋਂ ਭਲੇ ਦੀ ਆਸ ਕਰ ਰਹੇ ਹਾਂ, ਤੇ ਜਿਨ੍ਹਾਂ ਲੋਕਾਂ ਨੇ ਸਾਨੂੰ ਅੱਜ ਇਸ ਪੋਜੀਸ਼ਨ ਤੇ ਲਿਆ ਕੇ ਖਿਲਾਰ ਦਿੱਤਾ ਆ। ਜੀ, ਸੋ ਸਰਦਾਰ ਮਾਨ ਸਿੰਘ ਜੀ, ਥੋੜੀ ਜਿਹੀ ਅਸੀਂ ਡਿਟੇਲ ਦੇ ਵਿੱਚ ਜਾਣਾ ਹੋਵੇ, ਕਿਉਂਕਿ ਮੈਂ ਇੱਕ ਫਰਮ ਕਿਉਰਿਓਸਿਟੀ ਮੈਂ ਇਹ ਗੱਲ ਪੁੱਛ ਰਿਹਾ ਜਿਹੜੀ ਮੇਰੇ ਅੰਦਰ ਪੈਦਾ ਹੁੰਦੀ ਹੈ ਜਦੋਂ ਮੈਂ ਤੁਹਾਡੇ ਵਰਗੇ ਨੌਜਵਾਨ ਨੂੰ ਅੱਜ ਦੇਖਦਾ ਕਿ ਜਿਹੜਾ ਫੀਲਡ ਉਹਨਾਂ ਨੇ ਚੁਣਿਆ ਦਲ ਖਾਲਸਾ, ਸਿੱਧੇ ਤੌਰ ਤੇ ਜਿਹੜੇ ਲਲਕਾਰਨ ਵਾਲੀ ਧਿਰ ਆ, ਤੇ ਇਹਨਾਂ 78 ਸਾਲਾਂ ਦੀ ਵੀ ਜਦੋਂ ਅਸੀਂ ਗੱਲ ਕਰਨੀ ਹੋਵੇ ਤਾਂ ਤੁਹਾਨੂੰ ਕਿਹੜੇ ਇਹੋ ਜਿਹੇ ਜਿਹੜੇ ਸਰਕਮਸਟੈਂਸਿਸ ਲੱਗੇ ਕਿ ਹੁਣ ਤੁਸੀਂ ਜਿਹੜੀ ਗੱਲਬਾਤ ਆ ਉਹ ਸਿੱਧੀ ਇੱਕ ਆਜ਼ਾਦੀ ਪਸੰਦ ਪਲੇਟਫਾਰਮ ਤੋਂ ਆਪਣੀ ਰੱਖ ਰਹੇ ਹੋ? ਤੁਸੀਂ ਵੱਖ-ਵੱਖ ਜਿਹੜੇ ਸੈਟਅਪ ਨੇ ਪੋਲੀਟੀਕਲ ਪਾਰਟੀਆਂ ਦੇ ਜਾਂ ਉੱਥੇ ਕਾਨੂੰਨੀ ਸੈਟਅਪ ਨੇ, ਤੁਸੀਂ ਉਹਨਾਂ ਨੂੰ ਇੱਕ ਤਰ੍ਹਾਂ ਨਕਾਰ ਕੇ ਉਸ ਧਿਰ ਦੇ ਨਾਲ ਅੱਜ ਖੜੇ ਹੋ, ਉਸ ਧਿਰ ਵੱਲੋਂ ਗੱਲ ਕਰ ਰਹੇ ਹੋ ਜਿਹੜੀ ਸਿੱਧੀ ਧਿਰ ਜਿਹੜੀ ਆ ਉਹ ਆਜ਼ਾਦੀ ਦੇ ਰਾਹ ਦੇ ਉੱਤੇ ਕੰਮ ਕਰ ਰਹੀ ਆ, ਇਫ ਐਂਡ ਵਟ ਜਿਨ੍ਹਾਂ ਦੇ ਵਿੱਚ ਕੋਈ ਨਹੀਂ ਹੈ। ਤੇ ਤੁਹਾਨੂੰ ਕੀ ਲੱਗਦਾ ਕਿ ਅੱਜ ਦਾ ਨੌਜਵਾਨ ਆ ਜਿਹੜਾ ਉਹ ਸਿੱਧਾ ਇਸ ਰਾਹ ਤੇ ਆਉਣ ਦੇ ਲਈ ਮਜਬੂਰ ਆ? ਉਹਦੇ ਪਿਛਲੇ ਕੀ ਕਾਰਨ ਨੇ ਜੇ ਅਸੀਂ ਜਿਹੜੇ ਇਹਨਾਂ 78 ਸਾਲਾਂ ਦੀ ਗੱਲ ਕਰਨੀ ਹੋਵੇ, ਤੇ ਕਿਹੜੇ ਮੁੱਖ ਕਾਰਨ? ਦਲ ਖਾਲਸਾ ਦੀ ਸਥਾਪਨਾ ਤੋਂ ਪਹਿਲਾਂ ਜਦੋਂ ਸਰਦਾਰ ਕਪੂਰ ਸਿੰਘ ਹੋਣਾ ਨਾਲ ਭਾਈ ਗਜਿੰਦਰ ਸਿੰਘ ਹੋਣੀ ਮਿਲਦੇ ਸਨ, ਉਹ ਨੌਜਵਾਨ ਸਨ ਤੇ ਉਹ ਉਹਨਾਂ ਸਮਿਆਂ ਦੇ ਵਿੱਚ ਹੀ ਸਮਝ ਚੁੱਕੇ ਸਨ, ਜਦੋਂ 1978 ਦੇ ਵਿੱਚ ਦਲ ਖਾਲਸਾ ਦੀ ਸਥਾਪਨਾ ਹੁੰਦੀ ਆ, ਕਿ ਜਿਸ ਦੇਸ਼ ਨਾਲ ਅਸੀਂ ਆਪਣੀ ਕਿਸਮਤ ਨੂੰ ਜੋੜਿਆ ਹੋਇਆ, ਇਹਨਾਂ ਦਾ ਜਦੋਂ ਆਪਾਂ 1947 ਦਾ ਵੀ ਪੜ੍ਹਦੇ ਹਾਂ ਕਿ 1946 ਦੇ ਵਿੱਚ ਹੀ ਸਰਦਾਰ ਪਟੇਲ ਨੇ, ਜੇ ਮੈਂ ਗਲਤ ਨਾ ਹੋਵਾਂ ਤਾਂ ਇਹ ਕਹਿਤਾ ਸੀ ਵੀ ਸਿੱਖ ਹੈ ਜਿਹੜੇ ਇਹ ਜਰਾਇਮ ਪੇਸ਼ਾ ਦੀ ਲੋਕਾਂ ਦੀ ਕੌਮ ਆ। 1846 ਦੇ ਵਿੱਚ ਉਸ ਤੋਂ ਪਹਿਲਾਂ ਇੱਕ ਅੰਗਰੇਜ਼ ਅਫਸਰ ਇਹ ਕਹਿ ਚੁੱਕਾ ਸੀ ਕਿ ਜਿੰਨਾ ਚਿਰ ਸਿੱਖ ਸਰਦਾਰਾਂ ਦੇ ਸਿਰਾਂ ਨੂੰ ਘੋੜਿਆਂ ਦੇ ਸੁੰਮਾਂ ਹੇਠ ਨਾ ਮਸਲਿਆ ਗਿਆ, ਉਦੋਂ ਤੱਕ ਇੱਥੇ ਅੰਗਰੇਜ਼ ਰਾਜ ਨਹੀਂ ਕਰ ਸਕਦੇ। ਕਿ ਇਸ ਤਖਤ ਦੇ ਉੱਤੇ, ਦਿੱਲੀ ਦੇ ਤਖਤ ਤੇ ਅਕਾਲ ਦੇ ਤਖਤ ਦੇ ਵਿੱਚ ਜਿਹੜਾ ਫਰਕ ਹੈ, ਜਿੱਥੋਂ ਮੈਂ ਤੁਹਾਨੂੰ ਦੱਸਦਾ ਵੀ ਸਾਡਾ ਜਿਹੜਾ ਇਸ ਪਾਸੇ ਆਉਣ ਦਾ ਮੁੱਖ ਕਾਰਨ ਬਣਦਾ ਆ ਕਿ ਇੱਕ ਦਿੱਲੀ ਦਾ ਤਖਤ ਹੈ, ਇੱਕ ਅਕਾਲ ਦਾ ਤਖਤ ਹੈ। ਦਿੱਲੀ ਦੇ ਤਖਤ ਨੇ ਹਮੇਸ਼ਾ ਜਿਹੜਾ ਅਕਾਲ ਦੇ ਤਖਤ ਦੇ ਉੱਤੇ ਜਿਹੜੇ ਸਿਧਾਂਤ ਹੈ ਉਹਨਾਂ ਨੂੰ ਹਮੇਸ਼ਾ ਨਕਾਰਿਆ, ਉਹਨਾਂ ਨੂੰ ਹਮੇਸ਼ਾ ਅੱਖੋਂ ਪਰੋਖੇ ਕੀਤਾ। ਬਾਕੀ ਜਿਹੜੀ ਗੱਲ ਇੱਥੇ ਬਣਦੀ ਹੈ 1947 ਤੋਂ ਬਾਅਦ ਵਾਲੀ, ਕਿ ਜਦੋਂ ਇਸ ਦੇਸ਼ ਦਾ ਸੰਵਿਧਾਨ ਬਣਿਆ, ਸਿੱਖਾਂ ਦੀ ਜਿਹੜੀ ਆਇਡੈਂਟੀਟੀ ਆ, ਸਿੱਖਾਂ ਦੀ ਜਿਹੜੀ ਪਹਿਚਾਣ ਆ, ਨਿਆਰੀ ਹੋਂਦ ਹੈ, ਨਿਆਰੀ ਹਸਤੀ ਹੈ, ਉਸੇ ਨੂੰ ਹੀ ਜਦੋਂ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ, ਤਾਂ ਇਹ ਜਿਨ੍ਹਾਂ ਨੌਜਵਾਨਾਂ ਦੇ ਅੰਦਰ ਇਹ ਗੱਲ ਪਹਿਲਾਂ ਤੋਂ ਸੀ, ਉਹਨਾਂ ਨੌਜਵਾਨਾਂ ਨੇ ਖੁੱਲ ਕੇ ਸਾਹਮਣੇ ਆ ਕੇ ਕਿ ਅਸੀਂ ਫਰਿਆਦ ਜਾਂ ਅਸੀਂ ਆਪਣੀ ਮੰਗ ਉਸ ਅੱਗੇ ਹੀ ਰੱਖ ਸਕਦੇ ਹਾਂ ਨਾ, ਜਿਹੜਾ ਕੋਈ ਸਾਡੀ ਹੋਂਦ ਨੂੰ, ਹਸਤੀ ਨੂੰ ਮੰਨਣ ਤੋਂ ਇਨਕਾਰੀ ਤਾਂ ਨਾ ਹੋਵੇ, ਘੱਟੋ ਘੱਟ ਸਾਨੂੰ ਮੰਨਦਾ ਤਾਂ ਹੋਵੇ। ਜੋ ਸਾਨੂੰ ਮੰਨਣ ਤੋਂ ਹੀ ਇਨਕਾਰੀ ਹੈ, ਜੇ ਅਸੀਂ ਆਪਣੀ ਗੱਲਬਾਤ ਉਹਨਾਂ ਨਾਲ ਕਰਾਂਗੇ ਜਾਂ ਉਹਨਾਂ ਅੱਗੇ ਆਪਣੀ ਕੋਈ ਗੱਲ ਲੈ ਕੇ ਜਾਵਾਂਗੇ, ਤਾਂ ਇਸ ਗੱਲ ਦੇ ਵਿੱਚੋਂ ਕੀ ਨਿਕਲਣਾ? ਸੋ ਸਾਨੂੰ ਜਿਹੜੀ ਲਕੀਰ ਹੈ, ਇਹ ਮਤਲਬ ਇਹ ਨਹੀਂ ਕਿ ਸਾਨੂੰ ਨਹੀਂ ਸਮਝ ਆ ਰਹੀ, ਇੰਡੀਆ ਨੇ, ਭਾਰਤ ਨੇ ਸਾਨੂੰ ਬਹੁਤ ਵਾਰ ਸਮਝਾਇਆ ਵੀ ਇੱਥੋਂ ਤੁਹਾਡੇ ਕੋਈ ਮਸਲੇ ਨਹੀਂ ਹੱਲ ਹੋਣੇ, ਤੇ ਪਰ ਸਿੱਖਾਂ ਦੇ ਅੰਦਰ ਜਾਂ ਹੋਰ ਨੌਜਵਾਨ ਜਿਹੜੇ ਅਜੇ ਵੀ ਨਹੀਂ ਸਮਝ ਚੁੱਕੇ, ਜੇ ਪੰਜਾਬ ਦੇ ਲੋਕ ਅਜੇ ਵੀ ਜਿਹੜੇ ਇਹਨਾਂ ਅੱਗੇ ਹੀ ਧਰਨੇ ਮੁਜ਼ਾਹਰੇ ਕਰਦੇ ਆ, ਜਿਹੜੇ ਇਹਨਾਂ ਤੋਂ ਮੰਗਾਂ ਲੈਣ ਲਈ, ਇਹਨਾਂ ਤੋਂ ਰਹਿਤਾਂ ਲੈਣ ਲਈ ਧਰਨੇ ਮੁਜ਼ਾਹਰੇ ਕਰਦੇ ਆ, ਉਹ ਸਭ ਵਿਅਰਥ। ਅਸੀਂ ਪਿੱਛੇ ਬਹੁਤ ਸੰਘਰਸ਼ ਦੇਖ ਚੁੱਕੇ ਹਾਂ ਕਿ ਕਿਸੇ ਮੰਗ ਨੂੰ ਲੈ ਕੇ ਆਪਾਂ ਉਹਨਾਂ ਅੱਗੇ ਫਰਿਆਦ ਲੈ ਕੇ ਜਾਂਦੇ ਆ, ਉੱਥੇ ਕੋਈ ਘਟਨਾਵਾਂ, ਸਰਕਮਸਟੈਂਸ ਹੁੰਦੇ ਆ, ਉੱਥੇ ਕੋਈ ਲਾਠੀ ਚਾਰਜ ਹੁੰਦੇ ਆ, ਉੱਥੇ ਟਕਰਾਅ ਹੁੰਦਾ, ਫਿਰ ਉਹ ਪਰਚੇ ਹੁੰਦੇ ਆ, ਫਿਰ ਪਰਚੇ ਰੱਦ ਕਰਾਉਣ ਲਈ ਸੰਘਰਸ਼ ਲੜੇ ਜਾਂਦੇ ਆ। ਸੋ ਜਿਸ ਪੋਜੀਸ਼ਨ ਤੇ ਅੱਜ ਸਾਨੂੰ ਲਿਆ ਕੇ ਖੜਾ ਕਰ ਦਿੱਤਾ, ਜੇ ਕੋਈ ਅੱਜ ਵੀ ਸਮਝੇ ਤਾਂ ਅੱਜ ਵੀ ਸਮਝਣ ਨੂੰ ਬਹੁਤ ਕੁਛ ਹੈ। ਜੇ
ਕਿਸੇ ਨੇ ਕੁੱਟ ਹੀ ਖਾਣੀ ਆ ਸਾਰੀ ਉਮਰ, ਉਹ ਤੇ ਨਹੀਂ ਸਮਝ ਸਕਦਾ। ਪਰ ਸਮਝਣ ਲਈ ਉਹੀ ਗੱਲਾਂ ਬਹੁਤ ਸਨ ਜੋ 1950 ਦੇ ਵਿੱਚ ਇਹਨਾਂ ਨੇ ਸੰਵਿਧਾਨ ਦੇ ਵਿੱਚ ਸਿੱਖਾਂ ਨੂੰ ਇੱਕ ਹਿੰਦੂਤਵਾ ਦਾ ਹੀ ਇੱਕ ਅੰਗ ਮੰਨ ਕੇ ਸਾਨੂੰ ਇਸ ਕਾਨੂੰਨ ਦੇ ਵਿੱਚ ਦਰਸਾਇਆ, ਸਾਡੀ ਹੋਂਦ ਨੂੰ ਮੰਨਣ ਤੋਂ ਇਨਕਾਰੀ ਕਰ ਦਿੱਤਾ। ਬਾਕੀ ਜੇ ਆਪਾਂ ਇਸ ਦੇ ਪਿੱਛੇ ਜਾਈਏ, ਸਾਡਾ ਜਿਹੜਾ ਗੁਰ ਸਿਧਾਂਤ ਆ, ਇਹ ਜਿਹੜੇ ਲੋਕ ਆ ਜਿਨ੍ਹਾਂ ਦੇ ਅਸੀਂ ਅੱਜ ਗੁਲਾਮ ਆ, ਇਹ ਲੋਕ 33 ਕਰੋੜ ਨੂੰ ਮੰਨਦੇ ਆ, ਇਹ ਲੋਕ ਮੂਰਤੀ ਪੂਜਾ ਨੂੰ ਮੰਨਦੇ ਆ, ਇਹ ਲੋਕਾਂ ਦੇ ਜਿਹੜੇ ਵਿਧਾਨ ਆ ਉਹ ਸਾਡੇ ਨਾਲ ਨਹੀਂ ਮੇਲ ਖਾਂਦੇ। ਅਸੀਂ ਇੱਕ ਓਂਕਾਰ ਨੂੰ ਮੰਨਦੇ ਆ, ਜਿਹੜੀ ਇਹਨਾਂ ਦੀ ਟੋਟਲ ਥਿਉਰੀ ਆ ਵੇਦਾਂ ਦੀ, ਉਹ ਸਾਰੀਆਂ ਨੂੰ ਇੱਕ ਓਂਕਾਰ ਰਿਜੈਕਟ ਕਰਦਾ। ਜਾਂ ਗੁਰਬਾਣੀ ਪੜ੍ਹਦੇ ਆ, ਉਹ ਸਾਰੇ ਇਹਨਾਂ ਦੇ ਚੀਜ਼ਾਂ ਨੂੰ ਰਿਜੈਕਟ ਕਰਦੀ ਆ। ਸੋ ਅਸੀਂ ਉਹਨਾਂ ਲੋਕਾਂ ਦੇ ਗੁਲਾਮ ਨਹੀਂ ਨਾ ਰਹਿ ਸਕਦੇ ਜਿਹੜੇ ਅਕਾਲ ਪੁਰਖ ਕੀ ਫੌਜ, ਜੇ ਅਸੀਂ ਆਪਣੇ ਆਪ ਨੂੰ ਮੰਨਦੇ ਆ, ਜੇ ਅਸੀਂ 10ਵੇਂ ਪਾਤਸ਼ਾਹ ਦਾ ਖੰਡੇ ਬਾਟੇ ਦੀ ਪਹੁਲ ਦਾ ਅਸੀਂ ਅੰਮ੍ਰਿਤ ਛਕਿਆ ਹੋਇਆ, ਫਿਰ ਅਸੀਂ ਉਹਨਾਂ ਲੋਕਾਂ ਦੇ ਅਧੀਨ ਤਾਂ ਨਹੀਂ ਰਹਿ ਸਕਦੇ ਨਾ, ਜਿਹੜੇ ਲੋਕਾਂ ਨੂੰ ਜਿਉਣ ਦਾ ਢੰਗ ਹੀ ਨਹੀਂ ਪਤਾ, ਜਾਂ ਜਿਹੜੇ ਲੋਕ ਇਸ ਕਾਬਲ ਹੀ ਨਹੀਂ ਕਿ ਉਹ ਹਕੂਮਤ ਕਰ ਸਕਣ। ਪਰ ਸਾਡੇ ਕਈ ਅੱਜ ਭੁੱਲੜ ਲੋਕ ਅਜੇ ਵੀ ਇਹਨਾਂ ਤੋਂ ਆਸ ਰੱਖੀ ਬੈਠੇ ਆ। ਸੋ ਅਸੀਂ ਜਿਹੜਾ ਸਾਡਾ ਜਿੰਨਾ ਵੀ ਪ੍ਰੋਗਰਾਮ ਹੁੰਦੇ ਆ, ਉਹ ਅਸੀਂ ਜਿੱਥੇ ਅਸੀਂ ਦੁਨੀਆ ਤੱਕ ਆਵਾਜ਼ ਪਹੁੰਚਾਉਣੀ ਹੁੰਦੀ ਆ, ਉਸੇ ਅਸੀਂ ਜਗ੍ਹਾ ਜਗ੍ਹਾ ਵਾਰ-ਵਾਰ ਸਿੱਖ ਕੌਮ ਨੂੰ ਵੀ ਸੁਚੇਤ ਇਹਨਾਂ ਗੱਲਾਂ ਤੋਂ ਕਰਦੇ ਰਹਿੰਦੇ ਆ ਕਿ ਅਜੇ ਵੀ ਵਕਤ ਹੈ, ਜਾਂ ਵਕਤ ਤੋਂ ਗੁਜ਼ਰੀ ਗਿਆ ਕਿ ਅਸੀਂ ਇਹ ਸੰਘਰਸ਼ ਵੱਲ ਤੁਰ ਕੇ ਸਾਡੀਆਂ ਜਿਹੜੀਆਂ ਰਾਹ ਦੀਆਂ ਮੰਜ਼ਿਲਾਂ ਨੇ, ਕੋਈ MP ਬਣਨਾ, ਕੋਈ MLA ਬਣਨਾ, ਇਹ ਨਹੀਂ ਹਨ। ਜੇ ਅਸੀਂ ਸਿੱਧਾ ਖਾਲਿਸਤਾਨ ਵੱਲ ਜਾਂ ਸਿੱਧਾ ਅਸੀਂ ਆਪਣੀ ਮੰਜ਼ਿਲ ਵੱਲ ਵਧਾਂਗੇ, ਸਾਰੇ ਇਕੱਠੇ ਹੋ ਕੇ ਤੁਰਾਂਗੇ, ਤਾਂ ਅਸੀਂ ਆਪਣੀ ਮੰਜ਼ਿਲ ਦੀ ਪ੍ਰਾਪਤੀ ਕਰ ਸਕਦੇ ਹਾਂ। ਅੱਛਾ, ਇਹ ਜਿਹੜੀ ਮਿਸ ਅੰਡਰਸਟੈਂਡਿੰਗ ਆ ਲੋਕਾਂ ਦੇ ਵਿੱਚ, ਜੇ ਅਸੀਂ ਵੱਡੀ ਪਿਕਚਰ ਨੂੰ ਦੇਖਣਾ ਹੋਵੇ ਤਾਂ ਮੇਰਾ ਖਿਆਲ ਆ ਹਜੇ ਤੱਕ ਲੋਕਾਂ ਨੂੰ ਜਾਂ ਪੰਥ ਨੂੰ ਇਹ ਵੀ ਸਮਝ ਨਹੀਂ ਆਈ ਕਿ ਅਸਲ, ਜੇ ਅਸੀਂ ਸਿੱਖਾਂ ਦੀ ਰਾਜਨੀਤੀ ਦੀ ਗੱਲ ਕਰਨੀ ਹੋਵੇ, ਮੈਂ ਥੋੜਾ ਜਿਹਾ ਪੰਜਾਬ ਵੱਲ ਨੂੰ ਆਉਣਾ ਚਾਹੁੰਦਾ ਕਿ ਅਕਾਲੀ ਕੌਣ ਹੈ। ਤੁਸੀਂ ਇਸ ਸੰਘਰਸ਼ ਦੇ ਵਿੱਚ ਜਿਹੜਾ ਬਾਬਾ ਗਜਿੰਦਰ ਸਿੰਘ ਹੋਣੀ, ਹੁਣ ਤਾਂ ਉਹ ਕਾਲ ਚਲਾਣਾ ਕਰ ਗਏ ਨੇ, ਉਹਨਾਂ ਦੇ ਸਮੇਂ ਤੋਂ ਹੀ ਜਦੋਂ ਉਹਨਾਂ ਨੇ ਇੱਕ ਲੰਬੀ ਲੜਾਈ ਹੈ ਜਿਹੜੀ ਦਲ ਖਾਲਸਾ ਨੇ ਲੜੀ ਹੈ, ਪਰ ਅੱਜ ਵੀ ਜੇ ਤੁਹਾਨੂੰ ਲਾਈਕ ਮਾਈਂਡਡ ਕੋਈ, ਭਾਵੇਂ ਤੁਹਾਡਾ ਆਪਣਾ ਜਿਹੜਾ ਉਹ ਇਲੈਕਸ਼ਨ ਸਿਸਟਮ ਦੇ ਵਿੱਚ ਪੈਣ ਦਾ ਕੋਈ ਇਰਾਦਾ ਨਹੀਂ, ਇਹ ਸਾਰੇ ਜਿਹੜਾ ਐਲਾਨੀਆਂ ਤੌਰ ਤੇ ਤੁਸੀਂ ਕਹਿੰਦੇ ਆ, ਬਟ ਫਿਰ ਵੀ ਐਜ਼ ਏ ਅਲਾਇੰਸ ਤੁਸੀਂ ਤਾਂ ਇੱਕ ਠੀਕ ਪਾਰਟੀ ਜਿਹੜੀ ਆ ਚੁਣੀ ਆ, ਅਕਾਲੀ ਦਲ ਅੰਮ੍ਰਿਤਸਰ, ਜਿਹੜੀ ਅਕਾਲ ਤਖਤ ਸਾਹਿਬ ਤੋਂ ਹੀ ਫਾਰਮ ਹੋਈ ਪਾਰਟੀ ਹੈ, ਤੇ ਉਹਨਾਂ ਦਾ ਜਿਹੜਾ ਮੁੱਖ ਨਿਸ਼ਾਨਾ ਉਹ ਵੀ ਆਪਾਂ ਦੇਖਦੇ ਆ ਕਿ ਪੰਜਾਬ ਦੀ ਆਜ਼ਾਦੀ ਆ। ਪਰ ਬਹੁਤਾਤ ਦੇ ਵਿੱਚ ਸਿੱਖ ਸਾਈਕੀ ਨੇ, ਜਾਂ ਸਮਝ ਲਓ ਵੀ ਉੱਥੇ ਦੇ ਪੰਜਾਬ ਦੇ ਲੋਕਲ ਪੋਲੀਟੀਕਲ ਸੈਟਅਪ ਨੇ ਹਜੇ ਤੱਕ ਇਹ ਭੁਲੇਖਾ ਹੀ ਦੂਰ ਨਹੀਂ ਕੀਤਾ ਕਿ ਅਕਾਲੀ ਦਲ ਅਸਲ ਹੈ ਕੌਣ। ਉਹਦੇ ਚੱਲਦਿਆਂ ਜੋ ਕੁਝ, ਜਿੰਨਾ ਨਿਘਾਰ ਸਾਡੀ ਰਾਜਨੀਤੀ ਦੇ ਵਿੱਚ, ਸਾਡੇ ਅਕਾਲ ਤਖਤ ਦੇ ਸਿਧਾਂਤ ਦੇ ਵਿੱਚ, ਸਾਡੀ ਸ਼੍ਰੋਮਣੀ ਕਮੇਟੀ ਦੀ, ਚਾਹੇ ਉਹ ਚੋਣਾਂ ਦੀ ਪਰੰਪਰਾ ਹੋਵੇ ਉਹਨਾਂ ਦੀ, ਚਾਹੇ ਉਹਨਾਂ ਦੀ ਜਿਹੜੀ ਕਾਰਜਕਾਰੀ ਵਿਧੀ ਹੋਵੇ, ਉਹਦੇ ਵਿੱਚ ਜਿਹੜਾ ਉਹ ਹਮੇਸ਼ਾ ਜਿਹੜੀਆਂ ਸਾਡੀਆਂ ਅਸਲ ਧਿਰਾਂ ਨੇ ਉਹ ਮਾਤ ਖਾ ਰਹੀਆਂ ਨੇ। ਇਹਦੀ ਵਜ੍ਹਾ ਤੁਸੀਂ ਕੀ ਸਮਝਦੇ ਹੋ ਕਿ ਇੱਕ ਸਰਕਾਰੀ ਏਜੰਡੇ ਵਜੋਂ ਜਿਹੜਾ ਉਹ ਉਭਾਰੇ ਗਏ ਅਕਾਲੀ ਦਲ ਬਾਦਲ ਨੂੰ ਸਾਰਾ ਕੁਝ ਪੰਥ ਨੇ ਸੌਂਪਤਾ, ਤੇ ਅੱਜ ਸਾਨੂੰ ਕਿੱਥੇ ਲਿਆ ਕੇ ਉਹਨਾਂ ਨੇ ਖੜਾ ਕਰ ਦਿੱਤਾ, ਇਹ ਸਾਡੇ ਸਾਹਮਣੇ ਆ, ਤਰਸਯੋਗ ਹਾਲਤ ਸਾਡੀ ਬਣਾ ਦਿੱਤੀ ਆ। ਤੇ ਤੁਸੀਂ ਕੀ ਸਮਝਦੇ ਹੋ ਕਿ ਕਿਹੜੇ ਉਹ ਕਾਰਨ ਰਹੇ ਹੋਣਗੇ ਜਿਨ੍ਹਾਂ ਕਰਕੇ ਹਜੇ ਤੱਕ ਅਸੀਂ ਆਪਣੇ ਮਤਲਬ ਬਹੁਤਾਤ ਦੇ ਵਿੱਚ ਸਿੱਖਾਂ ਨੂੰ ਹੀ ਸਮਝਾਉਣ ਦੇ ਵਿੱਚ ਸਫਲ ਆ ਕਿ ਸਾਡੀ ਜਿਹੜੀ ਆ ਪੋਲੀਟੀਕਲ ਨਿਸ਼ਾਨੇ ਜਿਹੜੇ ਆ ਸਾਡੇ, ਜਾਂ ਪੋਲੀਟੀਕਲ ਜਰਨੀ ਆ ਸਾਡੀ, ਉਹ ਕਿਸ ਪਾਸੇ ਨੂੰ ਹੋਵੇ? ਇਹਦਾ ਦੇਖੋ ਜੀ, ਜਦੋਂ ਤੋਂ ਅਕਾਲੀ ਦਲ ਬਣਿਆ ਆ, 1923 ਦੇ ਵਿੱਚ ਇਹਦੀ ਸਥਾਪਨਾ ਹੋਈ, ਤੇ ਜਦੋਂ ਤੱਕ ਇਹਨਾਂ ਨੇ ਪੰਥ ਦੀ ਗੱਲ ਮੁੱਖ ਰੱਖੀ, ਅਕਾਲ ਤਖਤ ਨੂੰ ਮੁੱਖ ਰੱਖਿਆ, ਤੇ ਇੱਥੋਂ ਦੀ ਜਿਹੜੀ ਬਹੁ ਗਿਣਤੀ ਆ ਜਾਂ ਇੱਥੋਂ ਦੀ ਜਿਹੜੀ ਹਾਕਮ ਧਿਰ ਆ ਉਹ ਬਹੁਤ ਚਲਾਕ ਹੈਗੀ ਆ, ਕਿਉਂਕਿ ਜਿਹੜਾ ਪਹਿਲਾਂ ਸਾਡਾ ਵਾਹ ਸੀਗਾ ਉਹ ਮੁਗਲ ਹਕੂਮਤਾਂ ਨਾਲ ਰਿਹਾ, ਤੇ ਮੁਗਲ ਹਕੂਮਤ ਦਾ ਇਹ ਸੀਗਾ ਵੀ ਸਾਡਾ ਧਰਮ ਕਬੂਲ ਕਰੋ ਤੇ ਨਹੀਂ ਤੁਹਾਨੂੰ ਮਾਰ ਦੇਵਾਂਗੇ। ਪਰ ਜਿਹੜੀ ਇਸ ਧਿਰ ਨਾਲ ਸਾਡਾ ਵਾਹ ਪਿਆ, ਇਹਨਾਂ ਦਾ ਇਹ ਨਹੀਂ ਆ ਵੀ ਤੁਸੀਂ ਸਾਡਾ ਧਰਮ ਕਬੂਲ ਕਰੋ ਜਾਂ ਜਾਂ ਅਸੀਂ ਤੁਹਾਨੂੰ ਖਤਮ ਕਰ ਦੇਣਾ। ਇਹਨਾਂ ਦਾ ਇਹ ਹੈ ਵੀ ਤੁਸੀਂ ਸਾਡੇ ਅਧੀਨ ਰਹੋ, ਭਾਵੇਂ ਤੁਸੀਂ ਗਾਤਰੇ ਪਾਓ, ਭਾਵੇਂ ਤੁਸੀਂ ਨੀਲੀਆਂ ਦਸਤਾਰਾਂ ਬੰਨੋ, ਭਾਵੇਂ ਤੁਸੀਂ ਨਗਰ ਕੀਰਤਨ ਕੱਢੋ, ਭਾਵੇਂ ਤੁਸੀਂ ਗੱਤਕਾ ਖੇਡੋ, ਜੋ ਮਰਜ਼ੀ ਤੁਸੀਂ ਆਪਣੇ ਧਰਮ ਦੀ ਪਾਲਣਾ ਕਰੋ, ਪਰ ਰਹੋ ਸਾਡੇ ਅਧੀਨ।
ਜਿੱਥੋਂ ਇਹਨਾਂ ਦਾ ਮੋੜ ਪੈਂਦਾ ਆ ਵੀ ਜਦੋਂ ਅਕਾਲੀ ਦਲ ਆਪਣੀ ਨੀਅਤ ਆ ਜਿਹੜੀ ਉਹ ਜਿਹੜੀ ਪਾਵਰ ਹੈ ਉਹਨੂੰ ਮਾਨਣ ਦੇ ਵਿੱਚ ਉਹਦਾ ਜਿਹੜਾ ਮੁੱਖ ਨਿਸ਼ਾਨਾ ਆ, ਜੇ ਆਪਾਂ ਸਮਝੀਏ ਵੀ ਮੁੱਖ ਮੰਤਰੀ ਬਣਨਾ ਜਾਂ ਇਸ ਸੱਤਾ ਦੇ ਉੱਤੇ ਕਾਬਜ ਹੋਣਾ, ਪੰਜਾਬ ਦੀ ਵਜ਼ੀਰੀ ਨੂੰ ਮਾਨਣਾ ਬਣ ਗਿਆ, ਤੇ ਉਦੋਂ ਤੋਂ ਇਹ ਗੁੰਮਰਾਹ ਹੋ ਗਏ। ਜਦੋਂ ਤੋਂ ਅਕਾਲੀ ਦਲ ਬਣਿਆ ਮੇਰਾ ਖਿਆਲ ਅੱਜ ਤੱਕ ਵੀ 50 ਅਕਾਲੀ ਦਲ ਉਹਦੇ ਵਿੱਚ ਬਣੇ, ਪਰ ਇਹ ਗੱਲ ਨਹੀਂ ਸਮਝ ਪਾਏ ਜਾਂ ਇਹ ਸਮਝਣਾ ਨਹੀਂ ਚਾਹੁੰਦੇ, ਕਿਉਂਕਿ ਇਹ ਗੱਲ ਕੋਈ ਇੰਨੀ ਬਰੀਕ ਥਿਉਰੀ ਤਾਂ ਹੈ ਨਹੀਂ ਵੀ ਜਿਹੜੇ ਨੌਜਵਾਨ ਆ ਅੱਜ ਕੁਝ ਪਰਮਜੀਤ ਮੰਡ ਵਰਗੇ ਜਾਂ ਜਿਹੜੇ ਨੌਜਵਾਨ ਦਲ ਖਾਲਸਾ ਨਾਲ ਜਾਂ ਹੋਰ ਆਜ਼ਾਦੀ ਪਸੰਦ ਜਥੇਬੰਦੀਆਂ ਨਾਲ ਨੌਜਵਾਨ ਤੁਰੇ ਹੋਏ, ਉਹ ਇਹ ਤਾਂ ਨਹੀਂ ਕਿ ਉਹ ਇਹਨਾਂ ਸਾਰਿਆਂ ਤੋਂ ਸਿਆਣੇ ਆ ਜਾਂ ਮਤਲਬ ਜਿਹੜੇ ਇਹਨਾਂ ਦੇ ਜਥੇਦਾਰ ਆ ਜਾਂ ਸਿੱਖ ਸਿਧਾਂਤਾਂ ਨੂੰ ਬਹੁਤਾ ਸਮਝਣ ਵਾਲੇ ਜਿਹੜੇ ਅਸੀਂ ਸੋ ਕਾਲ ਕਹਿ ਦਿੰਦੇ ਆ ਵੀ ਅਕਾਲੀ ਆਪਣੇ ਆਪ ਨੂੰ ਕਹਾਉਂਦੇ ਆ, ਵੀ ਉਹ ਤਾਂ ਹੈ ਨਹੀਂ ਵੀ ਜਿਹੜੀ ਗੱਲ ਸਾਡੇ ਸਮਝ ਆ ਰਹੀ ਆ ਉਹਨਾਂ ਦੇ ਨਹੀਂ ਆ ਰਹੀ, ਪਰ ਉਹ ਜਾਣ ਕੇ ਸਮਝਣਾ ਨਹੀਂ ਚਾਹੁੰਦੇ, ਕਿਉਂਕਿ ਜਿਹੜੀ ਸਾਡੀ ਨੀਅਤ ਆ ਉਹਦੇ ਨਾਲ ਹੀ ਸਾਡੀ ਪਾਰਟੀਆਂ ਦੀ ਨੀਤੀ ਬਣਦੀ ਆ। ਜੇ ਸਾਡੀ ਨੀਅਤ ਇੱਕ ਕੁਰਸੀ ਨੂੰ ਮੰਨਣ ਦੀ ਆ, ਜੇ ਸਾਡੀ ਨੀਅਤ ਐਸ਼ੋ ਆਰਾਮ ਕਰਨ ਦੀ ਆ, ਜਿਸ ਉਸ ਦੇਸ਼ ਦੇ ਵਿੱਚ ਅਸੀਂ ਗੁਲਾਮ ਆ, ਜੇ ਅਸੀਂ ਉਹਨਾਂ ਨੂੰ ਦੇਖ ਦੇਖ ਕੇ ਉਹਨਾਂ ਦੇ ਰੰਗ ਢੰਗ ਅਪਣਾ ਲਏ ਆ, ਪਰ ਮਹਾਰਾਜ ਇਹਦੇ ਬਾਰੇ ਕਹਿੰਦੇ ਆ ਵੀ ਸ਼ਾਹਾਂ ਸੁਰਤ ਗਮਾਈਆਂ ਰੰਗ ਤਮਾਸ਼ਾ ਚਾਹੇ ਬਾਬਰ ਬਾਣੀ ਫਿਰ ਗਈ ਕੋਈ ਨਾ ਰੋਟੀ ਖਾਏ, ਇਹ ਸਦਾ ਰਹਿਣ ਵਾਲੀਆਂ ਚੀਜ਼ਾਂ ਨਹੀਂ, ਕਿਉਂਕਿ ਥੋੜੇ ਸਮੇਂ ਲਈ ਤਾਂ ਕੋਈ ਚੀਜ਼ ਆਪਾਂ ਨੂੰ ਆਨੰਦ ਦੇ ਸਕਦੀ ਆ। ਜਿਸ ਤਰ੍ਹਾਂ ਆਪਾਂ ਅਕਾਲੀਆਂ ਦਾ ਹਾਲ ਦੇਖ ਰਹੇ ਆ ਵੀ ਅਕਾਲੀ ਦਲ ਬਾਦਲ ਨੂੰ ਇੰਡੀਆ ਨੇ ਵਰਤਿਆ ਸਿੱਖਾਂ ਦੇ ਖਿਲਾਫ, ਸਿੱਖਾਂ ਦੇ ਮਸਲਿਆਂ ਦੇ ਵਿੱਚ, ਪਰ ਅੱਜ ਉਹ ਵਰਤ ਕੇ ਉਹਨਾਂ ਦੇ ਉਹ ਕੰਮ ਦੇ ਨਹੀਂ ਰਹੇ, ਉਹਨਾਂ ਨੇ ਉਹ ਚਿਹਰੇ ਬਦਲੇ, ਨੀਤੀ ਆ ਜਿਹੜੀ ਉਹੀ ਰੱਖੀ, ਤੇ ਸਾਡੇ ਬੰਦੇ ਜਿਹੜੇ ਇਹਨਾਂ ਚੀਜ਼ਾਂ ਦੀ ਭੁੱਖ ਰੱਖਦੇ ਆ ਜਾਂ ਕਹਿ ਲਈਏ ਵੀ ਆਪਣੇ ਰੂਪ ਦੇ ਵਿੱਚ ਸਿੱਖਾਂ ਦਾ ਕੁਝ ਭਲਾ ਵੀ ਕਰਨਾ ਚਾਹੁੰਦੇ ਆ, ਰਿਆਇਤਾਂ ਦੀ ਲੜਾਈ ਲੜਨਾ ਚਾਹੁੰਦੇ ਆ, ਉਹ ਉਸ ਦੌੜ ਵਿੱਚ ਹੋ ਗਏ ਆ। ਪਰ ਜਿਹੜੇ ਅਕਾਲੀ ਹੋਣ ਦਾ ਮਾਣ, ਜਿਹੜਾ ਅਕਾਲੀ, ਜੇ ਆਪਾਂ ਅਕਾਲੀਆਂ ਦੀ ਗੱਲ ਕਰਦੇ ਆ, ਜੇ ਅਸੀਂ ਸਿੱਖ ਸਿਧਾਂਤਾਂ ਨੂੰ ਦੇਖੀਏ ਤਾਂ ਵੀ ਸਾਨੂੰ ਅਕਾਲੀ ਫੂਲਾ ਸਿੰਘ ਤੋਂ ਨੇੜੇ ਕੋਈ ਨਾਮ ਨਹੀਂ ਲੱਭਦਾ ਵੀ ਅਸੀਂ ਕਿਹਨੂੰ ਅਕਾਲੀ ਕਹੀਏ ਜਾਂ ਅਸੀਂ ਉਦਾਹਰਨ ਕਿਹਨਾਂ ਦੀ ਦਈਏ। ਸਾਡੇ ਲਈ ਇਸ ਸਿਸਟਮ ਦੇ ਅਧੀਨ ਹੋ ਕੇ ਸਾਡੇ ਲਈ ਉਹ ਉਦਾਹਰਨਾਂ ਹੀ ਮੁੱਕ ਗਈਆਂ, ਜਿਹੜੀਆਂ ਉਦਾਹਰਨਾਂ ਦੇ ਕੇ ਅਸੀਂ ਅਕਾਲੀ ਦਲ ਨੂੰ ਸਿਰਜਿਆ ਜਾਂ ਅਸੀਂ ਆਪਣੇ ਆਪ ਨੂੰ ਅਕਾਲੀ ਅਖਵਾ ਕੇ ਮਾਣ ਮਹਿਸੂਸ ਕਰਦੇ ਸਾਂ। ਅੱਜ ਇਸ ਸਥਿਤੀ ਉੱਤੇ ਲਿਆ ਕੇ ਖੜੇ ਕਰ ਦਿੱਤਾ ਸਾਨੂੰ। ਜੇ ਅਸੀਂ ਅੱਜ ਕਿਸੇ ਨੂੰ ਅਕਾਲੀ ਕਹਿ ਦਿੰਦੇ ਹਾਂ, ਉਹਨੂੰ ਗਾਲ ਵਲਗਾ ਲੱਗਦਾ ਆ। ਤੋ ਸਾਨੂੰ ਸਾਡੇ ਲੀਡਰਾਂ ਨੂੰ ਇਹ ਸਮਝਣਾ ਚਾਹੀਦਾ ਹੈ ਵੀ ਜਿਸ ਦੇਸ਼ ਵਿੱਚ ਰਹਿ ਕੇ ਅਸੀਂ ਜਿਨ੍ਹਾਂ ਤੋਂ ਰਿਆਇਤਾਂ ਦੀ ਮੰਗ ਕਰ ਰਹੇ ਹਾਂ, ਉਹਨਾਂ ਦੀ ਹੀ ਪੈਦਾ ਕੀਤੀ ਹੋਈ ਸਥਿਤੀ ਹੈ ਇਹ ਅਕਾਲ ਤਖਤ ਸਾਹਿਬ ਦਾ ਜਿਹੜਾ ਵਿਧਾਨ ਆ, ਸ਼੍ਰੋਮਣੀ ਕਮੇਟੀ ਦਾ ਜੋ ਅੱਜ ਹਾਲ ਆ, ਜੋ ਹਰਿਆਣਾ ਕਮੇਟੀ ਦਾ ਹਾਲ ਹੋ ਚੁੱਕਾ, ਜੋ ਹਜੂਰ ਸਾਹਿਬ ਬੋਰਡ ਦਾ ਹਾਲ ਹੋ ਚੁੱਕਾ, ਜੋ ਪਟਨਾ ਸਾਹਿਬ ਦਾ ਹਾਲ ਹੋ ਚੁੱਕਾ ਵੀ ਇੱਕ ਤਖਤ ਦੂਜੇ ਤਖਤ ਦੇ ਜਥੇਦਾਰਾਂ ਨੂੰ ਤਨਖਾਹੀਏ ਕਰਾਰ ਦੇ ਰਿਹਾ, ਜੋ ਜਿਹੜੀ ਸਿਚੁਏਸ਼ਨ ਜਿਨ੍ਹਾਂ ਨੇ ਪੈਦਾ ਕੀਤੀ ਹੈ, ਜੇ ਅਸੀਂ ਉਹਨਾਂ ਦੇ ਅਧੀਨ ਹੋ ਕੇ ਚੱਲਾਂਗੇ ਤਾਂ ਇਹ ਸਥਿਤੀ ਤਾਂ ਹੋਰ ਖਰਾਬ ਹੋਣ ਵੱਲ ਜਾ ਰਹੀ ਹੈ। ਸੋ ਸਮਝਣਾ ਚਾਹੀਦਾ ਸਾਨੂੰ ਜੀ। ਬਿਲਕੁਲ ਜੀ। ਸੋ ਸਰੋਤਿਓ, ਤੁਸੀਂ ਆਪਣਾ ਦਰਸ਼ਕੋ, ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਦਿਲ ਦੀਆਂ ਗੱਲਾਂ। ਮੇਰੇ ਨਾਲ ਸਰਦਾਰ ਮਾਨ ਸਿੰਘ ਜੁੜੇ ਹੋਏ ਨੇ, ਦਲ ਖਾਲਸਾ ਤੋਂ ਨੌਜਵਾਨ ਆਗੂ ਨੇ। ਅਸੀਂ ਗੱਲਬਾਤ ਕਰ ਰਹੇ ਹਾਂ ਆਫਟਰ ਮੈਥ ਆਫ 1947 ਕਿ ਸੋ ਕਾਲਡ ਆਜ਼ਾਦੀ ਜਿਹੜੀ ਟ੍ਰਾਂਸਫਰ ਆਫ ਪਾਵਰ ਹੋਈ ਹੈ, ਜਿਹਨੂੰ ਆਜ਼ਾਦੀ ਦਾ ਨਾਮ ਦਿੱਤਾ ਗਿਆ, ਉਸ ਵਰਤਾਰੇ ਤੋਂ ਬਾਅਦ ਅੱਜ ਅਸੀਂ ਕਿੱਥੇ ਖੜੇ ਹਾਂ ਸਮੁੱਚਤਾ ਦੇ ਵਿੱਚ, ਐਜ਼ ਏ ਸਿੱਖ, ਐਜ਼ ਏ ਪੰਜਾਬੀ, ਹਨਾ, ਜਾਂ ਐਜ਼ ਏ ਉਸ ਖਿੱਤੇ ਦੀ ਸਭ ਤੋਂ ਵੱਡੀ ਕੌਮ, ਕਿਵੇਂ ਅਸੀਂ ਹਜੇ ਵੀ ਸਾਨੂੰ ਜਿਹੜਾ ਉਹ ਖੁਆਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਉਹਦੀ ਵਜ੍ਹਾ ਜਿਹੜੀ ਆ ਉਹ ਚਾਹੇ ਧਰਾਤਲ ਦੀ ਰਾਜਨੀਤੀ ਹੋਵੇ ਜਾਂ ਸਾਡੀ ਜਿਹੜੀ ਆ ਉਹ ਸਿੱਖ ਫਲਸਫੇ ਤੋਂ, ਸਿੱਖ ਜਿਹੜੀ ਆ ਹਿਸਟਰੀ ਤੋਂ ਜਾਂ ਸਿੱਖ ਮਰਿਆਦਾ ਤੋਂ ਘਟ ਰਹੀ ਪਕੜ ਹੈ, ਉਹਦੀ ਉਹ ਜ਼ਿੰਮੇਵਾਰ ਆ, ਜਾਂ ਫਿਰ ਸਾਨੂੰ ਕਿਵੇਂ ਦਿਮਾਗੀ ਤੌਰ ਤੇ, ਜ਼ਹਿਨੀ ਤੌਰ ਤੇ ਜਿਹੜਾ ਅਪਾਹਜ ਉਸ ਸਿਸਟਮ ਵੱਲੋਂ ਹਰ ਦਿਨ ਜਿਹੜਾ ਬਣਾਇਆ ਜਾ ਰਿਹਾ, ਉਹ ਸਮੁੱਚਤਾ ਦੇ ਵਿੱਚ ਅੱਜ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਤੁਸੀਂ ਵੀ ਪ੍ਰੋਗਰਾਮ ਦੇ ਸੰਬੰਧੀ ਕੋਈ ਸਵਾਲ ਜਾਂ ਕੋਈ ਤੁਹਾਡਾ ਸੁਝਾਅ ਹੋਵੇ, ਕੋਈ ਹੋਰ ਤੁਹਾਡਾ ਕੋਈ ਕਮੈਂਟ ਹੋਵੇ, ਤਾਂ ਤੁਸੀਂ 514 476 8484 ਤੇ ਜਿਹੜਾ ਕਾਲ ਕਰਕੇ WhatsApp ਤੇ ਜਾਂ ਡਾਇਰੈਕਟ ਸਾਡੇ ਨਾਲ ਜੁੜ ਸਕਦੇ ਹੋ, ਜਾਂ ਸਾਨੂੰ ਮੈਸੇਜ ਕਰ ਸਕਦੇ ਹੋ WhatsApp ਤੇ, ਜਾਂ ਤੁਸੀਂ
ਜਿਹੜਾ YouTube ਤੇ ਵੀ ਮੈਸੇਜ ਕਰ ਸਕਦੇ ਹੋ। ਔਰ ਪ੍ਰੋਗਰਾਮ ਨੂੰ ਸਪਾਂਸਰ ਕਰਨ ਦੇ ਲਈ ਜਾਂ ਫਿਰ TV84 ਦੇ ਲਈ ਕੋਈ ਵੀ ਐਡਵਰਟਾਈਜ਼ਮੈਂਟ ਦੇਣ ਦੇ ਲਈ ਤੁਸੀਂ tv84.com, ਇਟਸ ਵੈਰੀ ਸਿੰਪਲ, tv84.com ਦੇ ਉੱਤੇ ਜਾ ਕੇ ਤੁਹਾਨੂੰ ਉੱਥੇ ਕੰਟੈਕਟ ਨੰਬਰ ਸਾਡੇ ਮਾਰਕੀਟਿੰਗ ਟੀਮ ਦੇ ਜਾਂ ਡੋਨੇਸ਼ਨ ਦੇ ਜਿਹੜੇ ਜਰੀਏ ਨੇ ਟੈਕਸ ਐਗਜ਼ੈਂਪਟ ਜਿਹੜੀਆਂ ਰਸੀਦ ਤੁਹਾਨੂੰ ਮਿਲਦੀਆਂ ਨੇ ਅਮਰੀਕਾ ਦੇ ਵਿੱਚ, ਤੇ ਜਾਂ ਫਿਰ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਤੁਸੀਂ ਆਪਣੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਕਰਵਾ ਕੇ ਜਿਹੜਾ ਸਾਡਾ ਸਾਥ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਉਹਨਾਂ ਨੰਬਰਾਂ ਦੇ ਉੱਤੇ ਕੰਟੈਕਟ ਕਰ ਸਕਦੇ ਹੋ। ਜਾਂ ਫਿਰ 514 476 84 84 ਤੇ ਵੀ ਤੁਸੀਂ ਪ੍ਰੋਗਰਾਮ ਤੋਂ ਬਾਅਦ ਆਪਣਾ ਮੈਸੇਜ ਇਹਨਾਂ ਨੰਬਰਾਂ ਤੇ ਵੀ ਛੱਡ ਸਕਦੇ ਹੋ ਤਾਂ ਕਿ ਅਸੀਂ ਤੁਹਾਨੂੰ ਜਿਹੜਾ ਉਹ ਕੰਟੈਕਟ ਕਰ ਸਕੀਏ। ਔਰ ਥੋੜੇ ਜਿਹੇ ਮੈਸੇਜ ਨੇ ਜਿਹੜੇ ਹੁਣ ਤੱਕ ਸਾਡੇ ਨਾਲ ਜੁੜੇ ਨੇ, ਉਹਨਾਂ ਦੇ ਆਪਾਂ ਦਰਸ਼ਕਾਂ ਦੇ ਪੜ੍ਹ ਲਈਏ ਜੀ। ਜ਼ੁਬੇਰ ਹੁਸੈਨ ਕਹਿੰਦੇ ਨੇ ਯੂ ਆਰ ਸੋ ਰਾਈਟ ਸਰ, ਧੰਨਵਾਦ ਜੀ। ਰਾਮ ਸਿੰਘ ਜਿਹੜੇ ਨੇ ਉਹ ਹੱਥ ਜੋੜ ਰਹੇ ਨੇ, ਸੋ ਫਤਿਹ ਬੁਲਾ ਰਹੇ ਨੇ। ਮੇਰਾ ਖਿਆਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਫੋਰਡ ਇਹਨਾਂ ਦਾ ਮੈਸੇਜ ਆ ਕਿ ਖਾਲਿਸਤਾਨ ਕਦੋਂ ਬਣੇਗਾ। ਫੋਰਡ ਜੀ ਖਾਲਿਸਤਾਨ ਬਣ ਚੁੱਕਾ ਹੈ ਜੀ। ਉਹ ਤਰੀਕ ਅਸੀਂ ਤੁਹਾਨੂੰ ਦੱਸ ਦਿੰਦੇ ਆ ਜੇ ਤੁਹਾਨੂੰ ਭੁੱਲਦੀ ਹੋਵੇ। 1986 ਦੇ ਵਿੱਚ 29 ਅਪ੍ਰੈਲ 1986 ਦੇ ਵਿੱਚ ਕੌਮ ਵੱਲੋਂ ਖਾਲਿਸਤਾਨ ਦਾ ਐਲਾਨ ਕਰ ਦਿੱਤਾ ਗਿਆ। ਸੋ ਖਾਲਿਸਤਾਨ ਬਣ ਚੁੱਕਾ। ਜਿਹੜੀ ਸਾਡੀ ਲੜਾਈ ਆ ਉਹਨੂੰ ਯਾਦ ਕਰਾਉਣ ਦੀ ਆ, ਤੇ ਅਸੀਂ ਸਰਦਾਰ ਮਾਨ ਸਿੰਘ ਉਹਨਾਂ ਤੋਂ ਵੀ ਪੁੱਛਦੇ ਆ ਇਸ ਸਵਾਲ ਦਾ ਜਵਾਬ। ਤੇ ਇੱਕ ਦੋ ਮੈਸੇਜ ਹੋਰ ਆ ਉਹ ਪੜ੍ਹ ਲਈਏ। ਜੁਝਾਰ ਸਿੰਘ ਵੀ ਕਹਿ ਰਹੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੁਝਾਰ ਸਿੰਘ ਜੀ। ਗੁਰਭੇਜ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜਿੰਦਾਬਾਦ। ਬਿਲਕੁਲ ਜੀ, ਖਾਲਿਸਤਾਨ ਜਿੰਦਾਬਾਦ ਹੈ ਜੀ। ਸੋ ਅੱਗੇ ਤੁਰਨ ਤੋਂ ਪਹਿਲਾਂ ਇਸ ਸਵਾਲ ਨੂੰ ਰਿਸਪੌਂਡ ਕਰਨਾ ਚਾਹੋਗੇ ਸਰਦਾਰ ਮਾਨ ਸਿੰਘ ਜੀ? ਇਹ ਪੁੱਛਦੇ ਨੇ ਖਾਲਿਸਤਾਨ ਕਦੋਂ ਬਣੇਗਾ। ਹਾਂਜੀ, ਖਾਲਿਸਤਾਨ ਜਿਵੇਂ ਤੁਸੀਂ ਕਿਹਾ ਬਣ ਚੁੱਕਾ। ਜਿਹੜੀ ਅੱਜ ਲੜਾਈ ਆ ਉਹ ਖਾਲਿਸਤਾਨ ਨੂੰ ਆਜ਼ਾਦ ਕਰਾਉਣ ਦੀ ਆ। ਸਾਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਕਿਉਂਕਿ ਪੰਜਾਬ ਹੈ ਜਿਹੜਾ ਉਹ ਕਦੇ ਵੀ ਇੰਡੀਆ ਦਾ ਹਿੱਸਾ ਨਾ ਸੀ, ਨਾ ਹੈ, ਨਾ ਰਹੇਗਾ। ਇਹ ਗੱਲ ਅਸੀਂ ਵਾਰ-ਵਾਰ ਹਰੇਕ ਪ੍ਰੋਗਰਾਮ ਦੇ ਵਿੱਚ ਸਿੱਖਾਂ ਦੇ ਮਨਾਂ ਦੇ ਵਿੱਚ ਪਾਉਣਾ ਚਾਹੁੰਦੇ ਹਾਂ ਕਿ ਪੰਜਾਬ ਹੈ ਜਿਹੜਾ ਉਹ ਇੰਡੀਆ ਦਾ ਹਿੱਸਾ ਨਹੀਂ ਹੈ, ਨਹੀਂ, ਨਾ ਸੀ, ਨਾ ਹੈ, ਨਾ ਰਹੇਗਾ। ਤੇ ਅੱਜ ਜਿਹੜੀ ਲੜਾਈ ਹੈ ਇਹਨੂੰ ਇੰਡੀਆ ਦੇ ਹੱਥੋਂ ਆਜ਼ਾਦ ਕਰਾਉਣ ਦੀ ਅਸੀਂ ਲੜ ਰਹੇ ਹਾਂ। ਤੇ ਜਿਸ ਲੜਾਈ ਦੇ ਵਿੱਚ ਅਸੀਂ ਤਕਰੀਬਨ 40,000 ਦੇ ਸਿੰਘ ਸਿੰਘਣੀਆਂ ਸ਼ਹੀਦ ਕਰਵਾ ਚੁੱਕੇ ਹਾਂ ਜਾਂ ਮਹਾਰਾਜ ਦੇ ਲੇਖੇ ਲੱਗ ਚੁੱਕੇ ਆ। ਅਸੀਂ ਉਸ ਗੱਲ ਨੂੰ ਵੀ ਸੇਵਾ ਹੀ ਸਮਝਦੇ ਹਾਂ। ਸਿੱਖ ਭਾਂਡੇ ਮਾਂਜਣ ਤੋਂ ਲੈ ਕੇ ਝਾੜੂ ਮਾਰਨ ਤੱਕ, ਜਾਂ ਚਾਹੇ ਤਲਵਾਰ ਚੱਕ ਕੇ ਸਿਰ ਲਾਉਣ ਜਾਵੇ, ਚਾਹੇ ਸਿਰ ਦੇਣ ਜਾਵੇ, ਅਸੀਂ ਇਸ ਗੱਲ ਨੂੰ ਸੇਵਾ ਹੀ ਸਮਝਦੇ ਹਾਂ। ਜਿਹੜਾ ਖਾਲਿਸਤਾਨ ਦਾ ਵਿਧਾਨ ਆ ਉਹ ਇਹ ਆ ਵੀ ਅਸੀਂ ਜਿਹੋ ਜਿਹਾ ਵਰਤਾਵ ਦੁਨੀਆ ਨਾਲ ਗੁਰੂ ਘਰ ਵਿੱਚ ਹੁੰਦਾ ਹਰੇਕ ਮਨੁੱਖ ਮਾਤਰ ਨਾਲ, ਉਹੋ ਜਿਹਾ ਵਰਤਾਵ ਅਸੀਂ ਇੱਥੋਂ ਦੇ ਪੰਜਾਬ ਦੇ ਵਸਿੰਦਿਆਂ ਨਾਲ ਜਾਂ ਦੁਨੀਆ ਨੂੰ ਅਸੀਂ ਮਾਡਲ ਦੇਣਾ ਚਾਹੁੰਦੇ ਹਾਂ ਵੀ ਗੁਰੂ ਨਾਨਕ ਸਾਹਿਬ ਦੀ ਸਿੱਖੀ ਹੈ ਜਿਹੜੀ ਉਹ ਹੈ ਕੀ ਆ। ਤੇ ਖਾਲਿਸਤਾਨ ਬਣ ਚੁੱਕਾ। ਅਸੀਂ ਇਹਨੂੰ ਜਿਹੜੀ ਆਜ਼ਾਦ ਕਰਾਉਣ ਦੀ ਲੜਾਈ ਆ ਅਸੀਂ ਸਾਰੇ ਇਕੱਠੇ ਹੋ ਕੇ ਲੜਾਂਗੇ ਤਾਂ ਇਹ ਕੱਲ ਬਣਿਆ। ਤੇ ਸਾਡੇ ਅੰਦਰ ਦ੍ਰਿੜਤਾ ਇਹ ਇੰਨੀ ਹੋਣੀ ਚਾਹੀਦੀ ਆ ਵੀ ਸਾਨੂੰ ਭਾਵੇਂ ਸਦੀਆਂ ਸੰਘਰਸ਼ ਕਰਨਾ ਪਵੇ, ਅਸੀਂ ਸੰਘਰਸ਼ ਲਈ ਤਿਆਰ ਹੋਈਏ, ਪਰ ਜਿਹੜੀ ਤਿਆਰੀ ਆ ਉਹ ਇਹ ਹੋਣੀ ਚਾਹੀਦੀ ਆ ਵੀ ਕੱਲ ਬਣਿਆ। ਤੇ ਅਸੀਂ ਇਸ ਲਈ ਰੈਡੀ ਹਾਂ ਜੀ। ਜੀ ਸੋ ਸਰਦਾਰ ਮਾਨ ਸਿੰਘ ਜੀ, ਇੱਕ ਬੜਾ ਅਹਿਮ ਸਵਾਲ ਕਈ ਵਾਰੀ ਖੜਾ ਕਰ ਦਿੰਦੇ ਨੇ ਲੋਕ ਕਿ ਉੱਥੇ ਡੈਮੋਕ੍ਰੇਸੀ ਆ, ਉੱਥੇ ਵੋਟ ਪੈਂਦੀ ਆ, ਤੇ ਜੇ ਤੁਸੀਂ ਕੁਝ ਚੇਂਜ ਕਰਨਾ ਤਾਂ ਵੋਟ ਪਾ ਕੇ ਚੇਂਜ ਕਰ ਸਕਦੇ ਹੋ ਤੇ ਆਪਣੇ ਲੀਡਰ ਕੋਲ ਕੁਝ ਵੀ ਕਰਾ ਸਕਦੇ ਹੋ। ਤੁਸੀਂ ਕੀ ਸਮਝਦੇ ਹੋ ਜੇ ਮੋਟੀ ਗੱਲ ਅਸੀਂ ਇਸ ਹਾਲਤ ਦੀ ਕਰਨੀ ਹੋਵੇ ਜਿਹਦੀ ਅਸੀਂ ਗੱਲਬਾਤ ਕਰ ਰਹੇ ਹਾਂ 1947 ਤੋਂ ਲੈ ਕੇ ਹੁਣ ਤੱਕ ਮੁੱਖ ਤੌਰ ਤੇ ਜਿਹੜੀਆਂ ਰਾਜ ਕਰਨ ਵਾਲੀਆਂ ਧਿਰਾਂ ਕਾਂਗਰਸ, ਅਕਾਲੀ ਦਲ, BJP ਅਕਾਲੀ ਦਲ ਤੇ ਹੁਣ ਜਿਹੜਾ ਆਪਣਾ ਆਮ ਆਦਮੀ ਪਾਰਟੀ, ਤੁਸੀਂ ਕੀ ਸਮਝਦੇ ਹੋ ਕਿ ਕੀ ਇਹਨਾਂ ਨੇ ਜਿਹੜੇ ਅਸਲ ਮੁੱਦੇ ਨੇ ਉਹਨਾਂ ਨੂੰ ਇਹ ਸੰਬੋਧਿਤ ਹੋਏ ਨੇ, ਉਹਨਾਂ ਨੂੰ ਇਹਨਾਂ ਨੇ ਕੋਈ ਉਹਨਾਂ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਉਹ ਜਿਹੜਾ ਸਾਡਾ ਆਜ਼ਾਦੀ ਦਾ ਹੱਲ ਹੈ, ਜਿਹੜੀਆਂ ਗੱਲਾਂ ਅਸੀਂ ਸਮਝਦੇ ਹਾਂ ਕਿ ਆਜ਼ਾਦ ਹੋ ਕੇ ਕੀਤੀਆਂ ਜਾ ਸਕਦੀਆਂ, ਕੀ ਇਹੋ ਜਿਹਾ ਜਿਹੜਾ ਗਿਵਨ ਸੈਟਅਪ ਆ ਉਸ ਪੋਲਿਟਿਕਸ ਦਾ ਉਹਦੇ 'ਚ ਉਹ ਮਸਲੇ ਐਡਰੈਸ ਹੋਏ ਨੇ ਜਿਹਨਾਂ ਨੂੰ ਐਡਰੈਸ ਕਰਨ ਦੀ ਲੋੜ ਆ ਪੰਜਾਬ ਦੇ ਵਿੱਚ? ਬਿਲਕੁਲ ਜੀ। ਵੋਟਾਂ ਰਾਹੀਂ ਜੇ ਆਪਾਂ ਗੱਲ ਕਰੀਏ, ਸਰਦਾਰ ਮਾਨ ਸਾਹਿਬ ਜਦੋਂ ਵੀ ਪਾਰਲੀਮੈਂਟ 'ਚ ਗਏ ਆ
ਤੇ ਜਦੋਂ ਉਹਨਾਂ ਨੇ ਇਹ ਗੱਲ ਚੁੱਕਣੀ ਚਾਹੀ ਵੀ ਪੰਜਾਬ ਆਜ਼ਾਦ ਹੋਣਾ ਚਾਹੁੰਦਾ, ਜਾਂ ਨਸਲਕੁਸ਼ੀ ਦੀ ਗੱਲ ਕੀਤੀ, ਜਾਂ ਕਿਹਾ ਵੀ ਇੰਡੀਆ ਨੇ ਸਾਡੇ ਸਿੱਖਾਂ ਨੂੰ ਸ਼ਹੀਦ ਕੀਤਾ, ਤਾਂ ਉਹਨਾਂ ਦਾ ਮਾਈਕ ਬੰਦ ਕਰ ਦਿੱਤਾ ਜਾਂਦਾ ਸੀ। ਕਿਉਂਕਿ ਜਿਹੜੀਆਂ ਭਾਰਤ ਦੇ ਵਿੱਚ ਜਿਹੜਾ ਸਿਸਟਮ ਹੈਗਾ ਆ 542 43 ਪਾਰਲੀਮੈਂਟ ਦੀਆਂ ਸੀਟਾਂ, ਉਹਦੇ ਵਿੱਚੋਂ ਪੰਜਾਬ ਦੀਆਂ 13 ਸੀਟਾਂ, ਜੇ 13 ਦੇ 13 ਹੀ ਜਿੱਤ ਕੇ ਉੱਥੇ ਜਾ ਕੇ ਕੋਈ ਗੱਲ ਕਰਨ ਤਾਂ ਵੀ ਇਸ ਨਾਲ ਕੋਈ ਗੱਲ ਨਹੀਂ ਬਣਨੀ। ਅਸੀਂ ਪਿੱਛੇ ਜੇ ਖੇਤੀ ਕਾਨੂੰਨਾਂ ਦਾ ਦੇਖਿਆ ਵੀ ਜਿਹੜੀ ਬਹੁ ਗਿਣਤੀ ਆ ਉਹ ਕਿਸ ਤਰ੍ਹਾਂ ਧੱਕਾ ਕਰਕੇ ਦੂਜਿਆਂ ਦੇ ਮਾਈਕ ਬੰਦ ਕਰਕੇ ਜੋ ਚਾਹਵੇ ਉਹ ਕਰ ਸਕਦੀ ਆ, ਪਰ ਉਹ ਜਿਹੜੇ ਕਾਨੂੰਨ ਆ ਜਾਂ ਵਾਪਸ, ਜਾਂ ਇੱਕ ਵਾਰੀ ਕਹਿ ਦਈਏ ਵੀ ਪੋਸਟਪੋਨ ਅਸੀਂ ਪੰਜਾਬੀਆਂ ਨੇ ਜਾਂ ਲੋਕਾਂ ਨੇ ਕਰਵਾਏ ਆ, ਉਹ ਸੰਘਰਸ਼ ਰਾਹੀਂ ਹੀ ਕਰਵਾਏ ਆ। ਪੰਜਾਬ ਦੀ ਵਿਧਾਨ ਸਭਾ ਨੇ ਉਹ ਜਿਹੜੇ ਬਿੱਲ ਸਨ ਉਹ ਰੱਦ ਕਰ ਦਿੱਤੇ ਸਨ, ਪਰ ਉਹਨਾਂ ਲਈ ਸੰਘਰਸ਼ ਕਿੰਨਾ ਕਰਨਾ ਪਿਆ ਉਹ ਅਸੀਂ ਸਾਰੇ ਦੇਖ ਚੁੱਕੇ ਹਾਂ ਕਿ ਵੋਟਾਂ ਰਾਹੀਂ ਜਿਸ ਮੁਲਕ ਕੋਲੋਂ ਆਜ਼ਾਦ ਹੋਣਾ ਹੋਵੇ ਉਸ ਦੇ ਸਿਸਟਮ ਅਪਣਾ ਕੇ ਨਹੀਂ ਆਜ਼ਾਦ ਹੋਇਆ ਜਾ ਸਕਦਾ ਹੁੰਦਾ। ਉਸ ਸਿਸਟਮ ਨੂੰ ਰੱਦ ਕਰਕੇ ਜੇ ਅਸੀਂ ਵੋਟਾਂ ਵਾਲਾ ਸਿਸਟਮ ਰਿਆਇਤਾਂ ਲੈਣ ਲਈ, ਅਸੀਂ ਇਹ ਨਹੀਂ ਕਹਿੰਦੇ ਵੀ ਇੱਥੇ ਕੋਈ ਖੇਤਰੀ ਪਾਰਟੀ ਸਾਡੀ ਨਾ ਹੋਵੇ, ਜਾਂ ਪੰਜਾਬ ਦੇ ਜਿਹੜੇ ਇੱਥੇ ਕੋਈ ਹੋਰ ਸੱਤਾ ਦੇ ਉੱਤੇ ਕਾਬਜ ਹੋਵੇ, ਪਰ ਪੰਜਾਬ ਦੀ ਸੱਤਾ ਦੇ ਉੱਤੇ ਕਾਬਜ ਹੋਣ ਨਾਲ ਖਾਲਿਸਤਾਨ ਨਹੀਂ ਬਣ ਜਾਣਾ। ਇਹ ਅਸੀਂ ਪਿੱਛੇ ਬਹੁਤ ਵਾਰ ਇਸ ਗੱਲ ਨੂੰ ਚੁੱਕਣ ਵਾਲਿਆਂ ਨੇ ਜਿੱਤ ਕੇ ਵੀ ਦੇਖ ਲਿਆ, ਤੇ ਇਸ ਗੱਲ ਨੂੰ ਅਸੀਂ ਕਿਸੇ ਵੀ ਤਰ੍ਹਾਂ ਕਰਕੇ ਦੇਖ ਸਕਦੇ ਹਾਂ। ਜੇ ਅਸੀਂ ਪੰਜਾਬ ਦੇ ਵਿੱਚ ਬੇਸ਼ੱਕ ਕੱਲ ਨੂੰ ਮੈਨੂੰ ਵੀ ਮੁੱਖ ਮੰਤਰੀ ਬਣਾ ਦਿੱਤਾ ਜਾਵੇ, ਮੈਂ ਵੀ ਇਸ ਗੱਲ ਲਈ ਕੁਝ ਨਹੀਂ ਕਰ ਪਾਵਾਂਗਾ, ਕਿਉਂਕਿ ਪਾਵਰਾਂ ਜਿਹੜੀਆਂ ਸੂਬਿਆਂ ਕੋਲ ਉਹ ਜਿੰਨੀਆਂ 1967 68 ਤੱਕ ਸਨ ਉਹ ਵੀ ਖੋਹ ਲਈਆਂ। ਅੱਜ ਸੂਬਿਆਂ ਕੋਲ ਕੋਈ ਪਾਵਰ ਨਹੀਂ ਹੈ। ਜੇ ਪਿੱਛੇ ਜੇ ਆਪਾਂ ਦੇਖਿਆ ਵੀ ਭਗਵੰਤ ਮਾਨ ਚਾਹੁੰਦਾ ਸੀ ਵੀ ਜਿਹੜੇ ਹਰਿਆਣੇ ਨੂੰ ਪਾਣੀ ਮੈਂ ਬੰਦ ਕਰ ਦੇਵਾਂ, ਬੇਸ਼ੱਕ ਉੱਤੋਂ, ਪਰ ਉਹ ਕਰ ਨਹੀਂ ਪਾਇਆ। ਜੋ ਸੈਂਟਰ ਚਾਹੁੰਦਾ ਜਾਂ ਜੋ ਬਹੁ ਗਿਣਤੀ ਚਾਹੁੰਦੀ ਉਸ ਦੇ ਖਿਲਾਫ ਜਾ ਕੇ ਇਸ ਸਿਸਟਮ ਦੇ ਅਧੀਨ ਰਿਹਾ ਕੋਈ ਗੱਲ ਨਹੀਂ ਬਣਨੀ ਹੈ। ਉਹ ਅਸੀਂ ਕਰਕੇ ਪਿਛਲੇ ਲੰਬੇ ਸਮੇਂ ਤੋਂ ਜਦੋਂ ਤੋਂ ਇਹ ਸੋ ਕਾਲ ਦੇਸ਼ ਆਜ਼ਾਦ ਹੋਇਆ ਜਾਂ ਇੰਡੀਆ ਜਾਂ ਜਿਹੜੀ ਪਾਵਰ ਟਰਾਂਸਫਰ ਹੋਈ ਹੈ, ਉਦੋਂ ਤੋਂ ਅਸੀਂ ਕਰ ਦੇਖ ਚੁੱਕੇ ਹਾਂ। ਕਦੇ ਵੀ ਵੋਟਾਂ ਨਾਲ ਜਾਂ ਇਸ ਸਿਸਟਮ ਦੇ ਅਧੀਨ ਰਹਿ ਕੇ ਇਸ ਸਿਸਟਮ ਤੋਂ ਆਜ਼ਾਦ ਨਹੀਂ ਹੋਇਆ ਜਾ ਸਕਦਾ। ਮੈਨੂੰ ਹੁਣੇ ਹੀ ਤੁਸੀਂ ਗੱਲਬਾਤ ਕੀਤੀ ਆ, ਯਾਦ ਆਈ ਆ ਜਦੋਂ ਨਾ ਇਸ ਵਾਰ ਸੰਗਰੂਰ ਤੋਂ ਜਿੱਤ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਪਾਰਲੀਮੈਂਟ 'ਚ ਗਏ ਨੇ। ਉਹਨਾਂ ਦੇ ਜਾਣ ਸਾਰੀ ਪਾਰਲੀਮੈਂਟ ਵੱਲੋਂ ਇੱਕ ਲਿਸਟ ਜਾਰੀ ਕੀਤੀ ਗਈ, ਉਹਦੇ 'ਚ ਤਕਰੀਬਨ 35 ਜਾਂ 40 ਲਫ਼ਜ਼ ਸੀ ਜਿਨ੍ਹਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਵੀ ਇਹ ਯੂਜ਼ ਨਹੀਂ ਹੋ ਸਕਦੇ। ਉਹਨਾਂ ਦੇ ਵਿੱਚ ਖਾਲਿਸਤਾਨ, ਆਜ਼ਾਦੀ, ਫਰੀडम, ਸੋਵਰੈਨਿਟੀ, ਹਾਂਜੀ, ਜਾਂ ਫਿਰ ਜਿਹੜੇ ਮੋਦੀ ਨੂੰ ਸੰਬੋਧਿਤ ਹੋ ਕੇ ਕਹਿੰਦੇ ਹੁੰਦੇ ਸੀ ਝੂਠਾ, ਚਾਏ ਵਾਲਾ, ਹਨਾ, ਏਦਾਂ ਦੇ 40, ਹੁਣ ਮੈਂ ਸਾਰੇ ਨਹੀਂ, ਮੈਂ ਯਾਦ ਨਹੀਂ, ਮੈਨੂੰ ਮੈਂ ਭੁੱਲਦਾ, ਬਟ ਤਕਰੀਬਨ 35 ਤੋਂ 40 ਅੱਖਰ ਐਸੇ ਸੀ ਇਹਨਾਂ ਦੇ ਪਾਬੰਦੀ ਲਾ ਦਿੱਤੀ ਗਈ। ਹੁਣ ਪਾਬੰਦੀ ਲਾਉਣ ਦਾ ਮਤਲਬ ਕੀ ਹੈ ਕਿ ਜਿਹੜੇ ਪਾਬੰਦੀਸ਼ੁਦਾ ਲਫ਼ਜ਼ ਨੇ ਪਾਰਲੀਮੈਂਟ ਦੇ ਵਿੱਚ, ਜੇ ਉਹਨੂੰ ਕੋਈ ਯੂਜ਼ ਕਰਦਾ ਤੇ ਉਹਦੇ ਪ੍ਰਸਾਰਣ ਤੇ ਵੀ ਰੋਕ ਹੈ, ਉਹਨੂੰ ਰਿਕਾਰਡ ਦੇ ਵਿੱਚ ਦਰਜ ਨਹੀਂ ਕੀਤਾ ਜਾਂਦਾ। ਸੋ ਇੱਥੇ ਤੱਕ ਜਿਹੜਾ ਮਜ਼ਾਕ ਆ ਉਸ ਜਿਹਨੂੰ ਇਹ ਕਹਿ ਰਹੇ ਆ ਕਿ ਬਹੁਤ ਵੱਡੀ ਡੈਮੋਕ੍ਰੇਸੀ ਆ, ਐਡਾ ਵੱਡਾ ਮਜ਼ਾਕ ਸਿਸਟਮ ਦਾ, ਉਸੇ ਵੱਲੋਂ ਬਿਲਕੁਲ ਉਸੇ ਤਰ੍ਹਾਂ ਜਿਵੇਂ ਕਿਰਪਾਨ ਦੇ ਉੱਤੇ ਜਿਹੜੀ ਇਲੀਗਲ ਪਾਬੰਦੀ ਲਾਈ ਗਈ ਸੀ, ਤੇ ਅੱਜ ਉਹ ਪਾਬੰਦੀ ਆ ਜਿਹੜੀ ਕੜੇ ਤੱਕ, ਜਿਹੜੀ ਆ ਬਾਕੀ ਕਕਾਰਾਂ ਤੱਕ ਵੀ ਪਹੁੰਚ ਗਈ ਆ। ਪ੍ਰੀਖਿਆਵਾਂ ਦੇ ਵਿੱਚ ਅਸੀਂ ਅਕਸਰ ਦੇਖਦੇ ਹਾਂ। ਔਰ ਇਹ ਮਤਲਬ ਕਹਿਣ ਦਾ ਵੀ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਤੁਸੀਂ ਲੜਾਈਆਂ ਲੜ ਕੇ ਜੇ ਉੱਥੇ ਤੱਕ ਪਹੁੰਚ ਵੀ ਜਾਓ ਤਾਂ ਉਹਨਾਂ ਨੇ ਇੰਤਜ਼ਾਮ ਐਸੇ ਕੀਤੇ ਹੋਏ ਆ ਵੀ ਤੁਸੀਂ ਜਿਹੜਾ ਆਪਣੀ ਗੱਲ ਰੱਖ ਹੀ ਨਾ ਸਕੋ। ਹਾਂਜੀ, ਹੁਣ ਇੱਕ ਗੱਲ ਮੈਂ ਤੇ ਤੁਸੀਂ ਗੱਲ ਕੀਤੀ ਆ ਵੀ ਪੇਪਰਾਂ ਦੇ ਵਿੱਚ ਜਿਹੜੇ ਕਕਾਰ ਪਾਉਣ ਤੋਂ ਮਨਾਹੀ ਆ, ਜਾਂ ਡੈਮੋਕ੍ਰੇਸੀ ਦੇ ਵਿੱਚ ਅੱਖਰ ਵਰਤਣ ਤੇ ਮਨਾਹੀ ਹੈ, ਤੇ ਮੈਂ ਤੇ ਉਸ ਭੈਣ ਨੂੰ ਬੇਨਤੀ ਕਰਾਂਗਾ ਵੀ ਜਿਹੜਾ ਸਿਸਟਮ ਤੁਹਾਡੀ ਆਪਾਂ ਜਿਹੜੀ ਸ਼ੁਰੂ 'ਚ ਗੱਲ ਕੀਤੀ ਸੀ, ਤੁਹਾਡੀ ਹੋਂਦ ਨੂੰ ਨਹੀਂ ਸਵੀਕਾਰਦਾ, ਜਿਸ ਸਿਸਟਮ ਨੇ ਇਹਨਾਂ ਸ਼੍ਰੀ ਸਾਹਿਬ ਵਾਲਿਆਂ ਨੂੰ ਆਪਣੇ ਸਿਸਟਮ ਰਾਹੀਂ ਰੌਂਦਿਆ ਹੋਵੇ, ਜਿਸ ਸਿਸਟਮ ਨੇ ਸਾਡੇ ਧੀਆਂ ਭੈਣਾਂ ਨੂੰ ਨੰਗੀਆਂ ਠਾਣਿਆਂ ਦੇ ਵਿੱਚ ਕੀਤਾ ਹੋਵੇ, ਸਾਡੇ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾਏ ਹੋਣ, ਇਹ ਸਿਸਟਮ ਨੇ ਸਾਡੇ ਪਵਿੱਤਰ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੇ ਕੀਤਾ ਹੋਵੇ, ਅਸੀਂ ਉਸ ਸਿਸਟਮ ਦੇ ਵਿੱਚ ਇੱਕ 4 ਛਿੱਲੜਾਂ ਦੀ ਨੌਕਰੀ ਕਰਨ ਲਈ
ਪੇਪਰ ਦੇਣ ਬਦਲੇ ਜਾਂ ਉਸ ਸਿਸਟਮ ਦੇ ਵਿੱਚ ਨੌਕਰੀ ਚਾਕਰੀ ਕਰਨ ਲਈ ਅਸੀਂ ਹਾੜੇ ਕੱਢਦੇ ਫਿਰਦੇ ਹਾਂ ਵੀ ਸਾਡੀ ਕਿਰਪਾਨ ਨੂੰ ਇਜਾਜ਼ਤ ਦਿਓ। ਇਹ ਮੈਂ ਨਹੀਂ, ਮੇਰੇ ਜੇ ਪਰਸਨਲ ਤੁਸੀਂ ਓਪੀਨੀਅਨ ਜਾਣੋ, ਇਹ ਇੰਡੀਆ ਆਪਣਾ ਸੁਭਾਅ ਮੁਤਾਬਕ ਆਪਣੀ ਦੁਸ਼ਮਣੀ ਨਿਭਾ ਰਿਹਾ, ਪਰ ਕੀ ਅਸੀਂ ਦੁਸ਼ਮਣ ਨੂੰ ਦੁਸ਼ਮਣ ਸਮਝ ਪਾ ਰਹੇ ਹਾਂ, ਜਾਂ ਅਸੀਂ ਕੀ ਆਪਣਾ ਸੁਭਾਅ ਜਿਹੜਾ ਨਿਭਾ ਰਹੇ ਹਾਂ ਵੀ ਜਿਨ੍ਹਾਂ ਦੀਆਂ ਅਸੀਂ ਬਾਤਾਂ ਗੁਰੂ ਘਰਾਂ ਦੇ ਵਿੱਚ ਪਾ ਕੇ ਸਾਖੀਆਂ ਸੁਣਾ ਕੇ ਦੁਨੀਆ ਨੂੰ ਪ੍ਰਭਾਵਿਤ ਕਰਦੇ ਹਾਂ, ਵਾਹ ਖੱਟਦੇ ਹਾਂ। ਨਵਾਬ ਕਪੂਰ ਸਿੰਘ ਹੋ ਗਏ, ਜੱਸਾ ਸਿੰਘ ਰਾਮਗੜੀਆ ਹੋ ਗਏ, ਜੱਸਾ ਸਿੰਘ ਆਹਲੂਵਾਲੀਆ ਹੋ ਗਏ, ਮਹਾਰਾਜਾ ਰਣਜੀਤ ਸਿੰਘ ਹੋ ਗਏ, ਭਾਈ ਤਾਰੂ ਸਿੰਘ ਹੋ ਗਏ, ਜਿੰਨਾ ਵੀ ਇਤਿਹਾਸ ਅਸੀਂ 18ਵੀਂ ਸਦੀ ਦਾ ਜਾਂ ਉਦੋਂ ਪਿਛਲੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦਾ ਸੁਣਾ ਕੇ ਦੁਨੀਆ ਕੋਲੋਂ ਵਾਹ ਖੱਟਦੇ ਹਾਂ, ਕੀ ਅਸੀਂ ਉਸ ਰਾਹ ਦੇ ਪਾਂਦੀ ਹਾਂ? ਤੇ ਕਿਉਂ ਅਸੀਂ ਇਹਨਾਂ ਦੀਆਂ ਲੇਲੜੀਆਂ ਕੱਢਦੇ ਹਾਂ ਵੀ ਸਾਡੇ ਤੋਂ ਪੇਪਰ ਲਓ, ਅਸੀਂ ਤੁਹਾਡੇ ਸਿਸਟਮ ਦੇ ਵਿੱਚ ਰਹਿ ਕੇ ਤੁਹਾਡੇ ਦੇਸ਼ ਦੀ ਸੇਵਾ ਕਰਾਂਗੇ। ਸੋ ਇਹ ਗੱਲ ਮੈਨੂੰ ਲੱਗਦਾ ਵੀ ਇਹ ਬੇਫਜ਼ੂਲ ਗੱਲਾਂ ਨੇ। ਇਹਨਾਂ ਚੀਜ਼ਾਂ ਦੇ ਵਿੱਚ ਇਸ ਦੇਸ਼ ਦੇ ਕਿਸੇ ਵੀ ਫੰਕਸ਼ਨਾਂ ਦੇ ਵਿੱਚ ਸਾਨੂੰ ਭਾਗ ਨਹੀਂ ਲੈਣਾ ਚਾਹੀਦਾ। ਕੱਲ ਮੇਰੇ ਗੱਲ ਯਾਦ ਆ ਗਈ ਕਿ ਕੋਈ ਸਰਪੰਚ ਨਾਭੇ ਸਾਈਡ ਦਾ ਲਾਲ ਕਿਲੇ ਤੇ ਇੱਕ ਚੰਗਾ ਸਰਪੰਚ ਹੋਣ ਦਾ ਸਨਮਾਨ ਪ੍ਰਾਪਤ ਕਰਨ ਗਿਆ, ਉੱਥੋਂ ਦੀ ਸਿਕਿਉਰਿਟੀ ਨੇ ਸ਼੍ਰੀ ਸਾਹਿਬ ਪਾਈ ਹੋਣ ਕਰਕੇ ਉਹਨੂੰ ਰੋਕ ਦਿੱਤਾ। ਤੇ ਅਸੀਂ ਕੀ ਲੈਣ ਜਾਂਦੇ ਆ ਉਹਨਾਂ ਸਮਾਗਮਾਂ ਦੇ ਵਿੱਚ ਜਿੱਥੇ ਸਾਨੂੰ ਜਲੀਲ ਹੋਣਾ ਪੈਂਦਾ, ਜਿੱਥੇ ਸਾਡੀ ਆਇਡੈਂਟੀਟੀ ਪ੍ਰਵਾਨ ਨਹੀਂ ਕੀਤੀ ਜਾਂਦੀ। ਸੋ ਸਾਨੂੰ ਸਿੱਧੇ ਹੋ ਕੇ ਸੰਘਰਸ਼ ਦੇ ਰਾਹ ਅੱਜ ਤੁਰ ਲਈਏ, 10 ਸਾਲ ਠਹਿਰ ਕੇ ਤੁਰ ਲਈਏ, ਜਾਂ 20 ਸਾਲ ਹੋਰ ਠਹਿਰ ਕੇ ਤੁਰ ਲਈਏ, ਇਹ ਸਾਨੂੰ ਤੁਰਨਾ ਪੈਣਾ। ਇਹ ਸਾਡੀਆਂ ਪੱਗਾਂ ਤੱਕ ਆਉਣਗੇ। ਜਿਵੇਂ ਅਸੀਂ ਦੇਖ ਰਹੇ ਹਾਂ ਪਿੱਛੇ ਜੇ ਮੁਸਲਮਾਨਾਂ ਨਾਲ ਇਹਨਾਂ ਨੇ ਦੇਖਿਆ ਵੀ ਤੁਸੀਂ ਪਬਲਿਕ ਪਲੇਸ ਦੇ ਵਿੱਚ ਨਮਾਜ਼ ਨਹੀਂ ਪੜ੍ਹ ਸਕਦੇ, ਇਹ ਕੋਈ ਦਿਨ ਐਸਾ ਆਉਣਾ ਵੀ ਤੁਸੀਂ ਪਬਲਿਕ ਪਲੇਸ ਦੇ ਵਿੱਚ ਸ਼੍ਰੀ ਸਾਹਿਬ ਪਾ ਕੇ ਨਹੀਂ ਜਾ ਸਕਦੇ, ਤੁਸੀਂ ਦਾੜਾ ਖੁੱਲਾ ਛੱਡ ਕੇ ਨਹੀਂ ਜਾ ਸਕਦੇ। ਜਿਵੇਂ ਪਿੱਛੇ ਦਫ਼ਤਰਾਂ ਦੇ ਵਿੱਚ ਦੇਖਿਆ ਅਸੀਂ ਵੀ ਤੁਸੀਂ ਦਾੜਾ ਖੁੱਲਾ ਛੱਡ ਕੇ ਨਹੀਂ ਜਾ ਸਕਦੇ, ਜਾਂ ਤੁਸੀਂ ਪੱਗ ਬੰਨ੍ਹ ਕੇ ਨਹੀਂ ਜਾ ਸਕਦੇ। ਸੋ ਇਹ ਦੁਸ਼ਮਣ ਆਪਣੀ ਦੁਸ਼ਮਣੀ ਨਿਭਾ ਰਿਹਾ। ਅਸੀਂ ਸਿੱਖ ਹੋਣ ਦਾ ਫਰਜ਼ ਕਿੰਨਾ ਕੁ ਨਿਭਾ ਰਹੇ ਹਾਂ? ਅਸੀਂ ਜਿਹੜੀ ਖੰਡੇ ਬਾਟੇ ਦੀ ਪੌੜ ਛਕੀ ਆ 10ਵੇਂ ਪਾਤਸ਼ਾਹ ਅੱਗੇ, ਵੀ ਜਿਹੜਾ ਸੀਸ ਆ 10ਵੇਂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਹੀ ਝੁਕੇਗਾ, ਅਸੀਂ ਉਸ ਗੱਲ ਦੀ ਕਿੰਨੀ ਕੁ ਲਾਜ ਪਾਲ ਰਹੇ ਹਾਂ? ਇਹ ਸਾਡੇ ਤੇ ਸਵਾਲੀਆ ਚਿੰਨ੍ਹ ਆ। ਕੀ ਅਸੀਂ ਉਹੋ ਜਿਹੇ ਸਿੱਖ ਹਾਂ ਜਿਹੋ ਜਿਹੇ ਮਹਾਰਾਜ ਨੇ ਸਾਨੂੰ ਬਣਾਇਆ ਸੀ, ਜਾਂ ਕੀ ਅਸੀਂ ਕੋਈ ਚੰਦ ਪੈਸਿਆਂ ਬਦਲੇ ਇਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਨੌਕਰੀ ਕਰਨ ਨੂੰ ਅਸੀਂ ਮਾਣ ਮਹਿਸੂਸ ਕਰਦੇ ਹਾਂ? ਸਾਡੇ ਬਹੁਤ ਸਾਰੇ ਲੋਕ ਆ ਜਿਹੜੇ ਇਹ ਸਾਡੇ ਸਿੱਖਾਂ ਨੂੰ ਸਾਡੀਆਂ ਹੀ ਸਟੇਜਾਂ ਦੇ ਉੱਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਹੀ ਕਹਿ ਕੇ ਬਹਿ ਕੇ ਗੱਲਾਂ ਕਰਦੇ ਆ ਵੀ ਸਿੱਖਾਂ ਨੂੰ IPS ਬਣਾਓ, PCS ਬਣਾਓ, ਜਾਂ ਵੱਡੇ ਅਹੁਦਿਆਂ ਤੇ ਭੇਜੋ। ਤੇ ਮੇਰਾ ਇੱਕ ਇਹ ਸਵਾਲ ਆ ਉਹਨਾਂ ਲੋਕਾਂ ਨੂੰ ਕਿ KPS ਗਿੱਲ ਦੇ ਦਸਤਾਰ ਨਹੀਂ ਸੀ ਸਜਾਈ ਹੋਈ? ਕਿ ਜਿਹੜੇ ਬੁੱਚੜ ਅਫਸਰ ਸਨ ਉਹ ਪੰਜਾਬੀ ਨਹੀਂ ਸਨ? ਤੇ ਉਹਨਾਂ ਵਿੱਚੋਂ ਹੋ ਸਕਦਾ ਕੋਈ ਸਿੱਖ ਪਰਿਵਾਰਾਂ ਨਾਲ ਹੀ ਸੰਬੰਧਿਤ ਹੋਣ, ਜਾਂ ਸਿੱਖਾਂ ਦੇ ਦਸਵੰਧ ਨਾਲ ਹੀ ਇਸ ਅਹੁਦਿਆਂ ਤੇ ਪਹੁੰਚੇ ਹੋਣ। ਉਹਨਾਂ ਨੇ ਸਗੋਂ ਸਾਡੇ ਤੇ ਵੱਧ ਜ਼ੁਲਮ ਕੀਤੇ ਆਪਣੀ ਇਮਾਨਦਾਰੀ ਸਾਬਤ ਕਰ ਲਈ, ਫੇਰ ਵੀ ਆਪਣੀ ਉਹ ਇਮਾਨਦਾਰੀ ਨਹੀਂ ਸਾਬਤ ਕਰ ਸਕੇ ਸਾਰੀ ਉਮਰ। ਤਾਂ ਕੀ ਅਸੀਂ ਦੇਸ਼ ਦੇ ਵਿੱਚ ਦੇਖਦੇ ਹਾਂ ਕਿ ਜਿਹੜਾ ਖਿਡਾਰੀ ਹੈ ਇੱਕ ਮੁੰਡਾ ਅਰਸ਼ਦੀਪ, ਉਹ ਜੇ ਇੱਕ ਕੈਚ ਵੀ ਛੱਡ ਦਿੰਦਾ ਉਹਨੂੰ ਖਾਲਿਸਤਾਨੀ ਕਿਹਾ ਜਾਂਦਾ। ਅਸੀਂ ਕਿਉਂ ਨਹੀਂ ਮਾਣ ਮਹਿਸੂਸ ਕਰਦੇ ਆਪਦੇ ਖਾਲਿਸਤਾਨੀ ਹੋਣ ਤੇ ਅਸੀਂ ਕਿਉਂ ਇਮਾਨਦਾਰੀ ਉਹਨਾਂ ਪ੍ਰਤੀ ਆਪਣੀ ਜਿਹੜੀ ਹੈ ਉਹ ਜ਼ਾਹਰ ਕਰਨ ਵਿੱਚ ਜਾਂ ਮਾਣ ਮਹਿਸੂਸ ਕਰਦੇ ਹਾਂ, ਜਾਂ ਆਪਣੀ ਇਮਾਨਦਾਰੀ ਉਹਨਾਂ ਨੂੰ ਦਿਖਾਉਣ ਲਈ ਅਸੀਂ ਕਿਸੇ ਵੀ ਹੱਦ ਤੱਕ ਜਾਂਦੇ ਹਾਂ? ਉਹ ਸਾਡੇ ਲੋਕ ਜਿਹੜੇ ਜਾਂਦੇ ਆ, ਅਸੀਂ ਨਹੀਂ ਜਾਂਦੇ। ਜਿਹੜੇ ਪੰਜਾਬ ਦੇ ਲੋਕ ਹੈ ਹਰ ਹਫ਼ਤੇ ਜਾਂ ਹਰ ਮਹੀਨੇ ਦੇ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਬਾਰਡਰ ਦੇ ਉੱਤੋਂ ਲਾਸ਼ਾਂ ਆ ਰਹੀਆਂ, ਆਪਣੀ ਇਮਾਨਦਾਰੀ ਦਾ ਸਬੂਤ ਅਸੀਂ ਦਿੰਦੇ ਹਾਂ। ਜੇ ਇੰਨਾ ਹੀ ਧਿਆਨ ਅਸੀਂ ਸਿੱਖ ਸਟਰਗਲ ਲਈ ਜਾਂ ਸਿੱਖਾਂ ਦੀ ਆਜ਼ਾਦੀ ਲਈ, ਪੰਜਾਬ ਦੀ ਆਜ਼ਾਦੀ ਲਈ ਲਾਵਾਂਗੇ ਤਾਂ ਉਹ ਦਿਨ ਦੂਰ ਨਹੀਂ ਇਸ ਖਿੱਤੇ ਦੇ ਵਿੱਚ ਖਾਲਸਾ ਰੂਪਮਾਨ ਹੋਏਗਾ। ਸੋ ਸਾਨੂੰ ਸਮਝਣਾ ਚਾਹੀਦਾ ਅਸੀਂ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ। ਜੇ ਡੈਮੋਕ੍ਰੇਸੀ ਦੀ ਸਾਨੂੰ ਅੱਜ ਤੱਕ ਸਮਝ ਨਹੀਂ ਆਈ ਤਾਂ ਇਹਦੇ ਬਾਰੇ ਮੈਨੂੰ ਨਹੀਂ ਲੱਗਦਾ ਮੇਰੇ ਕੋਲ ਕੋਈ ਸ਼ਬਦ ਨੇ। ਤੋਂ ਅਸੀਂ ਦੇਖ ਰਹੇ ਹਾਂ ਪਿੱਛੇ ਜੇ ਲੈਂਡ ਪੋਲਿੰਗ ਵਾਲਾ ਮਸਲਾ ਹੋਇਆ, ਜਾਂ ਮੈਂ ਕੱਲ ਹੀ ਦੇਖ ਰਿਹਾ ਸੀ ਇੱਕ ਬੀਬੀ ਦੱਸ ਰਹੀ ਵੀ ਅਸੀਂ 2 ਕਰੋੜ ਰੁਪਇਆ ਕੋਠੀ ਦੇ ਉੱਤੇ ਲਾਇਆ ਤੇ ਸਾਨੂੰ 24 ਲੱਖ ਰੁਪਇਆ ਦੇ ਕੇ ਕਹਿ ਰਹੇ ਨੇ ਅਸੀਂ ਢਾਵਾਂਗੇ। ਉਹ ਢਾਉਣਗੇ ਜਿਨ੍ਹਾਂ ਨੇ ਤੁਹਾਡਾ ਅਕਾਲ ਤਖਤ ਸਾਹਿਬ ਢਾਤਾ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗੋਲੀਆਂ ਮਾਰੀਆਂ, ਉਹਨਾਂ ਨੇ ਗੁਣ ਨਹੀਂ ਮੰਨਿਆ, ਜਾਂ ਅਹਿਸਾਨ ਫਰਾਮੋਸ਼ ਲੋਕ ਕਹਿੰਦੇ ਆ, ਅਕਿਰਤ ਘਣ ਜੇ ਆਪਾਂ ਕਹਿ ਸਕਦੇ ਹੋਈਏ ਵੀ ਅਕਿਰਤ ਘਣ ਲੋਕ ਜਿਨ੍ਹਾਂ ਨੇ ਮਹਾਰਾਜ ਦਾ ਕੋਈ ਗੁਣ ਨਹੀਂ ਮੰਨਿਆ, ਗੁਣ ਨਹੀਂ ਸਮਝਿਆ, ਉਹ ਲੋਕ ਅੱਜ ਤੁਹਾਡੇ ਲੰਗਰ ਲਾਉਣ ਨੂੰ, ਤੁਹਾਡੇ ਦੇਸ਼ ਲਈ ਜਾ ਕੇ ਤੁਸੀਂ ਜਿਸ ਤਿਰੰਗੇ ਲਈ ਗੋਲੀਆਂ ਖਾਈ ਜਾਓ, ਕੁਛ ਕਰੀ ਜਾਓ, ਅੰਨ ਪੈਦਾ ਕਰੀ ਜਾਓ,
ਇਹਨਾਂ ਲਈ ਜਾਨ ਵੀ ਦੇ ਦਿਓ, ਤੁਸੀਂ ਆਪਣੀ ਇਮਾਨਦਾਰੀ ਇਹਨਾਂ ਲਈ ਨਹੀਂ ਸਾਬਤ ਕਰ ਸਕਦੇ ਤਾਂ ਇਸ ਨਾਲੋਂ ਚੰਗਾ ਅਸੀਂ ਸੰਘਰਸ਼ ਦੇ ਰਾਹ ਤੁਰੀਏ, ਅਸੀਂ ਗੁਰੂ ਮਹਾਰਾਜ ਦੇ ਪੁੱਤਰ ਬਣੀਏ, ਤਾਂ ਮਹਾਰਾਜ ਸਾਨੂੰ ਆਪਣੀ ਗੋਦ ਬਖਸ਼ਿਸ਼ ਕਰਦੇ ਨੇ, ਅਸੀਂ ਉਹ ਵਾਲੀ ਸੇਵਾ ਕਰੀਏ, ਨਾ ਕਿ ਇਸ ਜਿਹੜੇ ਅਖਾਉਤੀ ਡੈਮੋਕ੍ਰੇਸੀ ਦੇ ਅਸੀਂ ਪੁੱਤਰ ਬਣ ਕੇ ਆਪਣੇ ਆਪ ਨੂੰ ਸਮਾਜ ਦੇ ਵਿੱਚ ਵਿਚਰੀਏ। ਬਿਲਕੁਲ ਜੀ। ਇੱਕ WhatsApp ਦੇ ਉੱਤੇ ਵੀਰ ਦਾ ਮੈਸੇਜ ਆਇਆ, ਉਹ ਮੈਨੂੰ ਕਹਿੰਦੇ ਨੇ ਕਿ ਬਲਵੀਰ ਸਿੰਘ ਜੀ, ਜਦੋਂ ਤੁਹਾਨੂੰ ਪਤਾ ਹੈ ਕਿ ਉੱਥੇ ਕੁਝ ਨਹੀਂ ਬਣਨਾ ਵੋਟਾਂ ਲੜ ਕੇ, ਤਾਂ ਫਿਰ ਵੋਟਾਂ ਕਿਉਂ ਲੜਦੇ ਹੋ? ਮੈਂ ਥੋੜਾ ਜਿਹਾ ਭਾਜੀ ਤੁਹਾਨੂੰ ਦੱਸਦਾ ਵੀ ਵੋਟਾਂ ਕਿਉਂ ਲੜਦੇ ਆ। ਮੇਰੀ ਨਾ ਥੋੜੇ ਦਿਨ ਪਹਿਲਾਂ ਸਰਦਾਰ ਮਾਨ ਹੋਣਾ ਨਾਲ ਗੱਲਬਾਤ ਹੋ ਰਹੀ ਸੀਗੀ, ਸਰਦਾਰ ਸਿਮਰਨ ਸਿੰਘ ਮਾਨ ਹੋਣਾ ਨਾਲ। ਉਹ ਮੈਨੂੰ ਕਹਿੰਦੇ ਕਿ ਜਦੋਂ ਪੰਜਾਬ ਦੇ ਵਿੱਚ ਮਾਹੌਲ ਇਹੋ ਜਿਹਾ ਬਣਾਤਾ ਸੀ ਨਾ ਕਿ 92 ਸੀਟਾਂ ਇੱਕ ਪਾਸੇ ਜਦੋਂ ਆਮ ਆਦਮੀ ਪਾਰਟੀ ਨੂੰ ਆ ਗਈਆਂ ਸੀ, ਤੇ ਮੈਨੂੰ ਜਦੋਂ ਇਹਨਾਂ ਨੇ ਜਿਤਾ ਕੇ MP ਬਣਾਤਾ, ਤੇ ਜਦੋਂ ਮੇਰੀ ਜਿਹੜੀ ਉਹ 2 ਸਾਲਾਂ ਦੀ ਪਰਫਾਰਮੈਂਸ ਇੰਨੀ ਸੀ ਵੀ ਕੋਈ ਵੀ MP ਪੰਜਾਬ ਦਾ ਤਾਂ ਕੀ ਕਿਸੇ ਬਾਹਰਲੀ ਸਟੇਟ ਦਾ ਵੀ ਮੈਚ ਨਹੀਂ ਕਰ ਸਕਦਾ ਜਿੰਨੇ ਕੰਮ ਮੈਂ ਇਲਾਕੇ ਦੇ ਵਿੱਚ ਕੀਤੇ ਆ, ਉਦੋਂ ਮੈਨੂੰ ਇਹਨਾਂ ਨੇ ਹਰਾਤਾ। ਸੋ ਭੁਲੇਖਾ ਕੋਈ ਨਹੀਂ ਵੀ ਸਰਕਾਰੀ ਗੇਮ ਕੀ ਆ, ਨਾ ਸਰਦਾਰ ਮਾਨ ਨੂੰ ਆ ਤੇ ਨਾ ਸਾਨੂੰ ਆ, ਵੀ ਉਸ ਸਿਸਟਮ ਦੇ ਵਿੱਚ ਜਿੱਥੇ 545 ਦੇ ਵਿੱਚ 13 ਬੈਠੇ ਸਾਡੇ ਸਾਰੇ ਵੀ ਜਿੱਤ ਜਾਣ ਤਾਂ ਅਸੀਂ ਕੁਝ ਨਹੀਂ ਕਰ ਸਕਦੇ। ਪਰ ਮੈਸੇਜ ਇਹ ਹੈ ਵੀ 2 ਫਾਇਦੇ ਨੇ ਇਹਦੇ। ਇੱਕ ਤਾਂ ਇਹ ਜਿਹੜਾ ਭਰਮ ਪਾਲੀ ਫਿਰਦੇ ਆ ਨਾ ਲੋਕਾਂ ਨੂੰ, ਇਹਨਾਂ ਨੇ ਇੱਕ ਜਿਹੜਾ ਕਹਿੰਦੇ ਛੁਣਛਣਾ ਫੜਾਇਆ ਹੋਇਆ ਡੈਮੋਕ੍ਰੇਸੀ ਦਾ, ਵੀ ਅਸੀਂ ਡੈਮੋਕ੍ਰੇਟ ਹਾਂ ਜੀ, ਸਾਡੇ ਮਤਲਬ ਡੈਮੋਕ੍ਰੇਸੀ ਯਕੀਨ ਕਰਦੇ ਆ, ਤੇ ਤੁਸੀਂ ਇਸ ਮੁਲਕ ਦੇ ਵਿੱਚ ਵੋਟਾਂ ਪਾ ਕੇ ਚੇਂਜ ਲਿਆ ਸਕਦੇ ਹੋ। ਇੱਕ ਤਾਂ ਇਹ ਪਰਦਾ ਜਿਹੜਾ ਇਹ ਫਾਸ਼ ਹੁੰਦਾ, ਜਦੋਂ ਜੁਝਾਰੂ ਲੋਕ ਉੱਥੇ ਜਾਂਦੇ ਨੇ, ਮਾਨ ਸਾਹਿਬ ਗਏ ਤਾਂ ਉਹਨਾਂ ਨੇ ਉਹ ਆਪਣੀ ਜਿਹੜੀ ਮੈਨੂ ਲਿਸਟ ਹੀ ਚੇਂਜ ਕਰਤੀ ਵੀ ਤੁਸੀਂ ਆ ਆਜ਼ਾਦੀ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਟਰਮ ਯੂਜ਼ ਹੀ ਨਹੀਂ ਕਰ ਸਕਦੇ। ਫਿਰ ਉਹਨਾਂ ਨੂੰ ਬੋਲਣਾ ਨਹੀਂ, ਜਿਹੜਾ ਬੋਲਣ ਨਹੀਂ ਦਿੱਤਾ ਜਾਂਦਾ, ਸਮਾਂ ਉਹਨਾਂ ਨੂੰ ਜਿਹੜਾ ਉਹ ਮਿੰਟਾਂ ਕਰ ਕਰਕੇ ਮਿਲਦਾ। ਭੁਲੇਖਾ ਕੋਈ ਨਹੀਂ ਵੀ ਉੱਥੋਂ ਕੁਝ ਨਹੀਂ ਨਿਕਲਣਾ, ਪਰ ਜਿਹੜਾ ਲੋਕਾਂ ਦੇ ਵਿੱਚ ਭਰਮ ਪਾਇਆ ਹੋਇਆ ਨਾ ਡੈਮੋਕ੍ਰੇਸੀ ਦਾ, ਉਹ ਲਾਉਣ ਲਈ ਇਹ ਬਹੁਤ ਜ਼ਰੂਰੀ ਆ। ਜਿਵੇਂ ਭਾਈ ਅਮਰਪਾਲ ਸਿੰਘ ਆ, ਹਜੇ ਤੱਕ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਨਹੀਂ ਉਹਨਾਂ ਨੇ ਜਾਣ ਦਿੱਤਾ, ਬੋਲਣ ਨਹੀਂ ਦਿੱਤਾ। ਕਿੱਡਾ ਵੱਡਾ ਮੈਂਡੇਟ ਆ ਉਹਨਾਂ ਦੇ ਮਗਰ, ਹਨਾ। ਸੋ ਇਸੇ ਤਰ੍ਹਾਂ ਭਾਈ ਸਾਹਿਬ, ਜਦੋਂ ਅਸੀਂ ਦੁਨੀਆ ਨੂੰ ਇਹ ਦਿਖਾਉਂਦੇ ਆ ਨਾ ਵੀ ਉੱਥੇ ਆਹ ਕੁਝ ਹੋ ਰਿਹਾ, ਡੈਮੋਕ੍ਰੇਸੀ ਦੇ ਵਿੱਚ ਰਹਿ ਕੇ ਵੀ ਇੰਨੀਆਂ ਪਾਬੰਦੀਆਂ ਨੇ, ਤੇ ਫਿਰ ਉੱਥੇ ਕਾਹਦੀ ਡੈਮੋਕ੍ਰੇਸੀ ਹੈ? ਇੱਕ ਤਰੀਕਾ ਹੁੰਦਾ, ਹਰ ਇੱਕ ਲਹਿਰ ਦਾ ਇੱਕ ਤਰੀਕਾ ਹੁੰਦਾ, ਆਪਣਾ ਰੋਸ ਆ ਜਿਹੜਾ ਉਹਨੂੰ ਵਿਅਕਤ ਕਰਦਾ। ਔਰ ਦੂਜੀ ਗੱਲ ਇਹ ਆ ਵੀ ਪਾਰਲੀਮੈਂਟ ਦੇ ਵਿੱਚ ਫੇਰ ਵੀ ਜਿਹੜਾ ਉਹ ਮਾਨ ਸਾਹਿਬ ਨੇ ਜਿਹੜਾ ਸਿੱਧੇ ਤੌਰ ਤੇ ਭਾਰਤੀ ਸਰਕਾਰ ਨੂੰ, ਜਿਹੜਾ ਜਸਟਿਨ ਟਰੂਡੋ ਤੋਂ ਪਹਿਲਾਂ ਭਾਰਤੀ ਸਰਕਾਰ ਨੂੰ ਉਸੇ ਪਾਰਲੀਮੈਂਟ ਦੇ ਵਿੱਚ ਖਲੋ ਕੇ ਉਹ ਉਹਨਾਂ ਕਤਲਾਂ ਦੇ ਗੁਨਾਹਗਾਰ ਦੱਸਿਆ ਜਿਹੜੇ ਸਿੱਖਾਂ ਦੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੋਏ ਨੇ। ਔਰ ਦੂਜੀ ਗੱਲ, ਜੇ ਅਸੀਂ ਦੂਜੀਆਂ ਪਾਰਟੀਆਂ ਦੀ ਡੈਮੋਕ੍ਰੇਸੀ ਦੀ ਗੱਲ ਕਰੀਏ ਤਾਂ ਮਨੀਸ਼ ਸਿਸੋਦੀਆ ਦੀ, ਆਪਣਾ ਸਰਦਾਰ ਮਾਨ ਸਿੰਘ ਜੀ ਵੀਡੀਓ ਜਿਹੜੀ ਹੁਣੇ ਵਾਇਰਲ ਹੋ ਰਹੀ ਹੈ, ਉਹ ਕਹਿੰਦਾ ਲੁਧਿਆਣੇ ਦੇ ਵਿੱਚ ਹੀ ਮੇਰਾ ਖਿਆਲ ਉਹ ਕਾਨਫਰੰਸ ਹੋਈ ਆ ਉਹਨਾਂ ਦੀ 27 ਦੀਆਂ ਚੋਣਾਂ ਨੂੰ ਲੈ ਕੇ। ਉਹ ਕਹਿੰਦਾ ਸਾਮ ਦਾਮ ਦੰਡ ਭੇਦ ਜੋ ਵੀ ਕਰਨਾ ਕਰੋ, ਸੱਚ ਝੂਠ ਜੋ ਵੀ ਬੋਲਣਾ ਬੋਲੋ, ਲੜਾਈ ਝਗੜਾ ਕਰਨਾ ਕਰੋ, ਪਰ ਆਪਾਂ ਜਿੱਤਣਾ। ਇਹਨੂੰ ਕਿਸ ਤਰ੍ਹਾਂ ਪਰਿਭਾਸ਼ਿਤ ਕਰੋਗੇ? ਕਿੱਧਰ ਨੂੰ ਲੈ ਕੇ ਜਾ ਰਹੀ ਹੈ ਇਹ ਡੈਮੋਕ੍ਰੇਸੀ ਸਾਨੂੰ? ਇਹਦੇ ਤੇ ਤੁਹਾਡਾ ਇਹਦੇ ਬਾਰੇ ਇਦਾਂ ਜੀ ਵੀ ਜਿਹੜੇ ਬੰਦੇ ਕੈਮਰੇ ਸਾਹਮਣੇ ਜਾਂ ਕਹਿ ਲਈਏ ਵੀ ਮੀਡੀਆ ਸਾਹਮਣੇ ਇਸ ਤਰ੍ਹਾਂ ਡਰੈਸ ਹੁੰਦੇ ਆ, ਤਾਂ ਪਰਦੇ ਦੇ ਪਿੱਛੇ ਕਿਹੋ ਜਿਹੇ ਹੋਣਗੇ? ਤਾਂ ਸਾਨੂੰ ਸੁਚੇਤ ਰਹਿਣਾ ਚਾਹੀਦਾ ਕਿ 2 ਕੌੜੀ ਦਾ ਭਈਆ ਇੱਥੇ ਆ ਕੇ ਸਾਨੂੰ ਸ਼ਾਮ ਦਾਮ ਦੰਡ ਭੇਦ ਕਹਿ ਰਿਹਾ ਵੀ ਤੁਹਾਨੂੰ ਕਰਵਾਵਾਂਗੇ, ਤੇ ਉਹ ਤਾਂ ਸਾਡੇ ਲੋਕਾਂ ਨੂੰ ਸਮਝਣਾ ਚਾਹੀਦਾ ਨਾ, ਜਿਹੜੇ ਗਾਤਰੇ ਪਾ ਕੇ ਉਹਨਾਂ ਦੀਆਂ ਰੈਲੀਆਂ 'ਚ ਤੁਰੇ ਫਿਰਦੇ ਆ ਵੀ ਅਸੀਂ ਕਿਸ ਰਾਹ ਤੇ ਪਾਉਂਦੀ ਸੀ ਤੇ ਅਸੀਂ ਕਿੱਥੇ ਆ ਕੇ ਖਲੋ ਗਏ ਆ, ਕਿਹੜੇ ਲੋਕ ਸਾਡੇ ਤੇ ਹਕੂਮਤ ਕਰ ਰਹੇ ਆ। ਮਤਲਬ ਉਹ ਬੰਦੇ ਦਾ ਸਾਹਮਣੇ ਬੈਠੇ ਹੋਏ ਲੋਕਾਂ ਦੇ ਮੂੰਹ ਤੇ ਚਪੇੜ ਸੀ ਵੀ ਮੈਂ ਸਿਆਣਾ ਤੇ ਅਸੀਂ ਪਾਵਰ ਲਈ ਕੁਝ ਵੀ ਕਰ ਸਕਦੇ ਆ, ਤੇ ਕਰਦੇ ਵੀ ਆ। ਪਾਵਰ ਹਾਸਲ ਕਰਨ ਲਈ ਕੁਝ ਵੀ ਕਰਦੇ ਆ ਇਹ ਲੋਕ। ਇਹਨਾਂ ਲੋਕਾਂ ਦਾ ਜੇ ਆਪਾਂ ਇਤਿਹਾਸ ਪੜ੍ਹੀਏ ਨਾ, ਮੈਂ ਜੇ ਗਲਤ ਨਾ ਹੋਵਾਂ, ਅਕਬਰ ਨਾਲ ਹਿੰਦੂਆਂ ਨੇ ਆਪਣੀ ਧੀ ਵਿਆਹੀ ਉਹਦੇ ਪਾਵਰ ਲਈ, ਤੇ ਉਹ ਜਿਹੜਾ ਦੌਰ ਹੈ ਉਦੋਂ ਤੋਂ ਚੱਲਿਆ ਆਉਂਦਾ ਵੀ ਇਹ ਲੋਕ ਪਾਵਰ ਲਈ ਧੀਆਂ ਦੇ ਵੀ ਸਕਦੇ ਆ, ਤੇ ਲੋਕਾਂ ਤੇ ਜ਼ੁਲਮ ਕਰਨਾ ਤਾਂ ਬਹੁਤ ਛੋਟੀ ਗੱਲ ਆ। ਇਹ ਆਪਣਾ ਕੁਝ ਵੀ ਵਾਰ ਸਕਦੇ ਆ, ਪਾਵਰ ਲਈ ਵਾਰ ਨਹੀਂ ਸਕਦੇ, ਜਾਂ ਕੁਝ ਵੀ ਮਤਲਬ ਕਿਸੇ ਵੀ ਹੱਦ ਤੱਕ ਗਿਰ ਸਕਦੇ ਆ ਲੋਕ ਪਾਵਰ ਲਈ। ਆਪਾਂ ਇਹਨਾਂ ਤੋਂ ਕੀ ਭਲੇ ਦੀ ਆਸ ਕਰ ਸਕਦੇ ਆ? ਪੰਜਾਬ ਦੇ ਲੋਕਾਂ ਦੀ ਫਿਤਰਤ ਨਹੀਂ ਹੈ। ਪੰਜਾਬ ਦੇ
ਪੰਜਾਬ ਦਾ ਜਿਹੜਾ ਜਨਰੇਸ਼ਨ ਆ ਜਾਂ ਪੰਜਾਬ ਦਾ ਜਿਹੜਾ ਖੂਨ ਆ ਉਹ ਕਦੇ ਵੀ ਇੰਨਾ ਨਹੀਂ ਗਿਰ ਸਕੇਗਾ ਪਾਵਰ ਲਈ ਵੀ ਅਸੀਂ ਕੋਈ ਵੀ ਤਰੀਕਾ ਵਰਤਾਂਗੇ ਸਾਡੇ ਕੋਲੇ ਪਾਵਰ ਆ ਜੇ। ਜਿਹੜੇ ਲੋਕ ਅੱਜ ਸਾਡੇ ਇਸ ਭਰਮ ਦਾ ਸ਼ਿਕਾਰ ਹੋ ਕੇ ਜਾਂ ਕਹਿ ਰਹੇ ਵੀ ਪਾਵਰ ਹੀ ਸਾਰਾ ਕੁਝ ਹੁੰਦਾ, ਤੇ ਉਹ ਲੋਕ ਇਹਨਾਂ ਤੋਂ ਹੀ ਮਿਸ ਗਾਈਡ ਹੋ ਕੇ ਇਹ ਸੋਚਦੇ ਆ ਵੀ ਅਸੀਂ ਕੁਛ ਨਾ ਕੁਛ ਪ੍ਰਾਪਤ ਕਰ ਲਾਂਗੇ, ਕਿਉਂਕਿ ਇੱਕ ਜਨਰੇਸ਼ਨ ਗੈਪ ਪੈ ਗਿਆ। ਸਾਡਾ ਰਾਜ ਗਏ ਨੂੰ ਸਮਾਂ ਹੋ ਗਿਆ, ਉਹਨਾਂ ਨੇ ਦੇਖਿਆ ਨਹੀਂ ਵੀ ਸਾਡਾ ਰਾਜ ਕਿਸ ਤਰ੍ਹਾਂ ਹੁੰਦਾ, ਤਾਂ ਉਹਨਾਂ ਲੋਕਾਂ ਨੇ ਇਹਨਾਂ ਦੀ ਐਸ਼ੋ ਆਰਾਮ ਦੇਖੀ ਜਾਂ ਦੇਖਿਆ ਵੀ ਹੋ ਸਕਦਾ ਇਹਨਾਂ ਚੀਜ਼ਾਂ ਨਾਲ ਹੀ ਕੁਛ ਭਲਾ ਹੋ ਸਕਦਾ ਹੋਵੇ, ਪਰ ਉਹ ਨਹੀਂ ਹੋਇਆ। 78 ਸਾਲਾਂ 'ਚ 78 ਸਾਲ ਹੋਰ ਵੇਟ ਕਰ ਲਓ, ਪਰ ਇਹ ਨਹੀਂ ਹੋਏਗਾ ਕਦੇ ਵੀ। ਤੋਂ ਇਹਨਾਂ ਲੋਕਾਂ ਤੋਂ ਸਾਨੂੰ ਬਚਣਾ ਚਾਹੀਦਾ, ਜਿਹੜੇ ਲੋਕ ਕੈਮਰੇ ਸਾਹਮਣੇ ਜਾਂ ਪਰਦੇ ਦੇ ਅੱਗੇ ਹੀ ਇਹੋ ਜਿਹੀਆਂ ਗੱਲਾਂ ਕਰਦੇ, ਪਰਦੇ ਦੇ ਪਿੱਛੇ ਇਹਨਾਂ ਦੀ ਪਾਲਿਸੀ ਲੋਕਾਂ ਲਈ ਕੀ ਹੋਏਗੀ। ਜਿਹੜੇ ਲੋਕ ਲੋਕਾਂ ਨੂੰ ਭੇਡਾਂ ਬੱਕਰੀਆਂ ਸਮਝਦੇ ਆ, ਅਸੀਂ ਤਾਂ ਉਹਨਾਂ ਲੋਕਾਂ ਲਈ ਵੀ ਹਮਦਰਦੀ ਆਪਣੀ ਪੇਸ਼ ਕਰਦੇ ਹਾਂ ਵੀ ਜਿਹੜੇ ਲੋਕ ਇਹਨਾਂ ਲੋਕਾਂ ਦੇ ਅਸੀਂ ਪੰਜਾਬ ਤੇ ਆਜ਼ਾਦ ਅੱਜ ਹੋ ਹੀ ਜਾਣਾ, ਅੱਜ ਨਹੀਂ 10 ਸਾਲ ਠਹਿਰ ਕੇ ਹੋ ਜਾਣਾ, ਪਰ ਜਿਹੜੇ ਲੋਕ ਇਹਨਾਂ ਦੀ ਇਸ ਅਧੀਨਗੀ, ਇਹਨਾਂ ਦੀ ਜਿਹੜੀ ਆ ਸਤਾ ਦੇ ਵਿੱਚ ਜਿਹੜੇ ਪਰਜਾ ਆ ਜਾਂ ਸਾਰੇ ਹਿੰਦੁਸਤਾਨ ਦੇ ਲੋਕ ਆ, ਅਸੀਂ ਉਹਨਾਂ ਲਈ ਵੀ ਕਹਿ ਲਈਏ ਵੀ ਸ਼ੁਭ ਕਾਮਨਾਵਾਂ ਮੰਗਦੇ ਆ, ਪ੍ਰਮਾਤਮਾ ਕੋਲੋਂ ਅਰਦਾਸ ਕਰਦੇ ਆ ਕਿ ਉਹਨਾਂ ਲੋਕਾਂ ਦਾ ਵੀ ਮਹਾਰਾਜ ਭਲਾ ਕਰੇ, ਸਮੱਤ ਬਖਸ਼ੇ ਉਹਨਾਂ ਨੂੰ ਵੀ ਇਹਨਾਂ ਲੋਕਾਂ ਤੋਂ ਜਿਹੜਾ ਖਹਿੜਾ ਛੁੱਟੇ, ਕਿਉਂਕਿ ਮਹਾਰਾਜ ਦਾ ਫਰਮਾਨ ਹੈ ਤਖਤ ਬਹਿ ਤਖਤੇ ਕੀ ਲਾਇਕ। ਇਹ ਲੋਕ ਲਾਇਕ ਨਹੀਂ ਹੈਗੇ ਤਖਤ ਦੇ ਬਹਿਣ ਦੇ, ਤਾਂ ਇਹ ਤਾਂ ਉਹ ਲੋਕ ਨੇ ਕੁੱਤਾ ਰਾਜ ਬਹਾ ਲਈਏ ਫਿਰ ਚੱਕੀ ਚੱਟਾ, ਇਹ ਕਿਸੇ ਵੀ ਹੱਦ ਤੱਕ ਗਿਰ ਸਕਦੇ ਨੇ। ਔਰ ਇਹ ਉਸ ਪਾਰਟੀ ਦਾ ਪਿੱਛੇ ਜੇ ਉਸ ਪਾਰਟੀ ਦਾ ਇਹ ਹਾਲ ਹੈ ਜਿਹੜੀ ਜਿਨ੍ਹਾਂ ਦਾ ਦਾਵਾ ਇਹ ਸੀ ਵੀ ਜੇ ਮਹਾਰਾਜਾ ਹਰੀਸ਼ ਚੰਦਰ ਤੋਂ ਬਾਅਦ ਕੋਈ ਜੰਮਿਆ ਤਾਂ ਉਹ ਅਸੀਂ ਆ, ਤੇ ਅਸੀਂ ਉੱਥੇ ਜਿਹੜਾ ਉਹ ਸੱਚ ਦਾ ਰਾਜ ਲਿਆਵਾਂਗੇ। ਤੇ ਉਹ ਸਿੱਧਾ ਆਪਣੀ ਰੈਲੀ ਨੂੰ ਉਹ ਆਮ ਆਦਮੀ ਪਾਰਟੀ ਦਾ ਦਿੱਲੀ ਦਾ ਜਿਹੜਾ ਉਹ ਵਾਈਸ ਚੀਫ ਮਿਨਿਸਟਰ ਰਿਹਾ, ਉਹ ਇਹਦਾ ਮਤਲਬ ਫਿਰ ਠੀਕ ਹੀ ਰਿਹਾ ਅੰਦਰ ਜਿੰਨੀ ਕੁ ਦੇਰ ਰਿਹਾ ਇਹ, ਉਹ ਜਿਹੜਾ ਸਿੱਧਾ ਹੀ ਮਤਲਬ ਖੁੱਲ੍ਹੇਆਮ ਹੀ ਕਹਿ ਰਿਹਾ ਵੀ ਚਲੋ ਸਾਮ-ਦਾਮ ਦੰਡ ਭੇਦ ਤਾਂ ਆਪਾਂ ਪਹਿਲਾਂ ਤੋਂ ਸੁਣਦੇ ਆ ਰਹੇ ਆ। ਉਹਨੇ ਉਹਨੂੰ ਅੱਗਿਓਂ ਜਿਹੜਾ ਐਲੈਬੋਰੇਟ ਕਰਤਾ, ਕਹਿੰਦਾ ਝੂਠ ਬੋਲੋ, ਲੜੋ ਇੱਕ ਦੂਜੇ ਨਾਲ, ਪਰ ਸਰਕਾਰ ਸਾਡੀ ਲਿਆਓ। ਤੁਸੀਂ ਦੇਖੋ ਵੀ ਕਿੰਨੀ ਕੜੱਤਣ ਆ ਜਿਹੜੀ ਸਮਾਜ ਦੇ ਵਿੱਚ। ਹੇਟ ਸਪੀਚ ਹੋਰ ਕੀ ਹੁੰਦੀ ਹੈ? ਆਪਣੀ ਆਜ਼ਾਦੀ ਦਾ ਹੱਕ ਜਿਹੜਾ ਉਹਦੀ ਆਵਾਜ਼ ਬੁਲੰਦ ਕਰਨੀ ਹੇਟ ਸਪੀਚ ਨਹੀਂ ਹੁੰਦੀ, ਆਹ ਹੇਟ ਸਪੀਚ ਹੁੰਦੀ ਹੈ ਕਿ ਉਹ ਸਿਸਟਮ ਨੂੰ ਗੰਧਲਾ ਕਰਨ ਦੀ ਸਿੱਧੀ ਤੁਸੀਂ ਮਤਲਬ ਲੋਕਾਂ ਨੂੰ ਸਿੱਧਾ ਇਨਵੀਟੇਸ਼ਨ ਦੇ ਰਹੇ ਆ ਵੀ ਲੜੋ ਵੀ, ਤੁਸੀਂ ਝਗੜੋ ਵੀ, ਝੂਠ ਵੀ ਬੋਲੋ, ਪਰ ਸਾਨੂੰ ਜਿਤਾ ਦਿਓ। ਔਰ ਇਹ ਉਹ ਪਾਰਟੀ ਹੈ ਜਿਹੜੀ ਕਹਿੰਦੀ ਸੀ ਅਸੀਂ ਬਦਲਾਅ ਲੈ ਕੇ ਆ ਰਹੇ ਹਾਂ, ਔਰ ਕਿੰਨਾ ਕੁ ਬਦਲਾਅ ਤੁਸੀਂ ਦੇਖਦੇ ਹੋ, ਕਿਉਂਕਿ ਜਦੋਂ ਤੱਕ ਅਸੀਂ ਅੰਕੜੇ ਮਾਰਚ ਤੱਕ ਆਏ ਸੀ ਇਸ ਸਾਲ ਦੇ 2025 ਦੇ ਜਨਵਰੀ ਤੋਂ ਲੈ ਕੇ ਮਾਰਚ ਤੱਕ 44 ਝੂਠੇ ਪੁਲਿਸ ਮੁਕਾਬਲੇ ਰਿਕਾਰਡ ਕੀਤੇ ਗਏ ਸੀ ਇਸ ਸੋ ਕਾਲਡ ਇਹ ਜਿਹੜੇ ਕੇਂਦਰਾਂ ਦੀਆਂ ਸਰਕਾਰਾਂ ਦੇ ਥੱਲੇ, ਤੇ ਅਗਲੇ ਹਜੇ ਦੇ ਅੰਕੜੇ ਹਜੇ ਆਏ ਨਹੀਂ, ਤੇ 42 ਝੂਠੇ ਐਨਕਾਊਂਟਰ ਸੀ। ਤੇ ਤੁਸੀਂ ਕੀ ਫਰਕ ਦੇਖ ਰਹੇ ਹੋ ਇਸ ਮੁੱਖ ਮੰਤਰੀ ਦੀ ਸਰਕਾਰ ਦੇ ਵਿੱਚ, ਜਦੋਂ ਅਸੀਂ ਜਿਹੜਾ ਉਹ ਬਾਦਲਾਂ ਦੇ ਟਾਈਮ 'ਚ ਹੋਣ ਵਾਲੇ ਐਨਕਾਊਂਟਰ ਜਾਂ ਫਿਰ ਸਿੱਧੇ ਕਾਂਗਰਸ ਦੇ ਸਮੇਂ 'ਚ ਹੋਣ ਵਾਲੇ ਐਨਕਾਊਂਟਰਾਂ ਤੋਂ ਕਿਵੇਂ ਵੱਖ ਹੈ ਸਰਕਾਰ? ਨਹੀਂ, ਵੱਖ ਕਿਸੇ ਹੋਈ ਨਹੀਂ ਹੁੰਦੀ। ਇੱਥੇ ਕਿਸੇ ਦੀ ਸਰਕਾਰ ਆ ਜੇ, ਇੱਥੇ ਜ਼ਕਰੀਆ ਖਾਨ ਸੀ ਜਾਂ ਕੋਈ ਹੋਰ ਸੀ ਜਾਂ ਸੁਰਜੀਤ ਸਿੰਘ ਬਰਨਾਲਾ ਸੀ ਜਾਂ ਬਾਦਲ ਸੀ ਜਾਂ ਪ੍ਰਤਾਪ ਸਿੰਘ ਕਹਿਰੋਂ ਸੀ, ਇੱਥੇ ਕੋਈ ਰਿਹਾ ਹੋਵੇ, ਇੱਥੇ ਚੱਲਣਾ ਉਹ ਆ ਜੋ ਝੂਠ ਦਾ ਤਖਤ, ਦਿੱਲੀ ਦਾ ਤਖਤ ਲਾਲ ਕਿਲੇ ਤੋਂ ਹੁਕਮ ਆਉਂਦਾ। ਤੋਂ ਜਿਹੜੀ ਨੌਜਵਾਨਾਂ ਨੂੰ ਮਾਰਨ ਵਾਲੀ ਗੱਲ ਆ ਵੀ ਜਿਹੜੀ ਇਹ ਦੁਹਾਈ ਦਿੰਦੇ ਆ ਵੀ ਕਾਨੂੰਨ ਦੇ ਵਿੱਚ ਰਹਿ ਕੇ ਚੱਲੋ, ਜਿਸ ਕਾਨੂੰਨ ਨੂੰ ਕਾਨੂੰਨ ਦੇ ਰਖਵਾਲਿਆਂ ਨੂੰ, ਪੁਲਿਸ ਨੂੰ, ਫੌਜ ਨੂੰ ਇਹ ਆਪਣੇ ਕਾਨੂੰਨ ਤੇ ਹੀ ਭਰੋਸਾ ਨਹੀਂ ਵੀ ਅਸੀਂ ਜਿਹੜਾ ਮੁਲਜ਼ਮ ਫੜਿਆ ਜਾਂ ਸੋ ਕਾਲਡ ਜਿਹਨੂੰ ਕਹਿ ਦਿੰਦੇ ਆ ਵੀ ਅਸੀਂ ਮੁਲਜ਼ਮ ਮੰਨਿਆ, ਅਸੀਂ ਫੈਸਲਾ ਉਹਦਾ ਆਪ ਕਰਾਂਗੇ ਜਾਂ ਅਸੀਂ ਉਹਨੂੰ ਸਜ਼ਾ ਦਵਾ ਸਕਾਂਗੇ। ਜਿਨ੍ਹਾਂ ਨੂੰ ਆਪ ਨੂੰ ਹੀ ਭਰੋਸਾ ਨਹੀਂ, ਤੇ ਸਾਡੇ ਨਾਲ ਤਾਂ ਇਹਨਾਂ ਨੇ ਹਰ ਜਗ੍ਹਾ ਬੇਵਫਾਈ ਕੀਤੀ ਆ, ਹਰ ਜਗ੍ਹਾ ਇਹਨਾਂ ਨੇ ਵਾਅਦਾ ਖਿਲਾਫੀ ਕੀਤੀ ਹੈ, ਤਾਂ ਅਸੀਂ ਕਿਹੜੇ ਮੂੰਹ ਨਾਲ ਇਹਨਾਂ ਤੇ ਯਕੀਨ ਕਰੀਏ? ਤੋਂ ਜਿਹੜੀ ਇਹ ਝੂਠੇ ਮੁਕਾਬਲਿਆਂ ਵਾਲਾ ਦੌਰ ਹੈ, ਇਹਦੇ ਸੰਬੰਧ ਮੈਂ ਬੇਨਤੀ ਕਰਨਾ ਚਾਹੁੰਦਾ, ਦਲ ਖਾਲਸਾ ਇਸ ਸੰਬੰਧ ਦੇ ਵਿੱਚ ਬਹੁਤ ਜਲਦੀ ਕੋਈ ਵੱਡਾ ਪ੍ਰੋਗਰਾਮ ਲੈ ਕੇ ਆ ਰਿਹਾ। ਇਸ ਪੁਲਿਸ ਨੂੰ ਨੱਥ ਪਾਉਣ ਲਈ ਅਸੀਂ ਜਿਹੜਾ ਵੱਡੇ ਤੌਰ ਤੇ ਅਸੀਂ 14 ਤਰੀਕ ਵਾਲਾ ਪ੍ਰੋਗਰਾਮ ਕੀਤਾ, 14 ਅਗਸਤ ਵਾਲਾ, ਉਹ ਵੱਡੇ ਪੱਧਰ ਤੇ ਇਹ ਗੱਲ ਚੁੱਕੀ ਹੈ ਕਿ ਤੁਹਾਨੂੰ ਕੋਈ ਅਧਿਕਾਰ ਨਹੀਂ ਪੰਜਾਬ ਦੇ ਨੌਜਵਾਨਾਂ ਨੂੰ ਚੁੱਕ ਕੇ ਤੁਸੀਂ ਗੋਲੀ ਮਾਰ ਦਿੰਦੇ ਜੋ। ਤੋ ਇੰਨਾ ਵੀ ਕੋਈ ਇੱਥੇ ਜਿਵੇਂ ਕਹਿ ਲਈ ਵੀ ਤੁਹਾਡਾ ਗੁੰਡਾ ਰਾਜ ਅਸੀਂ ਇਹਨਾਂ ਨਹੀਂ ਚੱਲਣ ਦੇਵਾਂਗੇ। ਅਸੀਂ ਇਸ ਸੰਬੰਧ ਦੇ ਵਿੱਚ ਬਹੁਤ ਵੱਡਾ ਪ੍ਰੋਗਰਾਮ ਜਲਦੀ ਲੈ ਕੇ ਆ ਰਹੇ ਹਾਂ ਇਸ ਸਿਸਟਮ ਨੂੰ ਨੱਥ ਪਾਉਣ ਲਈ, ਕਿ ਜਿਹੜੇ
ਪੁਲਿਸ ਦੇ ਮੂੰਹ ਨੂੰ ਜਿਹੜਾ ਪੁਰਾਣੇ 1984 ਤੋਂ ਲੈ ਕੇ 94 95 ਤੱਕ ਦਾ ਜਿਹੜਾ ਖੂਨ ਲੱਗਾ, ਉਹ ਦੁਬਾਰੇ ਤੁਸੀਂ ਜਿਹੜੇ ਨਵੇਂ ਭਰਤੀ ਹੋਏ ਆ ਉਹਨਾਂ ਦੇ ਮੂੰਹ ਨੂੰ ਲਾਉਣ ਲੱਗੇ ਹੋ, ਜਾਂ ਉਹਨਾਂ ਨੂੰ ਵੀ ਉਹਨਾਂ ਰਾਹਾਂ ਤੇ ਤੋਰਨ ਲੱਗੇ ਹੋ, ਤਾਂ ਫਿਰ ਇੱਥੇ ਭਾਈ ਦਿਲਾਵਰ ਸਿੰਘ ਵਰਗੇ ਵੀ ਜੰਮ ਸਕਦੇ ਆ, ਇੱਥੇ ਭਾਈ ਰਾਜੋਆਣੇ, ਭਾਈ ਹਵਾਰੇ ਵਰਗੇ ਵੀ ਬਹੁਤ ਨੇ। ਤੋ ਇਹਨਾਂ ਨੂੰ ਪੁਲਿਸ ਨੂੰ ਥੋੜਾ ਜਿਹਾ ਸੋਚ ਸਮਝ ਕੇ ਚੱਲਣਾ ਚਾਹੀਦਾ ਵੀ ਇਹ ਸਿਸਟਮ ਨੇ ਤੁਹਾਨੂੰ ਵਰਤ ਕੇ ਛੱਡ ਦੇਣਾ ਆ। ਜਿਸ ਤਰ੍ਹਾਂ ਅੱਜ ਆਪਾਂ ਦੇਖਦੇ ਹਾਂ ਵੀ ਅਦਾਲਤ ਦੇ ਵਿੱਚ ਭਾਵੇਂ ਲੇਟ ਹੀ ਕੋਈ ਸਜ਼ਾ ਜਾਂ ਦਿਖਾਉਣ ਨੂੰ ਲੋਕਾਂ ਨੂੰ ਵੀ ਅਸੀਂ ਸਜ਼ਾ ਦੇ ਰਹੇ ਹਾਂ, ਜੋ ਜਿਹੜੇ ਨੌਜਵਾਨਾਂ ਨੂੰ ਮਾਰਿਆ ਗਿਆ ਚੱਕ ਕੇ, ਉਹ ਪੁਲਿਸ ਅਫਸਰਾਂ ਨੂੰ ਜਦੋਂ ਸਜ਼ਾ ਮਿਲਦੀ ਆ ਤੇ ਉਹ ਰੋਂਦੇ ਆ ਉੱਥੇ ਕੋਰਟਾਂ ਦੇ ਵਿੱਚ। ਸੋ ਇਸ ਤਰ੍ਹਾਂ ਅਸੀਂ ਪੁਲਿਸ ਨੂੰ ਵੀ ਬੇਨਤੀ ਕਰਦੇ ਹਾਂ ਵੀ ਤੁਹਾਡੇ ਹੱਥ ਪੱਲੇ ਇਹਨਾਂ ਨੇ ਕੁਝ ਨਹੀਂ ਛੱਡਣਾ, ਤੇ ਤੁਸੀਂ ਇਹਨਾਂ ਤੋਂ 4 ਫੀਤੀਆਂ ਦੇ ਬਦਲੇ ਆਪਦੇ ਹੀ ਲੋਕਾਂ ਦੇ ਉੱਤੇ ਜ਼ੁਲਮ ਕਰਨ ਦੇ ਉੱਤੇ ਤੁਸੀਂ ਤੁਲੇ ਹੋਏ ਹੋ। ਸੋ ਇਹਨਾਂ ਗੱਲਾਂ ਤੋਂ ਬਚਣਾ ਚਾਹੀਦਾ। ਸੋ ਮੁੱਕਦੀ ਗੱਲ ਇਹ ਆ, ਮਤਲਬ ਜੇ ਆਪਾਂ ਸਾਰੀ ਗੱਲ ਨੂੰ, ਜੇ ਇਹਨਾਂ ਚੀਜ਼ਾਂ ਤੋਂ ਖਹਿੜਾ ਛਡਾਉਣਾ ਆ, ਕਿੰਨਾ ਕੁ ਚਿਰ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਮਰਦੇ ਦੇਖ ਰਹੇ ਹਾਂ। ਜਿਵੇਂ ਅੱਜ ਆਪਾਂ ਜੇ ਕਹਿ ਲਈਏ ਵੀ ਗੋਲੀ ਨਾਲ ਮਰਦੇ ਸਾਨੂੰ ਦਿਖਦੇ ਆ, ਜਿਹੜੇ ਸਿਰਿੰਜ ਨਾਲ ਮਰਦੇ ਉਹ ਆਪਾਂ ਨੂੰ ਨਹੀਂ ਦੇਖ ਪਾਉਂਦੇ, ਜਾਂ ਅਸੀਂ ਨਹੀਂ ਦੇਖ ਪਾਉਂਦੇ। ਜੋ ਸਿਸਟਮ ਦਾ ਸ਼ਿਕਾਰ ਨੇ ਜਾਂ ਹੋਰ ਜਿੰਨੀਆਂ ਵੀ ਚੀਜ਼ਾਂ ਇੱਥੇ ਵਾਪਰਦੀਆਂ, ਜੋ ਜਿਹੜੇ ਆਮ ਲੋਕ ਇੱਥੇ ਮਾਰੇ ਜਾ ਰਹੇ ਆ, ਗਰੀਬ ਲੋਕ, ਉਹਨਾਂ ਦਾ ਕੋਈ ਕਸੂਰ ਨਹੀਂ ਹੈ। ਜਦੋਂ ਇਹ ਸਾਡੇ ਨਾਲ ਲੜਦੇ ਆ ਜਾਂ ਸੰਘਰਸ਼ ਕਰਦੇ ਲੋਕਾਂ ਨਾਲ ਲੜਦੇ ਆ, ਉਹ ਗੱਲ ਤਾਂ ਜਸਟੀਫਾਈ ਹੋ ਸਕਦੀ ਆ ਵੀ ਕੋਈ ਸੰਘਰਸ਼ ਕਰਦਾ ਸ਼ਹੀਦ ਹੋ ਗਿਆ, ਪਰ ਜਿਹੜੇ ਨੌਜਵਾਨ ਬੇਕਸੂਰ ਚੱਕ ਕੇ ਇਹ ਮਾਰ ਦਿੰਦੇ ਆ, ਉਹਨਾਂ ਨੂੰ ਅਸੀਂ ਕਿਸ ਗਿਣਤੀ ਦੇ ਵਿੱਚ ਦੇਖਾਂਗੇ। ਪਿੱਛੇ ਜੇ ਪੀਲੀਭੀਤ ਲਿਜਾ ਕੇ ਇਹਨਾਂ ਨੇ ਇੱਕ ਨੌਜਵਾਨ ਦੀ ਧੌਣ ਤੋੜ ਕੇ ਉਹਨੂੰ ਮਾਰ ਦਿੱਤਾ, ਪਿੱਛੋਂ ਗੋਲੀ ਮਾਰਤੀ। ਉਹ ਜਿਹੜੀ ਟੀ-ਸ਼ਰਟ ਦੇ ਵਿੱਚ ਉਹਨਾਂ ਦੀਆਂ ਫੋਟੋਆਂ ਪਹਿਲਾਂ ਵਾਇਰਲ ਹੋਈਆਂ, ਅੱਧਾ ਘੰਟਾ ਜਦੋਂ ਫੜੇ ਆ ਤੇ ਅੱਧੇ ਘੰਟੇ ਬਾਅਦ ਉਹ ਭੱਜਣ ਦੀ ਵੀ ਕੋਸ਼ਿਸ਼ ਵੀ ਕਰ ਗਏ। ਕਹਾਣੀ ਪੰਜਾਬ ਪੁਲਿਸ ਦੀ ਸੇਮ 1994 95 ਵਾਲੀ ਜਿਹੜੀ 92 ਵਾਲਾ ਜਿਹੜਾ ਦੌਰ ਚੱਲਿਆ, ਉਹ ਸੇਮ ਸਟੋਰੀ ਇਹ ਅੱਜ ਤੱਕ ਰਿਪੀਟ ਕਰ ਰਿਹਾ। ਅੱਜ ਤੱਕ ਇਹਨਾਂ ਤੋਂ ਨਵੀਂ ਸਟੋਰੀ ਨਹੀਂ ਬਣੀ ਹੈ ਵੀ ਅਸੀਂ ਕਿਸੇ ਹੋਰ ਸਟੋਰੀ ਦੇ ਵਿੱਚ ਫਿੱਟ ਕਰਕੇ ਇਹਨਾਂ ਚੀਜ਼ਾਂ ਨੂੰ ਦਰਸਾ ਸਕੀਏ। ਸੋ ਇਹ ਬਹੁਤ ਜਿਹੜੀ ਗਲਤ ਗੱਲ ਆ। ਜੇ ਆਪਾਂ ਕਹਿ ਦਈਏ ਵੀ ਖਾਲਿਸਤਾਨ ਬਣਨ ਦੇ ਕਿਨਾਰੇ ਆ ਜਾਓ ਇਹੋ ਜਿਹੀਆਂ ਘਟਨਾਵਾਂ ਵੱਧ ਰਹੀਆਂ, ਇਹ ਤਖੱਲੇ ਦੇ ਵਿੱਚ ਆਏ ਹੋਏ ਆ, ਇਹ ਬਖਲਾਹਟ ਦੇ ਵਿੱਚ ਆ ਕੇ ਇਹੋ ਜਿਹੇ ਕੰਮ ਜਿਹੜੇ ਪੁਲਿਸ ਕੋਲੋਂ ਕਰਵਾ ਰਹੇ ਆ ਜੀ। ਸੋ ਥੋੜੇ ਜਿਹੇ ਮੈਸੇਜ ਆਪਾਂ ਪੜ੍ਹ ਲਈਏ ਹੋਰ ਅਖੀਰ ਤੇ ਜੀ ਆਪਣਾ ਜੀ। ਸੋ ਗੁਰਮੀਤ ਸਿੰਘ ਹੁਣੀ ਕਹਿੰਦੇ ਨੇ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਿਸਤਾਨ ਜਿੰਦਾਬਾਦ। ਧੰਨਵਾਦ ਜੀ, ਖਾਲਿਸਤਾਨ ਜਿੰਦਾਬਾਦ। ਲਵ ਬਰਾੜ ਤੇ ਸ਼ੰਤੀ ਬਰਾੜ, ਲਵ ਬਰਾੜ ਤੇ ਸ਼ੰਤੀ ਬਰਾੜ, ਵਾਹਿਗੁਰੂ ਜੀ ਧੰਨਵਾਦ ਜੀ। ਗੁਰਮੀਤ ਸਿੰਘ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਿਲਕੁਲ ਜੀ, ਹੁਣ ਬਲਵਿੰਦਰ ਸਿੰਘ ਹੁਣ ਬਣ ਕੇ ਰਹੇਗਾ ਖਾਲਿਸਤਾਨ। ਧੰਨਵਾਦ ਜੀ। ਬਲਵਿੰਦਰ ਸਿੰਘ ਅੱਗੇ ਕਹਿ ਰਹੇ ਨੇ ਜੀ, ਭਾਰਤ ਸਾਡਾ ਦੇਸ਼ ਨਹੀਂ, ਅਸੀਂ ਪੱਕੇ ਖਾਲਿਸਤਾਨੀ ਆ। ਬਿਲਕੁਲ ਜੀ। ਤੇ ਅੱਗਿਓਂ ਗੁਰਮੀਤ ਸਿੰਘ ਲਿਖਦੇ ਨੇ ਕਿ ਆਜ਼ਾਦੀ ਹੀ ਹੱਲ ਹੈ। ਤੇ ਮਿਸਟਰ ਆਜ਼ਮ ਕਹਿੰਦੇ ਨੇ ਜੀ, ਕਿਤਨੇ ਖੂਬਸੂਰਤ ਨਾਮ ਹੈ ਖਾਲਿਸਤਾਨ ਔਰ ਪਾਕਿਸਤਾਨ। ਧੰਨਵਾਦ ਜੀ। ਤੇ ਬਹੁਤ ਖੂਬਸੂਰਤ ਇਹ ਨਾਮ ਨੇ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਔਰ ਸਰਦਾਰ ਸਾਹਿਬ, ਆਪਣਾ ਲਾਸਟ ਦੇ ਵਿੱਚ ਤੁਸੀਂ ਜੇ 30 ਸਕਿੰਟਾਂ ਦੇ ਵਿੱਚ ਕਨਕਲੂਡ ਕਰਨਾ ਹੋਵੇ ਪ੍ਰੋਗਰਾਮ ਨੂੰ ਤਾਂ ਕਰ ਦਿਓ, ਫਿਰ ਆਪਾਂ ਇਜਾਜ਼ਤ ਲਵਾਂਗੇ ਜੀ। ਹਾਂਜੀ, ਜਿਹੜਾ ਗੁਰ ਸਿਧਾਂਤ ਆ ਵੀ ਮਛਲੀ ਜਾਲ ਨਾ ਜਾਣਿਆ ਸਰਖਾਰਾ ਸਗਾ, ਅੱਤ ਸਿਆਣੀ ਸੋਹਣੀ ਕਿਉਂ ਕੀਤੋ ਵਿਸਾ, ਅਸੀਂ ਇਹਨਾਂ ਤੇ ਵਿਸਾਹ ਕਰਕੇ ਕੋਈ ਚੰਗੀ ਚੀਜ਼ ਨਹੀਂ ਖੱਟੀ, ਜੋ ਅਸੀਂ ਸਿੱਖ ਕੌਮ ਮਛਲੀ ਵਾਂਗ ਤੜਫ ਰਹੀ ਆ। ਸੋ ਸਾਨੂੰ ਆਜ਼ਾਦੀ ਵੱਲ ਵਧਣਾ ਚਾਹੀਦਾ। ਜਿੰਨਾ ਚਿਰ ਅਸੀਂ ਆਜ਼ਾਦੀ ਵੱਲ ਨਹੀਂ ਵਧਾਂਗੇ, ਉਦੋਂ ਤੱਕ ਅਸੀਂ ਗੁਰੂ ਪ੍ਰਵਾਨਿਤ ਨਹੀਂ ਹੋਵਾਂਗੇ। ਕਿਉਂਕਿ ਗੁਰੂ ਨੇ ਸਾਨੂੰ ਜਿਹੜੀ ਆਇਡੈਂਟੀਟੀ ਬਖਸ਼ਿਸ਼ ਕੀਤੀ ਆ, ਜਿਹੜਾ ਗੁਰੂ ਨੇ ਸਾਨੂੰ ਚੀਜ਼ ਬਖਸ਼ਿਸ਼ ਕੀਤੀ ਆ, ਉਹ ਚੀਜ਼ ਨੂੰ ਜਦੋਂ ਇਹ ਮੰਨ ਹੀ ਨਹੀਂ ਰਹੇ, ਜਦੋਂ ਇਸ ਦੇਸ਼ ਦਾ ਕਾਨੂੰਨ ਉਸ ਚੀਜ਼ ਨੂੰ ਮੰਨ ਨਹੀਂ ਰਿਹਾ, ਸੋ ਸਾਰੀਆਂ ਗੱਲਾਂ ਉਸ ਤੋਂ ਬਾਅਦ ਰਹਿ ਜਾਂਦੀਆਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਹੁੰਦੀਆਂ, ਇੱਥੇ 40,000 ਦੇ ਕਰੀਬ ਸਿੰਘ ਸਿੰਘਣੀਆਂ ਸ਼ਹੀਦ ਕਰ ਦਿੱਤੇ ਜਾਂਦੇ ਆ, ਕੋਹ ਕੇ ਮਾਰ ਦਿੱਤੇ ਜਾਂਦੇ ਆ। ਇੱਥੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਚੱਕ ਕੇ ਇਹਨਾਂ ਵੱਲੋਂ ਲਾਪਤਾ ਕਰ ਦਿੱਤਾ ਜਾਂਦਾ। ਇੱਥੇ ਇਹਨਾਂ ਦੇ ਕਾਨੂੰਨ ਅਨੁਸਾਰ ਕੰਮ ਕਰਨ ਵਾਲੇ ਭਾਈ ਜਸਵੰਤ ਸਿੰਘ ਖਾਲੜੇ ਵਰਗੇ ਗਾਇਬ ਕੀਤੇ ਜਾਂਦੇ ਆ। ਸੋ ਇਸ ਦੇਸ਼ ਦੀ ਰਾਜਨੀਤੀ ਚੋਂ, ਇਸ ਦੇਸ਼ ਦੀ ਨੀਤੀ ਦੇ ਵਿੱਚ ਇਹ ਨੀਅਤ ਨਹੀਂ ਹੈ ਕਿ ਕੋਈ ਸਿੱਖਾਂ ਦਾ ਭਲਾ ਕਰ ਸਕੇ। ਸੋ ਭਲਾ ਉਹ ਕਰ ਸਕਦਾ ਜਿਸ ਦਾ ਦਿਲ ਵੱਡਾ ਹੋਵੇ, ਭਲਾ ਉਹ ਕਰ ਸਕਦਾ ਜਿਹੜਾ ਤਖਤ ਤੇ ਬੈਠਣ ਦਾ ਲਾਇਕ ਹੋਵੇ। ਸੋ ਸਾਨੂੰ ਜੇ ਅਸੀਂ ਆਪਣੇ ਆਪ ਨੂੰ
ਅਕਾਲ ਪੁਰਖ ਕੀ ਫੌਜ ਸਮਝਦੇ ਹਾਂ, ਸੋ ਅਕਾਲ ਪੁਰਖ ਕੀ ਫੌਜ ਹੀ ਦੁਨੀਆ ਦਾ ਭਲਾ ਕਰ ਸਕਦੀ ਹੈ। ਸੋ ਸਾਨੂੰ ਆਪਣੇ ਆਪ ਅੰਦਰ ਸੈਲਫ ਕੌਨਫੀਡੈਂਸ ਲਿਆਉਣਾ ਚਾਹੀਦਾ। ਜੇ ਅਸੀਂ ਮੰਨਦੇ ਹਾਂ ਕਿ ਸਭ ਤੋਂ ਵੱਡਾ ਸਤਿਗੁਰੂ ਨਾਨਕ ਆ, ਤੇ ਫਿਰ ਸਤਿਗੁਰੂ ਨਾਨਕ ਦੇ ਹੀ ਵਾਰਸ ਹੀ ਦੁਨੀਆ ਦਾ ਭਲਾ ਕਰ ਸਕਦੇ ਆ। ਇਹਨਾਂ ਲੋਕਾਂ ਤੋਂ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ ਜਿਹੜੇ ਲੋਕਾਂ ਨੇ ਕਦੇ ਇਹਨਾਂ ਭਗਵਾਨ ਮੰਨਣ ਵਾਲਿਆਂ ਨੇ ਵੀ ਲੋਕਾਂ ਦੇ ਕਤਲ ਇਸ ਕਰਕੇ ਕਰ ਦਿੱਤੇ ਹੋਣ ਕਿ ਉਹ ਸ਼ੂਦਰ ਹੈ, ਉਹ ਭਗਤੀ ਨਹੀਂ ਕਰ ਸਕਦਾ। ਸੋ ਇਹਨਾਂ ਤੋਂ ਅਸੀਂ ਭਲੇ ਦੀ ਆਸ ਨਹੀਂ ਕਰ ਸਕਦੇ, ਨਾ ਹੀ ਸਾਨੂੰ ਕੋਈ ਆਸ ਹੈ। ਉਹ ਇੰਨੀਆਂ ਬੇਨਤੀਆਂ ਕਰਦੇ ਹੋਏ ਦਾਸ ਖੇਮਾ ਤੇ ਜਾਚਕ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਔਰ ਅਸੀਂ ਆਪਣੇ ਸਰੋਤਿਆਂ ਨੂੰ ਵੀ ਇੱਥੇ ਹੀ, ਸਰੋਤਿਓ ਤੁਹਾਡੇ ਕੋ ਵੀ ਦਰਸ਼ਕੋ ਇਜਾਜ਼ਤ ਲੈਂਦੇ ਆ, ਤੇ ਕੱਲ ਨੂੰ ਫੇਰ ਵਾਹਿਗੁਰੂ ਨੇ ਇਸੇ ਤਰ੍ਹਾਂ ਜਿਹੜਾ ਉਹ ਪੈਰਾਂ ਤੇ ਖਲੋਣ ਦਾ ਬਲ ਬਖਸ਼ਿਆ ਔਰ ਸਵਾਸਾਂ ਦੀ ਲੜੀ ਇਸੇ ਤਰ੍ਹਾਂ ਚੱਲਦੀ ਰੱਖੀ। ਕੱਲ ਨੂੰ ਫੇਰ ਹਾਜ਼ਰ ਹੋਵਾਂਗੇ। ਔਰ ਪ੍ਰੋਗਰਾਮ ਨੂੰ ਜੇ ਤੁਸੀਂ ਸਾਡੇ ਨਾਲ ਲੇਟ ਜੁੜੇ ਹੋ ਤਾਂ ਸ਼ੇਅਰ ਜ਼ਰੂਰ ਕਰ ਦਿਓ, ਤੇ ਪ੍ਰੋਗਰਾਮ ਮੁੱਕਣ ਤੋਂ ਬਾਅਦ ਉਸੇ ਵਕਤ ਜਿਹੜਾ ਉਹ YouTube ਦੇ ਉੱਤੇ ਅਪਲੋਡ ਹੋ ਜਾਏਗਾ। ਤੁਸੀਂ ਸਾਰਾ ਪ੍ਰੋਗਰਾਮ ਦੁਬਾਰਾ ਵੀ ਵੇਖ ਸਕਦੇ ਹੋ, ਸ਼ੇਅਰ ਵੀ ਕਰ ਸਕਦੇ ਹੋ। ਤਾਂ ਕੱਲ ਨੂੰ ਨਵੇਂ ਮਹਿਮਾਨ ਦੇ ਨਾਲ, ਨਵੇਂ ਵਿਸ਼ੇ ਦੇ ਨਾਲ ਫੇਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।